वाहिगुरू जी का खालसा वाहिगुरू जी की फतेह। अस्सलाम वालेकुम आदाब वर्ज मैं ਤੁਹਾਡੀ ਹੋਸਟ ਅਨੀਤ ਬਖੌਰ ਤੇ ਮੈਂ ਟੀਵੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾਨਾ ਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦੇ ਵਿਚਾਰ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ भी ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आया प्रोग्राम सचो सच विच बहुत शुक्रिया जी डॉक्टर साहब। अज 7 मार्च 2022 24 फग्गन नानक शाही संमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਿਆਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲਫਲ ਕੇਬਲ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਅੱਜ ਮੰਡੇ ਦਾ ਦਿਨ ਹੈ ਸੋ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਵੀਕਐਂਡ ਦੇ ਹਵਾਲੇ ਨਾਲ ਉਹ ਕਰੰਟ ਇਸ਼ੂ ਆਪਾਂ ਡਿਸਕਸ ਕਰਾਂਗੇ ਅੱਜ ਦੇ ਪ੍ਰੋਗਰਾਮ ਦੇ ਵਿੱਚ। ਔਰ ਪਹਿਲਾਂ ਆਪਾਂ ਤੁਹਾਨੂੰ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲੀਫੋਰਨੀਆ ਤੋਂ ਵੀਰ ਅਰਸ਼ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ ਸੁਨੇਹਾ ਦਿੱਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਾਡਾ ਜਿਹੜਾ ਵਿਸ਼ਵਾਸ ਹੋਣਾ ਚਾਹੀਦਾ ਹੈ। ਗੁਰੂ ਜੀ ਦੇ ਆਸਰੇ ਬਿਨਾਂ ਅਸੀਂ ਕੁਝ ਨਹੀਂ ਕਰ ਸਕਦੇ। ਜੋ ਅੱਜ ਪੰਜਾਬ ਅਤੇ ਹੋਰ ਸੂਬਿਆਂ ਵਿੱਚ ਸਿੱਖੀ ਨੂੰ ਬੇਪਤ ਕਰਨ ਅਤੇ ਸਿੱਖ ਸਿਧਾਂਤਾਂ ਨੂੰ ਖਤਮ ਕਰਨ ਦੀਆਂ ਜਿਹੜੀ ਚਾਲਾਂ ਚੱਲੀਆਂ ਜਾ ਰਹੀਆਂ ਹਨ ਇਹ ਸਾਡੇ ਲਈ ਸਿੱਧੀ ਚੁਣੌਤੀ ਹੈ। ਸੋ ਸਿੱਖ ਨੌਜਵਾਨ ਮੁੰਡੇ ਕੁੜੀਆਂ ਦੀ ਕੁੱਟਮਾਰ ਕੇਸਾਂ ਦੀ ਬੇਅਦਬੀ ਸਕੂਲੀ ਕਿਤਾਬਾਂ ਵਿੱਚ ਸਿੱਖ ਇਤਿਹਾਸ ਨਾਲ ਛੇੜਛਾੜ ਇਹ ਸਭ ਕਿਤੇ ਨਾ ਕਿਤੇ ਸਾਡੀ ਨਾਕਾਮੀ ਹੈ। ਸੋ ਗੱਲਾਂ ਵੱਧ ਅਤੇ ਕੰਮ ਘੱਟ ਦੀ ਨਿਸ਼ਾਨੀ ਵੀ ਹੈ। ਸੋ ਅਸੀਂ ਆਪਣਾ ਫਰਜ਼ ਪਹਿਚਾਨੀਏ ਦਸਵੰਧ ਕੱਢੀਏ ਜੋ ਸਾਡੇ ਜ਼ਿੰਮੇ ਆਇਆ ਹੈ ਉਹ ਨਿਭਾਈਏ ਹੋਰਾਂ ਦੀਆਂ ਲੱਤਾਂ ਖਿੱਚਣੀਆਂ ਬੰਦ ਕਰੀਏ। ਗੁਰੂ ਸਾਹਿਬ ਆਪ ਸਹਾਈ ਹੋਣਗੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਅਰਸ਼ ਸਿੰਘ ਹੋਰਾਂ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਸਾਡੇ ਫੋਨ ਨੰਬਰ ਤੇ ਕਾਲ ਕਰ ਸਕਦੇ ਹੋ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਅਗੇਨ ਐਂਡ ਅਗੇਨ ਐਵਰੀਡੇ ਆਪਾਂ ਡਿਸਕਸ ਕਰਦੇ ਹਾਂ ਯੂਕਰੇਨ ਤੇ ਰੂਸ ਦੇ ਹਵਾਲੇ ਨਾਲ। ਅੱਜ ਵੀ ਡਿਸਕਸ ਕਰਨ ਜਾ ਰਹੇ ਹਾਂ ਰੂਸ ਅਤੇ ਜਿਹੜਾ ਯੂਕਰੇਨ ਦਾ ਜਿਹੜਾ ਟਕਰਾਅ ਉਹ ਵੱਧਦਾ ਹੀ ਜਾ ਰਿਹਾ ਔਰ ਸੀਜ਼ਫਾਇਰ ਲਈ ਵੀ ਦੂਸਰਾ ਯਤਨ ਅਸਫਲ ਹੋਇਆ ਜਿਸ ਲਈ ਦੋਵੇਂ ਮੁਲਕ ਜਿਹੜੇ ਇੱਕ ਦੂਸਰੇ ਉੱਪਰ ਜਿਹੜੇ ਦੋਸ਼ ਮੜ ਰਹੇ ਨੇ। ਔਰ ਯੂਨਾਈਟਿਡ ਨੇਸ਼ਨ ਦੀ ਜਿਹੜੀ ਰਿਫਿਊਜੀ ਏਜੰਸੀ ਮੁਤਾਬਕ 15 ਲੱਖ ਯੂਕਰੇਨੀਅਨ ਜਿਹੜੇ ਬੇਕਾਰ ਹੋ ਚੁੱਕੇ ਨੇ ਔਰ ਦੁਨੀਆ ਭਰ ਦੇ ਵਿੱਚ ਤੇਲ ਦੀਆਂ ਜਿਹੜੀਆਂ ਕੀਮਤਾਂ ਨੇ ਉਸਮਾਨ ਨੂੰ ਛੂਹ ਰਹੀਆਂ ਨੇ। ਇਹ ਜੰਗ ਰੂਸ ਅਤੇ ਪੱਛਮੀ ਤਾਕਤਾਂ ਦੀ ਪ੍ਰੌਕਸੀ ਵਾਰ ਵਜੋਂ ਲੰਮਾ ਵਕਤ ਚੱਲ ਸਕਦੀ ਹੈ ਔਰ ਵੇਖਣਾ ਇਹ ਹੈ ਕਿ ਇਹ ਜੰਗ ਰੂਸ ਦੀ ਹਾਰ ਦਾ ਕਾਰਨ ਬਣੇਗੀ ਜਿਵੇਂ ਕਿ 1979 ਵਿੱਚ ਸੋਵੀਅਤ ਯੂਨੀਅਨ ਵੱਲੋਂ ਅਫਗਾਨਿਸਤਾਨ ਵਿੱਚ ਕੀਤੇ ਹਮਲੇ ਨੇ ਉਸ ਦੀ ਤਬਾਹੀ ਦਾ ਮੁੱਢ ਬਣਿਆ ਸੀ ਜਾਂ ਅਮਰੀਕਾ ਅਤੇ ਪੱਛਮੀ ਤਾਕਤਾਂ ਦੀ ਇਹ ਵੀਅਤਨਾਮ ਵਰਗੀ ਹਾਰ ਬਣੇਗੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਅਰਸ਼ ਸਿੰਘ ਜਿਹੜੇ ਅਮਰਵੀਰ ਸਿੰਘ ਹੋਰਾਂ ਦੇ ਨਿੱਜੀ ਮਿੱਤਰ ਨੇ ਅੱਛਾ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਕੈਲੀਫੋਰਨੀਆ ਬੇਸਡ ਨੇ ਪ੍ਰੋਗਰੈਸ ਕਰ ਰਹੇ ਨੇ ਕਾਰੋਬਾਰ 'ਚ ਵੀ। ਨਾਈਸ। ਔਰ ਜਿਵੇਂ ਮੈਂ ਅਕਸਰ ਕਹਿੰਦਾ ਕਿ ਜਦੋਂ ਸਾਡੇ ਨੌਜਵਾਨ ਇਸ ਗੱਲ ਨੂੰ ਸਮਝਣ ਲੱਗ ਜਾਣ ਕਿ ਭਾਈ ਅਲਟੀਮੇਟਲੀ ਲੜਾਈ ਵਿਚਾਰਾਂ ਦੀ ਹੁੰਦੀ ਹੈ। ਜੰਗ ਦੇ ਮੈਦਾਨ ਦੇ ਵਿੱਚ ਤਾਂ ਮਰਸਨਰੀ ਕਿਸਮ ਦੀਆਂ ਹੀ ਫੌਜੀ ਤਾਂ ਉਸ ਨੂੰ ਕੋਈ ਇਸ ਗੱਲ ਨਾਲ ਸਰੋਕਾਰ ਨਹੀਂ ਹੁੰਦਾ ਕਿ ਇਹ ਲੜਾਈ ਇਖਲਾਕੀ ਹੈ ਜਾਂ ਨਹੀਂ ਹੈ। ਉਹਨੇ ਤਾਂ ਤਨਖਾਹ ਲਈ ਹੁੰਦੀ ਹੈ ਤੇ ਉਹ ਗਲਤ ਜਾਂ ਠੀਕ ਜਿਹੜੀ ਵੀ ਉਹਦੇ ਮੁਲਕ ਦੀ ਲਾਈਨ ਹੋਏ ਉਹਦੇ ਲਈ ਉਹ ਲੜਦਾ। ਲੇਕਿਨ ਜਿਹੜੇ ਇਸ ਸਾਰੇ ਟਕਰਾਅ ਦੇ ਲਈ ਜ਼ਿੰਮੇਵਾਰ ਹੁੰਦੇ ਨੇ ਉਹ ਆਪਣੀ ਈਗੋ ਕਰਕੇ ਹੋਣ ਆਪਣੇ ਮੁਲਕ ਦੀ ਤਾਕਤ ਵਧਾਉਣ ਕਰਕੇ ਹੋਣ ਵਿਚਾਰਾਂ ਦੇ ਮਤਭੇਦ ਕਰਕੇ ਹੋਣ। ਸੋ ਅੱਜ ਦੇ ਪੀਰੀਅਡ 'ਚ ਜੇ ਅਸੀਂ ਹੁਣ ਦੇਖੀਏ ਬੇਸ਼ੱਕ ਅਸੀਂ ਰੋਜ਼ਾਨਾ ਪਿਛਲੇ ਲਗਭਗ 2 ਹਫ਼ਤੇ ਤੋਂ
रूस यूक्रेन ਦਾ ਜਿਹੜਾ ਕਨਫਲਿਕਟ ਹੈ ਉਸ ਨੂੰ ਪੇਸ਼ ਕਰਦੇ ਆ ਆਪਣੇ ਇੱਕ ਐਂਗਲ ਤੋਂ। ਲੇਕਿਨ ਅਲਟੀਮੇਟਲੀ ਜੇ ਕੁੱਲ ਮਿਲਾ ਕੇ ਤੁਸੀਂ ਦੇਖੋਗੇ ਕਿ ਵੀ ਰੂਸ ਦੇ ਅੰਦਰ ਕੀ ਚੱਲ ਰਿਹਾ ਹੈ ਸਾਨੂੰ ਪਤਾ ਨਹੀਂ ਹੈ, ਕਿਉਂਕਿ ਜੋ ਕੁਝ ਬਾਹਰ ਦੱਸਿਆ ਜਾ ਰਿਹਾ ਜਿਹਦੇ ਲਈ ਲਫ਼ਜ਼ ਪ੍ਰੋਪੇਗੈਂਡਾ ਹੈ, ਇਸੇ ਤਰ੍ਹਾਂ ਵਿਦਨ ਯੂਕਰੇਨ ਕੀ ਚੱਲ ਰਿਹਾ ਹੈ ਸਾਡੇ ਕੋਲ ਉਹੀ ਜਾਣਕਾਰੀ ਹੈ ਜਿਹੜੀ ਕਿ ਵੈਸਟਰਨ ਸੋਰਸਿਸ ਵੱਲੋਂ ਜਾਂ ਜਿਹੜਾ ਮੀਡੀਆ ਔਰ ਖਾਸ ਤੌਰ ਤੇ ਜਦੋਂ ਅਸੀਂ ਦੇਖਦੇ ਹਾਂ ਕਿ ਸੋਸ਼ਲ ਮੀਡੀਆ ਵੀ ਇਹਨੂੰ ਕੌਣ ਲੋਕ ਓਨ ਕਰਦੇ ਨੇ, ਕਿਵੇਂ ਇਹਨੂੰ ਵਰਤਿਆ ਜਾਂਦਾ ਹੈ, ਭਾਰਤ ਦੇ ਹਵਾਲੇ ਨਾਲ ਸਾਥੋਂ ਬਿਹਤਰ ਕੋਈ ਨਹੀਂ ਜਾਣਦਾ ਕਿ ਕਿਵੇਂ ਈਵਨ ਜਦੋਂ ਇਹ ਲੱਗਦਾ ਸੀ ਕਿ ਵੀ ਫੇਸਬੁੱਕ ਜਾਂ ਟਵਿੱਟਰ ਜਾਂ ਦੂਜੇ ਇਹਨਾਂ ਤੋਂ ਕਿਵੇਂ ਗਾਇਬ ਹੋ ਗਏ, ਟਵੀਟ ਕਿਵੇਂ ਗਾਇਬ ਕਰ ਦਿੱਤੇ ਜਾਂਦੇ ਨੇ, ਕਿਵੇਂ ਵਨ ਸਾਈਡਡ ਸਰਕਾਰੀ ਵਰਸ਼ਨ ਦਿੱਤਾ ਜਾਂਦਾ ਹੈ। ਤੇ ਫਿਰ ਇਹ ਗੱਲ ਦੀ ਸਮਝ ਆਈ ਕਿ ਭਾਈ ਅਲਟੀਮੇਟਲੀ ਇਹ ਸਾਰੇ ਜਿੰਨੇ ਸੋਸ਼ਲ ਮੀਡੀਆ ਜਾਇੰਟ ਨੇ ਇਹ ਤਾਂ ਪੈਸੇ ਬਣਾ ਰਹੇ ਨੇ, ਆਮ ਲੋਕਾਂ ਦੀ ਆਵਾਜ਼ ਤੋਂ ਇਹਨਾਂ ਨੇ ਕੀ ਲੈਣਾ, ਕਿਉਂਕਿ ਇਹਨਾਂ ਨੂੰ ਇਹ ਪਤਾ ਹੈ ਵੀ ਜਿੱਥੇ ਇੰਨਾ ਵੱਡਾ ਜਿਹੜਾ ਉਹਨਾਂ ਦਾ ਸਬਸਕ੍ਰਿਪਸ਼ਨ ਬੇਸ ਹੈ ਉਹਨਾਂ ਦੀ ਹਕੂਮਤ ਨੂੰ ਤਾਂ ਇਗਨੋਰ ਕਰ ਨਹੀਂ ਸਕਦੇ। ਇਸ ਲਈ ਅਸੀਂ ਈਵਨ ਲੇਟਰ ਪਾਰਟ 'ਚ ਮੈਂ 2-3 ਦਿਨ ਪਹਿਲਾਂ ਉੱਥੋਂ ਦੇ ਮੀਡੀਆ 'ਚ ਖਬਰ ਦੇਖ ਰਿਹਾ ਸੀ ਕਿ ਦੀਪ ਸਿੱਧੂ ਦੇ ਦੁਨੀਆ ਤੋਂ ਤੁਰ ਜਾਣ ਤੋਂ ਬਾਅਦ ਉਹਨੂੰ ਐਕਸੀਡੈਂਟ ਜਾਂ ਕੰਸਪੀਰੇਸੀ ਥੱਲੇ ਜਿਨ੍ਹਾਂ ਨੇ ਡਿਸਕਸ ਕੀਤਾ ਜਾਂ ਖਾਲਿਸਤਾਨ ਦੀ ਗੱਲ ਕੀਤੀ, ਇੰਡੀਅਨ ਗਵਰਨਮੈਂਟ ਨੇ ਉਹਨਾਂ ਨੂੰ ਟਵਿੱਟਰ ਤੋਂ ਉਹ ਸਾਰੇ ਡਿਲੀਟ ਕਰਵਾਏ। ਉਹਨਾਂ ਨੇ ਕਹਿ ਕਿ ਵੀ ਇਹਨਾਂ ਨੂੰ ਡਿਲੀਟ ਕਰੋ, ਉਹਨਾਂ ਨੇ ਕਰ ਦਿੱਤੇ। ਹੁਣ ਅਦਰਵਾਈਜ਼ ਟਵਿੱਟਰ ਲੱਗਦਾ ਸੀ ਕਿ ਵੀ ਇਹਦੀ ਮੋਰ ਜਿਹੜਾ ਹੈ ਉਹ ਉਸ ਪ੍ਰੈਸ਼ਰ ਨੂੰ ਨਹੀਂ ਮੰਨਦਾ ਜਿਵੇਂ ਇੰਸਟਾਗ੍ਰਾਮ ਜਾਂ ਫੇਸਬੁੱਕ, ਕਿਉਂਕਿ ਉਹਦੇ 'ਚ ਤਾਂ ਸਾਹਮਣੇ ਆ ਗਿਆ ਸੀ ਵੀ ਇਹਨਾਂ ਦਾ ਤਾਂ ਸ਼ੇਅਰ ਹੈ ਉਹਦੇ 'ਚ ਫੇਸਬੁੱਕ ਵਾਲਿਆਂ। ਲੇਕਿਨ ਹੁਣ ਟਵਿੱਟਰ ਵੀ ਕੰਪਲਾਈ ਕਰ ਰਿਹਾ ਤੇ ਜੇ ਇਸ ਹੱਦ ਤੱਕ ਗੱਲ ਹੈ ਤੇ ਫਿਰ ਮੀਡੀਆ ਦੀ ਇੰਪੋਰਟੈਂਸ ਕੀ ਹੈ। ਔਰ ਜੇ ਪੰਜਾਬ ਦੇ ਹਵਾਲੇ ਨਾਲ ਜਿਵੇਂ ਵੀਰ ਅਰਸ਼ ਸਿੰਘ ਹੋਰਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਜਾਂ ਇਹ ਸਾਰੇ ਪੀਰੀਅਡ 'ਚ ਚੱਲਦੇ ਆ ਜੋ ਵੀ ਉੱਥੇ ਮਸਲੇ ਚਲਾਏ ਜਾ ਰਹੇ ਨੇ ਉਹਨਾਂ 'ਚ ਕਿਸੇ ਨੂੰ ਕੋਈ ਪਤਾ ਨਹੀਂ ਹਕੀਕਤ ਕੀ ਹੈ, ਕਿਵੇਂ ਖਬਰਾਂ ਪਲਾਂਟ ਕੀਤੀਆਂ ਜਾਂਦੀਆਂ ਨੇ, ਜੋ ਘਟਨਾਵਾਂ ਕਰਵਾਉਣ ਵਾਲੇ ਨੇ ਉਹ ਬਿਹਾਈਂਡ ਦਾ ਸੀਨ ਹੁੰਦੇ ਨੇ, ਅੱਗੋਂ ਜਿਹੜੇ ਲੋਕ ਇੰਨੀ ਜ਼ਿਆਦਾ ਅਨਇੰਪਲੋਇਮੈਂਟ ਹੈ, ਇੰਨੇ ਜ਼ਿਆਦਾ ਲੋਕ ਬਾਇਸਡ ਕਰ ਦਿੱਤੇ ਗਏ ਨੇ ਨੈਗੇਟਿਵ ਪ੍ਰੋਪੇਗੈਂਡੇ ਨਾਲ, ਇੰਨੀ ਨਫ਼ਰਤ ਫੈਲਾ ਦਿੱਤੀ ਗਈ ਹੈ ਕਿ ਕੋਈ ਵੀ ਨਫ਼ਰਤ ਦੇ ਨਾਲ ਭਰਿਆ ਬੰਦਾ ਉਹਨੂੰ ਸਿਰਫ ਜਿਹੜੀ ਹੈ ਉਹ ਰਿਸੋਰਸ ਪ੍ਰੋਵਾਈਡ ਕਰਨ ਦੀ ਲੋੜ ਹੁੰਦੀ ਹੈ। ਉਹ ਜੋ ਕੁਝ ਕਰਦੇ ਨੇ ਉਹ ਅਸੀਂ ਦਰਬਾਰ ਸਾਹਿਬ ਦੀ ਬੇਅਦਬੀ ਕਰਨ ਵੇਲੇ ਦੇਖਿਆ, ਉਹ ਅਸੀਂ ਸਿੰਘੂ ਬਾਰਡਰ ਦੇ ਉੱਤੇ ਕਿਵੇਂ ਅੰਮ੍ਰਿਤਸਰ ਦੇ ਇੱਕ ਪਿੰਡ ਦਾ ਨਸ਼ੇੜੀ ਬੰਦਾ ਜਾ ਕੇ ਉੱਥੇ ਕੀ ਕਰਤੂਤ ਕਰਦਾ ਹੈ। ਔਰ ਇਸ ਤਰੀਕੇ ਨਾਲ ਈਵਨ ਅਸੀਂ ਜਲੰਧਰ ਦੇ ਹਵਾਲੇ ਨਾਲ ਵੀ ਦੇਖਿਆ ਜਿੱਥੇ ਗੁਰਦੁਆਰਾ ਸਾਹਿਬ 'ਚ ਬੇਅਦਬੀ ਦੀ ਘਟਨਾ ਹੋਈ। ਔਰ ਇਹ ਨਹੀਂ ਹੈ ਵੀ ਅਸੀਂ ਇਹ ਦੇਖਦੇ ਹਾਂ ਵੀ ਈਵਨ ਕਾਲੀ ਮੰਦਰ ਪਟਿਆਲੇ ਦੇ ਵਿੱਚ ਜਿੱਥੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ, ਚੰਗੀ ਗੱਲ ਹੈ ਕਿ ਸਾਡੇ ਭਾਈਚਾਰੇ ਕਾਇਮ ਨੇ ਔਰ ਅਸੀਂ ਇਸ ਗੱਲ ਨੂੰ ਸਮਝਦੇ ਹਾਂ ਕਿ ਭਾਈ ਮਜ਼ਹਬ ਕੋਈ ਵੀ ਹੋਏ, ਹਰ ਇੱਕ ਦੀ ਜਿਹੜੀ ਮੁਕੱਦਸ ਥਾਂ ਹੈ, ਉਹਨਾਂ ਦਾ ਮੁਕੱਦਸ ਗ੍ਰੰਥ ਹੈ, ਉਹ ਸਾਡੇ ਸਭ ਲਈ ਮੁਕੱਦਸ ਹੈ। ਸਿਆਸੀ ਵਿਚਾਰਧਾਰਾ ਜਾਂ ਸਾਡੀ ਲੜਾਈ ਸਟੇਟ ਦੇ ਨਾਲ ਹੈ, ਕਿਸੇ ਮਜ਼ਹਬ ਦੇ ਨਾਲ ਨਹੀਂ ਹੈ। ਪਰ ਇਹ ਗੱਲ ਤੁਸੀਂ ਦੇਖ ਸਕਦੇ ਹੋ ਕਿ ਭਾਈ ਉਹ ਕੌਣ ਤਾਕਤਾਂ ਨੇ ਜਿਨ੍ਹਾਂ ਨੂੰ ਸੂਟ ਕਰਦਾ ਕਿ ਮਜ਼ਹਬ ਦੀ ਲੜਾਈ ਉਹਨਾਂ ਦਾ ਵੋਟ ਬੈਂਕ ਬਣਦੀ ਹੈ। ਔਰ ਅਸੀਂ ਯੂਪੀ ਦੇ ਹਵਾਲੇ ਨਾਲ ਦੇਖਿਆ ਕਿ ਹੁਣ ਤਾਂ ਉਹ ਐਗਜ਼ਿਟ ਪੋਲਸ ਦਾ ਸ਼ੁਰੂ ਹੋ ਗਿਆ ਕੰਮ, ਜਿਹਦੇ 'ਚ ਜ਼ਾਹਰ ਹੈ ਅਸੀਂ ਡਿਸਕਸ ਕਰਾਂਗੇ ਕਿ EVM ਮਸ਼ੀਨਾਂ ਦਾ ਕੀ ਕ੍ਰਿਸ਼ਮਾ ਹੋਏਗਾ, ਪਰ ਐਗਜ਼ਿਟ ਪੋਲਸ ਦੱਸ ਰਹੇ ਨੇ ਕਿ ਡਾਇਰੈਕਸ਼ਨ ਕਿਸ ਪਾਸੇ ਜਾ ਰਹੀ ਹੈ। ਸੋ ਮਤਲਬ ਇਹ ਹੈ ਵੀ ਉੱਥੇ ਨਫ਼ਰਤ ਦਾ ਸੌਦਾ ਵਿਕਦਾ ਹੈ, ਕਿਉਂਕਿ ਵੇਚਣ ਵਾਲਿਆਂ ਨੂੰ ਵੀ ਪਤਾ ਹੈ ਕਿ ਉਹਨਾਂ ਨੇ ਕਿਵੇਂ ਪਰੋਸਣਾ ਹੈ। ਔਰ ਆਮ ਲੋਕ ਇੰਨੀ ਕੁ ਜਹਾਲਤ 'ਚ ਨੇ, ਇੰਨੇ ਕੁ ਇੱਕ ਤਾਂ ਐਜੂਕੇਟਡ ਅਨਐਜੂਕੇਟਡ ਨੇ, ਇੱਕ ਤਾਂ ਹੁੰਦਾ ਕਿ ਜਿਨ੍ਹਾਂ ਨੇ ਕੋਈ ਪੜ੍ਹਿਆ ਹੀ ਨਹੀਂ, ਜਿਨ੍ਹਾਂ ਲਈ ਕਾਲਾ ਅੱਖਰ ਭੈਂਸ ਬਰਾਬਰ ਹੈ, ਉਹਨਾਂ ਦੀ ਸਮਝ ਆ ਸਕਦੀ ਹੈ। ਪਰ ਮੈਂ ਤਾਂ ਬਹੁਤ ਵਾਰ ਇਹ ਦੇਖਦਾ ਕਿ ਵੀ ਜਿਹੜੇ ਪੜ੍ਹੇ ਲਿਖੇ ਨੇ ਉਹ ਜਦੋਂ ਅਨਪੜ੍ਹ ਬਣਦੇ ਨੇ ਉਹ ਸਭ ਤੋਂ ਖਤਰਨਾਕ ਹੁੰਦੇ ਨੇ, ਕਿਉਂਕਿ ਉਹ ਆਲਰੇਡੀ ਇੱਕ ਬਾਇਸ ਲੈ ਕੇ ਤੁਰਦੇ ਨੇ ਔਰ ਉਸੇ ਹੀ ਨੈਰੇਟਿਵ ਨੂੰ ਫਿਰ ਉਹ ਅੱਗੇ ਤੋਰਦੇ ਨੇ। ਔਰ ਇਸ ਵੇਲੇ ਇੱਕ ਵੱਡਾ ਤਬਕਾ ਜਿਹੜਾ ਇਸ ਕਿਸਮ ਦੇ ਪੜ੍ਹਿਆਂ ਲਿਖਿਆਂ ਦਾ ਹੈ, ਉਹਨਾਂ ਦੇ ਲਈ ਮੋਦੀ ਤੋਂ ਵੱਡੀ ਕੋਈ ਚੀਜ਼, ਜੋ ਕੀ ਕਰ ਰਿਹਾ ਹੈ, ਉਸ ਨੇ ਕੀ ਕੀਤਾ ਹੈ, 2002 'ਚ ਕੀ ਕੀਤਾ ਹੈ। ਔਰ ਈਵਨ ਅਟਲ ਬਿਹਾਰੀ ਵਾਜਪਾਈ ਵਰਗਾ ਬੰਦਾ ਜਿਹੜਾ ਉਸ ਵੇਲੇ ਪ੍ਰਾਈਮ ਮਿਨਿਸਟਰ ਸੀ, ਜਿਹਦੇ ਥੱਲੇ ਇਹ ਚੀਫ ਮਿਨਿਸਟਰ ਸੀ ਗੁਜਰਾਤ ਦਾ, ਉਹਨੇ ਵੀ ਕਿਹਾ ਸੀ, ਉਹਨੇ ਕਿਹਾ ਕਿ ਰਾਜ ਧਰਮ ਐਸਾ ਨਹੀਂ ਸਿਖਾਤਾ ਕਿ ਭਾਈ ਜੇ ਤੁਸੀਂ ਆਪਣੀਆਂ ਹੀ ਸਕ੍ਰਿਪਚਰਸ ਦੇਖੋ ਤੇ ਰਾਜੇ ਦਾ ਵੀ ਕੋਈ ਧਰਮ ਹੁੰਦਾ, ਰਾਜੇ ਦੇ ਸਾਹਮਣੇ ਪ੍ਰਜਾ ਇੱਕ ਬਰਾਬਰ ਹੁੰਦੀ ਹੈ। ਰਾਜਾ ਆਪਣੇ ਲੋਕਾਂ ਨੂੰ ਮਰਵਾਉਣ ਦੇ ਲਈ ਸਾਜ਼ਿਸ਼ ਕਰੇ ਜਾਂ ਸਹਿਯੋਗੀ ਹੋਏ
ਲੇਕਿਨ ਕਿਉਂਕਿ ਜ਼ੋਰ ਉਹਨਾਂ ਦਾ ਸੀ ਕਿ ਜਦੋਂ ਗੋਆ ਕਨਵੈਨਸ਼ਨ ਦੇ ਵਿੱਚ ਵਾਜਪਾਈ ਨੇ ਤਾਂ ਇਹ ਇੰਡੀਕੇਸ਼ਨ ਦਿੱਤੀ ਸੀ ਵੀ ਰਿਜ਼ਾਈਨ ਕਰੇ ਚੀਫ ਮਿਨਿਸਟਰੀ ਤੋਂ, ਲੇਕਿਨ ਗੋਆ 'ਚ ਜਿੱਥੇ ਆਰਐਸਐਸ ਵਾਲੇ ਜਾਂ ਦੂਜਿਆਂ ਨੇ ਵਾਜਪਾਈ ਨੂੰ ਉਹਨਾਂ ਨੇ ਪਹਿਲਾਂ ਹੀ ਸਨੱਬ ਕਰ ਦਿੱਤਾ ਕਿ ਵੀ ਨਹੀਂ, ਉਹਨਾਂ ਨੂੰ ਲੱਗਾ ਵੀ ਇਹ ਹੁਣ ਉੱਥੋਂ ਉਹ ਹਿੰਦੂ ਹਿਰਦੇ ਸਮਰਾਟ ਬਣਾਇਆ, ਪ੍ਰਾਈਮ ਮਿਨਿਸਟਰ ਤੱਕ ਪਹੁੰਚਾਇਆ, ਔਰ ਅੱਜ ਕੀ ਵਰਤਾਰਾ ਉੱਥੇ ਸਾਰਾ ਇਸ ਮਾਮਲੇ 'ਚ ਹੈ ਇਹ ਕਹਿਣ ਦੀ ਲੋੜ ਨਹੀਂ ਹੈ। ਸੋ ਅਸੀਂ ਵੀਰ ਅਰਸ਼ ਸਿੰਘ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਇਹ ਵੀਰ ਸਮਝਦੇ ਨੇ ਕਿ TV 84 ਆਪਣੇ ਇੱਕ ਜਿਹੜਾ ਇੰਡੀਪੈਂਡੈਂਟ ਨੈਰੇਟਿਵ ਦੇ ਨਾਲ, ਜਦੋਂ ਅਸੀਂ ਇੰਡੀਪੈਂਡੈਂਟ ਕਹਿੰਦੇ ਹਾਂ ਅਸੀਂ ਇਹ ਮੰਨ ਕੇ ਤੁਰਦੇ ਹਾਂ ਵੀ ਸਾਡਾ ਵੀ ਇੱਕ ਬਾਇਸ ਹੈ, ਇਹ ਨਹੀਂ ਹੈ ਅਸੀਂ ਸਿੱਖ ਨੁਕਤਾ ਨਿਗਾਹ ਤੋਂ ਦੇਖਦੇ ਹਾਂ, ਪਰ ਕਿਉਂਕਿ ਸਿੱਖ ਨੁਕਤਾ ਨਿਗਾਹ ਦੇ ਵਿੱਚ ਬਾਇਸ ਨਹੀਂ ਹੈ। ਜਦੋਂ ਅਸੀਂ ਆਪਣੇ ਹਿੱਤਾਂ ਦੀ ਗੱਲ ਕਰਦੇ ਹਾਂ, ਅਸੀਂ ਇੱਕ ਮੁਲਕ ਸਿਰਜਣ ਦੀ ਗੱਲ ਕਰਦੇ ਹਾਂ, ਕਿਉਂਕਿ ਸਾਡਾ 75 ਸਾਲ ਦਾ ਤਜਰਬਾ ਸਾਨੂੰ ਇੱਥੇ ਲੈ ਕੇ ਆਇਆ ਕਿ ਵੀ ਇਸ ਸਟੇਟ ਦੇ ਵਿੱਚ ਜਿਹੜਾ ਸਾਨੂੰ ਜਸਟਿਸ ਨਹੀਂ ਮਿਲਿਆ, ਮਿਲਣਾ ਵੀ ਨਹੀਂ ਹੈ। ਔਰ ਇਹ ਇੱਕ ਤਾਂ ਸੀ ਕਿ ਭਾਈ ਇੰਦਰਾ ਗਾਂਧੀ, ਰਾਜੀਵ ਗਾਂਧੀ ਨੇ ਕੀਤਾ, ਉਦੋਂ ਕੁਝ ਲੋਕ ਇਹ ਕਹਿੰਦੇ ਸੀ ਕਿ ਭਾਈ ਇਹ ਤਾਂ ਕਾਂਗਰਸ ਨੇ ਜੋ ਵੀ ਸਿੱਖਾਂ ਨਾਲ ਕੀਤਾ ਬਾਕੀਆਂ ਨੂੰ, ਹੁਣ ਤਾਂ ਕੋਈ ਇਹ ਨਹੀਂ ਕਹਿ ਸਕਦਾ ਕਿਉਂਕਿ ਇੰਦਰਾ ਗਾਂਧੀ ਤੋਂ ਨਰਿੰਦਰ ਮੋਦੀ ਤੱਕ 1 ਦਰਜਨ ਤੋਂ ਜ਼ਿਆਦਾ ਪ੍ਰਾਈਮ ਮਿਨਿਸਟਰ ਬਣੇ, ਜਿਨ੍ਹਾਂ ਦੇ ਵਿੱਚ ਈਵਨ ਪਗੜੀਧਾਰੀ ਮਨਮੋਹਨ ਸਿੰਘ ਵੀ 2 ਟਰਮ ਜਿਹੜੇ ਨੇ 10 ਸਾਲ ਛੋਟੇ ਨਹੀਂ ਹੁੰਦੇ ਜੇ ਤੁਸੀਂ ਜਸਟਿਸ ਹੀ ਦੇਣਾ ਹੋਏ, ਇਨਸਾਫ ਹੀ ਦੇਣਾ ਹੋਏ। ਇਸ ਤੋਂ ਇਲਾਵਾ ਚੰਦਰ ਸ਼ੇਖਰ ਪ੍ਰਾਈਮ ਮਿਨਿਸਟਰ ਬਣਿਆ, VP ਸਿੰਘ ਬਣੇ, ਫਿਰ ਉਹ BJP ਜਿਹੜੀ ਇਸ ਸਾਂਝ ਦੇ ਨਾਲ, ਜਿਨ੍ਹਾਂ ਦੇ ਨਾਲ ਅਕਾਲੀ ਦਲ ਬਾਦਲ ਨੇ 50 ਸਾਲ ਸਾਂਝ ਨਿਭਾਈ, ਸਰਕਾਰ 1967 ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀ ਪਹਿਲੀ ਸਰਕਾਰ ਪੰਜਾਬੀ ਸੂਬਾ ਬਣਨ ਤੋਂ ਬਾਅਦ 1967 'ਚ ਬਣੀ ਸੀ, ਜਸਟਿਸ ਗੁਰਨਾਮ ਸਿੰਘ ਅਕਾਲੀ ਦਲ ਵੱਲੋਂ ਚੀਫ ਮਿਨਿਸਟਰ ਸਨ, ਉਹਦੇ 'ਚ ਭਾਰਤੀ ਜਨ ਸੰਘ ਭਾਈਵਾਲ ਸੀ, ਉਹਨਾਂ ਦੇ 2 ਮਿਨਿਸਟਰ ਸੀ, ਡਾਕਟਰ ਬਲਦੇਵ ਪ੍ਰਕਾਸ਼ ਅੰਮ੍ਰਿਤਸਰ ਤੋਂ ਔਰ ਬਲਰਾਮ ਜੀ ਦਾਸ ਟੰਡਨ ਔਰ ਮਨਮੋਹਨ ਕਾਲੀਆ ਜਲੰਧਰ ਤੋਂ। ਸੋ ਮਤਲਬ ਇਹ ਨਹੀਂ ਹੈ ਕਿ ਵੀ ਅਸੀਂ ਇਸ ਜਿਹੜਾ ਯਤਨ ਹੈ ਇਸ ਨੂੰ ਕੀਤਾ ਨਹੀਂ ਹੈ ਪੰਜਾਬ ਦੇ ਵਿੱਚ ਕਿ ਭਾਈ ਕਿਸੇ ਹਾਲਾਂਕਿ ਇਹਦੇ ਬਾਵਜੂਦ ਪੰਜਾਬੀ ਸੂਬੇ ਦਾ ਵਿਰੋਧ ਭਾਰਤੀ ਜਨ ਸੰਘ ਨੇ ਕੀਤਾ ਸੀ। ਉਹਨਾਂ ਨੇ ਤਾਂ ਯੱਗਦੱਤ ਸ਼ਰਮਾ ਹੁਸ਼ਿਆਰਪੁਰ ਤੋਂ ਹੁੰਦੇ ਸੀ, ਉਹਨਾਂ ਨੇ ਮਰਨ ਵਰਤ ਰੱਖਿਆ ਸੀ ਕਿ ਜੀ ਨਹੀਂ ਬਣਨ ਦੇਣਾ। ਪੰਜਾਬੀ ਹਿੰਦੂਆਂ ਨੂੰ ਇਹ ਪ੍ਰਚਾਰ ਕਰਕੇ ਕਿਹਾ ਗਿਆ ਸੀ ਕਿ ਆਪਣੀ ਬੋਲੀ ਹਿੰਦੀ ਲਿਖਾਓ। ਜਲੰਧਰ ਦੇ ਵਿੱਚ ਜਿਹੜੀ ਪ੍ਰੈਸ ਸੀ, ਵੀਰ ਪ੍ਰਤਾਪ, ਪੰਜਾਬ ਕੇਸਰੀ, ਹਿੰਦ ਸਮਾਚਾਰ, ਉਦੋਂ ਉਰਦੂ ਛਪਦਾ ਸੀ, ਹੁਣ ਤਾਂ ਬੰਦ ਹੋ ਗਿਆ, ਔਰ ਹਿੰਦੀ ਮਿਲਾਪ, ਇਹਨਾਂ ਸਾਰਿਆਂ ਦੀ ਮੁਹਿੰਮ ਸੀ। ਲੇਕਿਨ ਇਹਦੇ ਬਾਵਜੂਦ ਜਦੋਂ ਪਹਿਲੀ ਕੈਬਨਿਟ ਬਣਦੀ ਹੈ 1967 ਦੇ ਵਿੱਚ ਅਕਾਲੀਆਂ ਦੀ ਔਰ ਭਾਰਤੀ ਜਨ ਸੰਘ ਔਰ ਦੂਸਰਿਆਂ ਦੀ ਮਿਲਾ ਕੇ, ਉਦੋਂ ਉਹਨੂੰ SVD ਕਹਿੰਦੇ ਸੀ, ਸੰਯੁਕਤ ਵਿਧਾਇਕ ਦਲ, ਲੇਕਿਨ ਉਹੀ ਪਾਰਟ ਰਿਹਾ, ਉਹੀ ਨਫ਼ਰਤ ਰਹੀ, ਉਹੀ ਉਹਨਾਂ ਦਾ ਜਿਹੜਾ ਐਟੀਟਿਊਡ ਰਿਹਾ ਦਿੱਲੀ ਦਾ ਕਦੇ ਵੀ ਨਹੀਂ ਵਰਤਿਆ, ਜਿਹੜਾ ਬਦਲਿਆ ਹੈ। ਸੋ ਅਸੀਂ ਸਮਝਦੇ ਹਾਂ ਵੀ ਇਹ ਗੱਲ ਸਾਨੂੰ ਆਪਣੇ ਪੰਜਾਬੀ ਹਿੰਦੂ ਵੀਰ ਭੈਣਾਂ ਨੂੰ ਵੀ ਸਮਝ ਲੈਣੀ ਚਾਹੀਦੀ ਹੈ। ਔਰ ਮੈਂ ਜਦੋਂ ਉੱਥੇ ਡਾਕਟਰ ਪਿਆਰੇ ਲਾਲ ਗਰਗ ਨੇ ਜਾਂ ਡਾਕਟਰ ਧਰਮਵੀਰ ਗਾਂਧੀ ਵਰਗੇ ਲੋਕ ਨੇ, ਜਦੋਂ ਉਹ ਆਪਣੀ ਪ੍ਰੈਜੈਂਟੇਸ਼ਨ, ਹਾਲਾਂਕਿ ਉਹ ਕੋਈ ਖਾਲਿਸਤਾਨ ਦੇ ਹਮਾਇਤੀ ਨਹੀਂ ਨੇ, ਲੇਕਿਨ ਉਹ ਐਜ਼ ਏ ਪੰਜਾਬੀ ਸੋਚਦੇ ਨੇ, ਔਰ ਉਹਨਾਂ ਦਾ ਵੀ ਇਹ ਕਹਿਣਾ ਹੈ ਕਿ ਵੀ ਪੰਜਾਬ ਦੇ ਨਾਲ ਜਿਹੜਾ ਉਹ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾਂਦਾ। ਔਰ ਜਦੋਂ ਅਸੀਂ ਸਮਝਦੇ ਹਾਂ ਕਿ ਹਰ ਪੰਜਾਬੀ ਇਹ ਸਮਝਣ ਲੱਗ ਜਾਏਗਾ ਕਿ ਭਾਈ ਇਸ ਦਿੱਲੀ ਸਟੇਟ ਚੋਂ ਸਾਡੀ ਪ੍ਰੋਸਪੈਰਿਟੀ ਨਹੀਂ ਨਿਕਲਣੀ, ਸਾਡੀ ਖੁਸ਼ਹਾਲੀ ਨਹੀਂ ਨਿਕਲਣੀ, ਇਹ ਸਿਰਫ ਸਿੱਖਾਂ ਦਾ ਮੁੱਦਾ ਨਹੀਂ ਹੈ, ਇਹ ਪੰਜਾਬੀਆਂ ਦਾ ਮੁੱਦਾ ਹੈ, ਤੇ ਫਿਰ ਮੇਰਾ ਖਿਆਲ ਹੈ ਕਿ ਭਾਈ ਇਹ ਸਾਡੀ ਸਟਰਗਲ ਵੀ ਆਪਣੇ ਮੰਤਕੀ ਅੰਜਾਮ ਨੂੰ ਪਹੁੰਚੇਗੀ। ਔਰ TV 84 ਇੱਕ ਪਿਆਰ ਦਾ ਸੁਨੇਹਾ ਵੀ ਦਿੰਦਾ ਹੈ, ਅਸੀਂ ਨਫ਼ਰਤ 'ਚ ਯਕੀਨ ਨਹੀਂ ਰੱਖਦੇ, ਪਰ ਆਪਣੇ ਹੱਕਾਂ ਲਈ ਖਲੋਣਾ, ਆਪਣੇ ਹੱਕਾਂ ਦੀ ਤਰਜਮਾਨੀ ਕਰਨਾ, ਇਹ ਵੀ ਇੱਕ ਸਾਡੇ ਹਿੱਸੇ ਆਇਆ ਹੈ। ਔਰ ਅਸੀਂ ਸਮਝਦੇ ਹਾਂ ਕਿ ਸਾਡੀ ਲੜਾਈ ਸਟੇਟ ਨਾਲ ਹੈ ਔਰ ਮੋਰਲ ਇਸ਼ੂਜ਼ ਦੇ ਉੱਤੇ ਵੀ। ਹੁਣ ਬੇਸ਼ੱਕ ਸਾਡੇ ਕੁਝ ਪਾਕਿਸਤਾਨੀ ਵੀਰ ਭੈਣਾਂ ਨੂੰ ਇਹ ਪਸੰਦ ਨਹੀਂ ਹੈ ਕਿ ਵੀ ਅਸੀਂ ਯੂਕਰੇਨ ਦੇ ਮੁੱਦੇ ਦੇ ਉੱਤੇ ਜਿਹੜੀ ਹੈ ਉਹ ਰੂਸ ਦੇ ਸਪੋਰਟਰ ਕਿਉਂ ਨਹੀਂ ਹੈ। ਹਾਲਾਂ ਨੇਸ਼ਨਸ ਦੀਆਂ ਆਪਣੀਆਂ ਪਾਲਿਸੀਜ਼ ਨੇ, ਪਰ ਸਾਡੇ ਸਾਹਮਣੇ ਅੱਜ ਵੀ ਦੁਪਹਿਰੇ ਕੁਝ ਸੱਜਣ ਈਸਟਰਨ ਯੂਰਪ ਦੇ ਜਿਹੜੇ ਨੇ ਉਹਨਾਂ ਨਾਲ ਗੱਲ ਹੋ ਰਹੀ ਸੀ। ਮੈਂ ਕਿਹਾ ਮੇਰੇ ਲਈ ਕਈ ਵਾਰ ਜਦੋਂ ਰਾਤ ਨੂੰ ਮੈਂ ਸੌਣ ਤੋਂ ਲੱਗਿਆ ਵੀ ਇਹ ਹੁੰਦਾ ਹੈ ਕਿ ਭਾਈ 17 ਲੱਖ ਲੋਕ ਯੂਕਰੇਨ ਤੋਂ, ਜਿਹੜੀ UN ਰਿਫਿਊਜੀ ਏਜੰਸੀਜ਼ ਨੇ, ਤੁਸੀਂ ਦੇਖਦੇ ਹੋ ਕਿ ਮਾਵਾਂ ਬੱਚੇ ਆਪਣੀਆਂ ਮਾਵਾਂ ਦੇ ਲੱਗੇ ਹੋਏ ਨੇ, ਛਾਤੀ ਨਾਲ ਰੋ ਰਹੇ ਨੇ, ਹਸਬੈਂਡ ਜਿਹੜਾ ਉਹ ਜਾ ਰਿਹਾ ਕਿ ਵੀ ਮੈਂ ਲੜਨ ਲਈ ਜਾ ਰਿਹਾ, ਉਹ ਵਿਛੜ ਰਹੇ ਨੇ, ਔਰ ਕਿਵੇਂ ਬਾਰਡਰਾਂ ਦੇ ਉੱਤੇ ਆ ਕੇ ਕਿਸ ਹਾਲ ਦੇ ਵਿੱਚ ਵਸਦੇ ਰਸਤੇ ਘਰ।
ਸੋ ਇਹ ਛੱਡ ਦਿਓ ਵੀ ਕੌਣ ਕੀ ਹੈ, ਇਹਦੇ 'ਚ ਇਹ ਨਹੀਂ ਹੈ ਵੀ ਵੈਸਟ ਜਾਂ ਅਮਰੀਕਾ ਜਿਹੜੇ ਨੇ ਇਹ ਦੋ ਤੋਤੇ ਨੇ, ਲੇਕਿਨ ਕੋਈ ਵੀ ਜੰਗ ਜਿਹੜੀ ਹੈ, ਔਰ ਇਹ ਅਸੀਂ ਜਦੋਂ ਅਮਰੀਕਾ ਨੇ 2003 ਦੇ ਵਿੱਚ ਇਰਾਕ ਦੇ ਵਿੱਚ ਜਾ ਕੇ ਇਸ ਕਿਸਮ ਦੀ ਤਰਥਲੀ ਮਚਾਈ, ਅਫਗਾਨਿਸਤਾਨ ਦੇ ਮੁੱਦੇ ਤੇ ਸਾਡੀ 20 ਸਾਲ ਕਾਂਸਟੈਂਟ ਇਹ ਪੋਜੀਸ਼ਨ ਰਹੀ ਹੈ, ਕਸ਼ਮੀਰ ਦੇ ਮੁੱਦੇ ਤੇ ਭਾਰਤੀ ਜ਼ੁਲਮਾਂ ਦੇ ਖਿਲਾਫ ਅਸੀਂ ਆਵਾਜ਼ ਚੁੱਕਦੇ ਹਾਂ। ਸੋ ਇਹ ਇੱਕ ਸਿੱਖ ਦੇ ਵਿੱਚ ਬਿਲਟ ਇਨ ਹੈ ਕਿ ਉਹਨੂੰ ਕਿਤੇ ਵੀ ਧੱਕਾ ਪਸੰਦ ਨਹੀਂ ਹੈ, ਔਰ ਉਹਦੇ 'ਚ ਜਦੋਂ ਮਾਸੂਮ ਮਰਦਾ ਹੈ, ਮਾਸੂਮ ਸਫ਼ਰ ਕਰਦਾ ਹੈ, ਉਹ ਹਿੰਦੂ ਹੈ, ਸਿੱਖ ਹੈ, ਮੁਸਲਮਾਨ ਹੈ, ਈਸਾਈ ਹੈ, ਜਾਂ ਕੋਈ ਉਹ ਹੈ ਜਿਹੜਾ ਕਿਸੇ ਨੂੰ ਵੀ ਨਹੀਂ ਮੰਨਦਾ ਹੈ, ਔਰ ਲੇਕਿਨ ਉਹਦੀ ਤਕਲੀਫ ਜੇ ਇਨਸਾਨੀਅਤ, ਮਜ਼ਹਬ ਦਾ ਅਸਲ ਬੇਸ ਤਾਂ ਇਨਸਾਨੀਅਤ ਹੈ। ਹੁਣ ਜੇ 17 ਲੱਖ ਲੋਕ ਉੱਥੋਂ ਜਿਹੜੇ ਨੇ ਉਹ ਘਰੋਂ ਬੇਘਰ ਨੇ, ਕਿਵੇਂ ਉਹਨਾਂ ਨੇ ਅਜੇ ਮਸੀਹ ਔਰ ਯੂਕਰੇਨ ਦੀ ਕੋਈ ਆਜ਼ਾਦੀ ਨੂੰ 1992 ਦੇ ਵਿੱਚ ਹੀ ਉਹ ਆਜ਼ਾਦ ਹੋਇਆ, ਔਰ ਉਸ ਤੋਂ ਪਹਿਲਾਂ ਸੋਵੀਅਤ ਯੂਨੀਅਨ ਦੇ ਉਸ ਸਾਰੇ ਦੇ ਥੱਲੇ ਸਾਰੇ ਜਿਹੜੇ ਨੇ ਉਹਦੇ 'ਚ ਬਾਲਟਿਕ ਸਟੇਟਾਂ ਵੀ 15 ਰਿਪਬਲਿਕ ਜਿਹੜੇ ਨੇ ਸਫਰ ਕਰਦੇ ਸੀ। ਕਮਿਊਨਿਜ਼ਮ ਰਜੀਮ ਕੀ ਸੀ, ਕਿਸੇ ਨੂੰ ਕੋਈ ਭੁਲੇਖਾ ਨਹੀਂ ਹੈ, ਲੇਕਿਨ ਇਹਦੇ ਬਾਵਜੂਦ ਇਹ ਜਿਹੜੀ ਸਫਰਿੰਗ ਹੈ ਇਹ ਕਿਸੇ ਐਂਡ ਵੱਲ ਜਾਂਦੀ ਲੱਗਦੀ ਨਹੀਂ ਹੈ, ਕਿਉਂਕਿ ਇਹ ਇਸ ਕਿਸਮ ਦੀ ਇੱਕ ਪ੍ਰੌਕਸੀ ਵਾਰ ਬਣ ਗਈ ਹੈ ਜਿਹੜੀ ਪ੍ਰੋਟੈਕਟਿਡ ਹੈ, ਲੰਮੀ ਹੈ। ਪੁਤਿਨ ਜਿਸ ਬਾਰੇ ਅਕਸਰ ਅਸੀਂ ਆਪਣਾ ਤਬਸਰਾ ਦਿੱਤਾ ਹੋਇਆ ਹੈ, ਉਸ ਦਾ ਇੱਕ ਆਪਣਾ ਡ੍ਰੀਮ ਹੈ ਜਿਹਨੂੰ ਭਾਵੇਂ ਰਸ਼ੀਅਨ ਨੈਸ਼ਨਲਿਜ਼ਮ ਦੇ ਖਾਤੇ 'ਚ ਪਾ ਕੇ ਕਿਹਾ ਜਾਏ, ਲੇਕਿਨ ਇਸ ਦੇ ਨਾਲ ਉਸ ਦਾ ਅਗਲਾ ਨਿਸ਼ਾਨਾ ਕੀ ਹੋਏਗਾ। ਉਹਨੇ ਬੈਲਾਰੂਸ ਲਿਆ, ਉਹਨੇ ਜਾਰਜੀਆ ਦੇ ਉੱਤੇ ਕੀਤਾ, ਉਹਨੇ ਯੂਕਰੇਨ ਲਿਆ, ਹੁਣ ਜਿਹੜਾ ਉਹਨਾਂ ਦਾ ਮੋਲਟੋਵਾ ਜਿਹੜਾ ਨੈਕਸਟ ਇਨ ਲਾਈਨ ਹੈ। ਇਹ ਸਾਰੇ ਦੀ ਗੱਲ, ਪਰ ਮੈਂ ਜਿੱਥੇ ਹਿਊਮੈਨਿਟੇਰੀਅਨ ਐਸਪੈਕਟ ਦੀ ਸਿੱਖੀ ਦੀ ਗੱਲ ਕੀਤੀ ਹੈ, ਮੁੱਢਲੇ ਦਿਨਾਂ ਦੇ ਵਿੱਚ ਹੀ ਖਾਲਸਾ ਏਡ ਔਰ ਯੂਨਾਈਟਿਡ ਸਿੱਖਸ ਨੇ ਪੋਲੈਂਡ ਯੂਕਰੇਨ ਬਾਰਡਰ ਦੇ ਉੱਤੇ ਜਿਹੜੇ ਨੇ ਉਹ ਕੈਂਪ ਆਪਣੇ ਲਾ ਕੇ ਸਰਵਿਸ ਦਾ ਕੰਮ ਸ਼ੁਰੂ ਕੀਤਾ ਸੀ। ਉੱਥੇ ਫਸੇ ਵਿਦਿਆਰਥੀਆਂ ਨੂੰ ਕੱਢਣ ਦੇ ਲਈ ਵੀ ਆਪਣਾ ਰੋਲ ਪਲੇ ਕੀਤਾ, ਔਰ ਅੱਜ ਸਾਡੇ ਵੀਰ ਸਰ ਜਸਬੀਰ ਸਿੰਘ ਸੰਧੂ ਉਹਨਾਂ ਨੇ ਸਿੱਖਸ ਫਾਰ ਜਸਟਿਸ ਵੱਲੋਂ ਜਿਹੜਾ ਇਹ ਮੈਸੇਜ ਵੀ ਦਿੱਤਾ ਹੈ, ਔਰ ਉਹ ਖਬਰ ਵੀ ਦਿੱਤੀ ਹੈ ਕਿ ਕਿਵੇਂ ਸਿੱਖਸ ਫਾਰ ਜਸਟਿਸ ਵੱਲੋਂ ਯੂਕਰੇਨ ਪੋਲੈਂਡ ਬਾਰਡਰ ਦੇ ਉੱਤੇ ਖਾਲਿਸਤਾਨੀ ਝੰਡੇ ਦੇ ਥੱਲੇ ਜਿਹੜਾ ਉਹ ਰਿਲੀਫ ਵਰਕ ਸ਼ੁਰੂ ਕੀਤਾ ਗਿਆ, ਔਰ ਅਸੀਂ ਸਮਝਦੇ ਹਾਂ ਕਿ ਇਹ ਹੈ ਜਿੱਥੇ ਤੁਸੀਂ ਮੈਸੇਜ ਦਿੰਦੇ ਹੋ, ਔਰ ਉਹ ਇਨਸਾਨੀਅਤ ਦਾ ਮੈਸੇਜ ਹੈ, ਪਿਆਰ ਦਾ ਮੈਸੇਜ ਹੈ, ਔਰ ਜਦੋਂ ਤੁਸੀਂ ਖਾਲਿਸਤਾਨ ਦੇ ਝੰਡੇ ਥੱਲੇ ਇਹ ਮੈਸੇਜ ਦਿੰਦੇ ਹੋ, ਫਿਰ ਇਹ ਹੈ ਕਿ ਭਾਈ ਅੱਜ ਸਾਡੇ ਕੋਲ ਮੁਲਕ ਨਹੀਂ ਹੈ। ਇਹਦੇ ਬਾਵਜੂਦ ਦੁਨੀਆ ਦੇ 150 ਤੋਂ ਜ਼ਿਆਦਾ ਦੇਸ਼ਾਂ ਜਿੱਥੇ ਗੁਰਦੁਆਰੇ ਨੇ ਉਹ ਕਿਵੇਂ ਸਾਰੀ ਇਨਸਾਨੀਅਤ ਦੀ ਮਦਦ ਦੇ ਉੱਤੇ ਆਉਂਦੇ ਨੇ। ਕੋਵਿਡ-19 ਦੇ ਪੀਰੀਅਡ 'ਚ ਦੇਖਿਆ, ਔਰ ਪਿਛਲੇ ਦਿਨਾਂ 'ਚ ਹਾਲਾਂ ਹਰ ਇੱਕ ਦੀ ਇੱਕ ਪਾਰਟੀ ਐਂਗਲ ਵੀ ਹੁੰਦਾ ਜਦੋਂ ਉਸ ਯੂਕਰੇਨ ਪੋਲੈਂਡ ਦੇ ਬਾਰਡਰ ਦੇ ਉੱਤੇ ਗੁਰਜੀਤ ਸਿੰਘ ਔਜਲਾ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਹੈ, ਉਹਨੂੰ ਇੱਕ ਨਿਊਜ਼ 18 ਵਾਲਾ ਇੰਟਰਵਿਊ ਕਰ ਰਿਹਾ ਸੀ, ਤੇ ਉਹਨੂੰ ਕਿਹਾ ਹੁਣ ਤੁਸੀਂ ਦੇਖੋ ਵੀ ਇੱਕ ਹਕੂਮਤਾਂ ਦਾ ਕੰਮ ਹੁੰਦਾ ਹੀ ਹੈ ਆਪਣੇ ਜਿਹੜੇ ਉਹਨਾਂ ਦੇ ਨੈਸ਼ਨਲਸ ਨੇ, ਉਹਨਾਂ ਦੇ ਸਿਟੀਜ਼ਨ ਨੇ, ਉਹਨਾਂ ਨੂੰ ਪ੍ਰੋਟੈਕਟ ਕਰਨਾ। ਹਾਲਾਂ ਇਹ ਪੁੱਛਿਆ ਜਾ ਸਕਦਾ ਹੈ, ਚਲੋ ਇਸ ਗੱਲ ਦੀ ਸਾਨੂੰ ਤਸੱਲੀ ਹੈ ਕਿ 17-18 ਹਜ਼ਾਰ ਇੰਡੀਅਨ ਸਟੂਡੈਂਟ ਜਿਨ੍ਹਾਂ 'ਚ ਪੰਜਾਬੀ ਵੀ ਨੇ ਉਹ ਸੇਫਲੀ ਆਪਣੇ ਘਰਾਂ 'ਚ ਆਏ ਨੇ, ਉਹਨਾਂ ਨੂੰ ਠੀਕ ਠਾਕ ਜਿਹੜਾ ਹੈ ਉਹ ਪਹੁੰਚ ਗਿਆ ਹੈ। ਮਾਪਿਓ ਨੂੰ ਪੁੱਛੋ ਜਿਨ੍ਹਾਂ ਨੇ ਕਰੋੜ ਰੁਪਇਆ ਲਾ ਕੇ ਭੇਜਿਆ, ਫਿਰ ਉਹਨਾਂ ਦੀ ਸੇਫਟੀ ਕੀ ਹੈ। ਲੇਕਿਨ ਗੱਲ ਇਹ ਹੈ ਵੀ ਅਸੀਂ ਇਸ ਹੱਦ ਤੱਕ ਜਾਲ ਸੁਸਾਇਟੀ ਬਣ ਚੁੱਕੇ ਹਾਂ, ਉੱਥੋਂ ਦੀ ਮੈਂ ਗੱਲ ਕਰਦਾ ਕਿ ਸਵਾਲ ਪੁੱਛਿਆ ਨਹੀਂ ਜਾਂਦਾ ਕਿ ਭਾਈ ਇਹ ਜਿਹੜੀ ਸਫਰਿੰਗ 'ਚੋਂ ਇਹ ਸਾਰੇ ਸਟੂਡੈਂਟ ਨਿਕਲੇ, ਔਰ ਅਜੇ ਵੀ ਜਿਹੜਾ 1500 ਕਿਲੋਮੀਟਰ ਦੂਰ ਹੈ ਇਧਰਲੇ ਬਾਰਡਰ ਤੋਂ, ਪੋਲੈਂਡ ਜਾਂ ਰੋਮਾਨੀਆ ਜਾਂ ਹੰਗਰੀ ਵਾਲੇ ਤੋਂ, ਉਹ ਸੂਮੀ ਕੇ ਕੀ ਏਰੀਆ ਹੈ ਉਸ ਦੇ ਵਿੱਚ ਫਸੇ ਹੋਏ ਨੇ ਸਟੂਡੈਂਟ 1000 ਦੇ ਕਰੀਬ। ਉਹ ਕੱਢਣ ਲਈ ਉਹਨਾਂ ਨੂੰ ਬੱਸਾਂ ਤੇ ਬਿਠਾਇਆ ਹੀ ਸੀ ਕਿ ਇੱਕਦਮ ਫਾਇਰਿੰਗ ਸ਼ੁਰੂ ਹੋਈ, ਫਿਰ ਉਹਨਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਕਿ ਤੁਸੀਂ ਵਾਪਸ ਚਲੇ ਜਾਓ ਸੂਮੀ ਬਾਰਡਰ ਦੇ ਉੱਤੇ। ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਇਹ ਸਿਰਫ ਇੰਡੀਅਨ ਸਟੂਡੈਂਟਸ ਦੇ ਹਵਾਲੇ ਨਾਲ ਹੀ ਇਹ ਖਬਰਾਂ ਕਿਉਂ ਆ ਰਹੀਆਂ ਜਾਂ ਨਾਈਜੀਰੀਆ ਦੇ ਹਵਾਲੇ ਨਾਲ ਨੇ, ਕਿਉਂਕਿ ਬਾਕੀ ਸਾਰੇ ਮੁਲਕਾਂ ਵਾਲਿਆਂ ਨੇ ਟਾਈਮ ਸਿਰ ਜਿਹੜੀ ਹੈ ਉਹ ਐਡਵਾਈਜ਼ਰੀ ਦੇ ਕੇ ਆਪਣੇ ਸਟੂਡੈਂਟ, ਆਪਣੇ ਸਿਟੀਜ਼ਨ ਬਾਹਰ ਕੱਢ ਲਏ। ਹੁਣ ਦੇਖੋ ਇੰਟੈਲੀਜੈਂਸ ਏਜੰਸੀਆਂ ਨੂੰ ਅਮਰੀਕਾ ਉਸ ਤੋਂ ਵੀ ਮਹੀਨਾ ਪਹਿਲਾਂ ਤੋਂ ਕਹਿ ਰਿਹਾ ਸੀ ਰੂਸ ਨੇ ਅੱਜ ਹਮਲਾ ਕਰਨਾ, ਕੱਲ ਕਰਨਾ, ਤੇ ਜਿਹੜੀ ਇੰਨੇ ਆਪਣੇ ਆਪ ਨੂੰ ਅਲਰਟ ਕਹਿੰਦਾ ਹੈ ਜਾਂ ਮੋਦੀ ਕਹਿੰਦਾ, ਦੇਖੋ ਜੀ
ਆਪਰੇਸ਼ਨ ਗੰਗਾ ਉਹਨੇ ਦੱਸ ਦਿੱਤਾ ਹੈ ਕਿ ਭਾਰਤ ਦਾ ਦੁਨੀਆ ਤੇ ਕਿੰਨਾ ਪ੍ਰਭਾਵ ਵੱਧ ਰਿਹਾ। ਹੁਣ ਜਿਵੇਂ ਕੋਵਿਡ-19 ਚ 35-40 ਲੱਖ ਲੋਕ ਮਰਵਾ ਕੇ ਤੇ ਜਾ ਕੇ योगी आदित्यनाथ की पिठ ठोक रहा सी मोदी के, देखो योगी जी ने कितना बड़ा काम किया। और पार्लियामेंट च खलो के उन्हों का हेल्थ ऑन रिकॉर्ड है स्टेटमेंट, हेल्थ मिनिस्टर कह रहा सी कि इत्थे कोई भी बंदा ऑक्सीजन की कमी करके नहीं मरिया। और तुसी हज़ारां वीडियोज़ ने दिल्ली वर्गे शहर दे विच चंगे चंगे लोग वड्डे वड्डे कोठियां च रहण वाले बेचारे सैकड़े, गरीब तो मरदा ही रहा है, लेकिन ये पहली बार सी कि ये भी देखण च आया कि भाई पैसा है, दौलत है, ऑक्सीजन ही नहीं है। और ये सिखां दे हिस्से आया कि उन्होंने जाके ऑक्सीजन लंगर लाया। पहली बार दुनिया की डिक्शनरी च एक नवा लफज शामिल होया। लेकिन जेड़ा उस बेशर्मी नाल जेड़ी हुकूमत पार्लियामेंट च खलो के कह सकती है कि जी देखो कोई मरिया ही नहीं, साडे कोल तो कोई डाटा ही नहीं है। हुण उही गल एक देखो जी ऑपरेशन गंगा ये दस रहा है कि जी असी किन्नी साडी एफिशिएंसी हो गई। भाई तुहाडी फेलियर है, तुसी उन्हां स्टूडेंट्स नूं और जिन्ने, और मैं एक गल नूं एप्रीशिएट करदा हां, शायद साडी जनरेशन तो अगली जनरेशन दे बच्चे बच्चियां बहुत सियाणे ने, बहुत सारियां मैं वीडियोज़ हैं जिस हिम्मत नाल ओह उन्हां थावां दे उत्ते उन्हां ने लिमिटेड साधना च सरवाइव कीता है। जिवें उन्हां ने अपने तरीके लभे, कोई बस राहीं कोई 30-30 मील, मैं तो हैरान भी हुंदा भी वाकई ਅਸੀਂ ਤਾਂ ਐਵੇਂ ਕੋਕਾ ਕੋਲਾ ਜਨਰੇਸ਼ਨ ਕਹਿੰਦੇ 30-30 ਮੀਲ ਚੱਲਦੇ ਵੀ ਨੇ, ਔਰ ਮੁੰਡੇ ਕੁੜੀਆਂ ਜਿਵੇਂ, ਔਰ ਉਹਨਾਂ ਨੇ ਹਿੰਮਤ ਨਹੀਂ ਛੱਡੀ। ਉਹ ਫੇਲਿਅਰ ਤੁਹਾਡੀ ਇਹ ਹੈ ਵੀ ਤੁਸੀਂ ਬਾਰਡਰ ਤੇ ਤਾਂ ਭਾਵੇਂ ਮਹੀਨਾ ਉਹ ਬੈਠੇ ਰਹਿੰਦੇ ਹੋ, ਤਾਂ ਉਹਨਾਂ ਦੇ ਪੇਰੈਂਟਸ ਨੇ ਲਿਆਣਾ ਸੀ ਉਹਨਾਂ ਨੂੰ, ਤੁਸੀਂ ਤਾਂ ਉੱਥੋਂ ਜਹਾਜ਼ ਭੇਜ ਕੇ ਲਿਆਂਦੇ ਨੇ। ਵਿਦ ਇਨ ਯੂਕਰੇਨ ਤੁਹਾਡਾ ਇਨਫਲੂਐਂਸ ਕਿੱਥੇ ਸੀ ਵੀ ਤੁਸੀਂ ਉਹਨਾਂ ਬੱਚਿਆਂ ਨੂੰ ਕੋਈ ਰਾਹਤ ਪ੍ਰੋਵਾਈਡ ਨਹੀਂ ਕੀਤੀ, ਤੁਸੀਂ ਉਹਨਾਂ ਦੇ ਲਈ ਕੋਈ ਐਸਾ ਪ੍ਰਬੰਧ ਨਹੀਂ ਕਰ ਸਕੇ। ਨਹੀਂ ਤਾਂ ਇਨਫਲੂਐਂਸ ਹੁੰਦਾ ਹੈ ਅਮਰੀਕਨ ਜਿੱਥੇ ਵੀ ਹੋਣ, ਜਿਨ੍ਹਾਂ ਹਾਲਾਤਾਂ 'ਚ ਹੁਣ ਮਤਲਬ ਤੁਸੀਂ ਇਨਫਲੂਐਂਸ ਦੇਖੋ। 9/11 ਅਮਰੀਕਾ 'ਚ ਹੋਇਆ, ਅਮਰੀਕਾ ਦੀ ਧਰਤੀ ਤੇ ਪਹਿਲਾ ਇਸ ਲੈਵਲ ਦਾ ਅਟੈਕ ਸੀ। 3000 ਬੰਦਾ ਨਿਊਯਾਰਕ 'ਚ ਮਰਿਆ, ਕਿੰਨੇ ਜਿਹੜੇ ਨੇ ਹੰਡਰਡਸ ਆਫ ਦੈਮ ਪੈਂਟਾਗਨ ਅਟੈਕ 'ਚ ਮਰੇ। ਜਿੰਨੇ ਸਾਊਦੀ ਅਰੇਬੀਆ ਦੇ ਕਿੰਗਸ, ਪ੍ਰਿੰਸਸ, ਉਹਨਾਂ ਦੇ ਬੱਚੇ ਬੱਚੀਆਂ ਸਾਰੇ ਅਮਰੀਕਨ ਪਲੇਨ ਗਰਾਊਂਡਡ ਕਰ ਦਿੱਤੇ ਗਏ। ਲੇਕਿਨ ਉਹ ਸਾਰਿਆਂ ਨੂੰ ਸੇਫਲੀ ਅਗਲੇ ਦਿਨ ਸਵੇਰੇ ਜਹਾਜ਼ ਦੇ ਵਿੱਚ ਜਿਹੜਾ ਉਹ ਉਹਨਾਂ ਦੇ ਵਾਪਸ ਸਾਊਦੀ ਅਰੇਬੀਆ ਪਹੁੰਚਾ ਦਿੱਤਾ ਗਿਆ ਸੀ। ਹੁਣ ਤੁਸੀਂ ਇਹ ਅੰਦਾਜ਼ਾ ਲਾਓ ਕਿ ਵੀ ਅਮਰੀਕਨ ਸਿਟੀਜ਼ਨ ਮਰੇ ਹੋਣ ਤੇ ਉਹ ਕਿਵੇਂ ਚਲੇ ਗਏ, ਕਿਉਂਕਿ ਇਹ ਹਕੂਮਤਾਂ ਦੇ ਅਰੇਂਜਮੈਂਟ ਹੁੰਦੇ ਨੇ। ਕੋਈ ਜ਼ਰੂਰੀ ਨਹੀਂ ਵੀ ਹਰ ਗੱਲ ਤੁਸੀਂ ਪਬਲਿਕਲੀ ਡਿਸਕਸ ਕਰਨੀ ਹੁੰਦੀ ਹੈ, ਇਹ ਅੰਡਰਹੈਂਡ ਡਿਪਲੋਮੇਸੀ ਹੁੰਦੀ ਹੈ। ਇਹਨਾਂ ਨੂੰ ਵੀ ਪਤਾ ਸੀ ਕਿ ਭਾਈ ਹੁਣ ਅਮਰੀਕਨ ਗੁੱਸੇ 'ਚ ਨੇ, ਅਟੈਕ ਹੋਣਗੇ, ਕਿਉਂਕਿ ਉਹ ਸਾਊਦੀ ਸੀ ਸਾਰੇ ਜਿਨ੍ਹਾਂ ਨੇ ਕੀਤਾ ਜਾਂ ਇਜਿਪਸ਼ੀਅਨ ਸੀ ਕਰਨ ਵਾਲੇ, ਔਰ ਉਹ ਸਾਰੇ ਸੇਫਲੀ ਕੱਢੇ ਗਏ। ਤੇ ਤੁਹਾਡੇ ਦੋਨੋਂ ਹੀ ਦੋਸਤ ਮੁਲਕ ਨੇ, ਰੂਸ ਵੀ ਤੁਹਾਡਾ ਦੋਸਤ ਹੈ, ਯੂਕਰੇਨ ਵੀ ਤੁਹਾਡਾ ਦੋਸਤ ਹੈ, ਤੁਸੀਂ ਕਿਸ ਸਫਰਿੰਗ ਚੋਂ ਬੱਚਿਆਂ ਨੂੰ ਕੱਢ ਰਹੇ ਹੋ? ਉਹਨੂੰ ਔਜਲੇ ਨੂੰ ਵਾਰ-ਵਾਰ ਪੁੱਛ ਰਿਹਾ ਕਿ ਜੀ ਆਪਰੇਸ਼ਨ ਗੰਗਾ ਕੇ ਲਈ ਆਪ ਆਇਆ? ਕਹਿੰਦਾ ਨਹੀਂ, ਮੈਂ ਆਪਰੇਸ਼ਨ ਗੰਗਾ ਤੇ ਨਹੀਂ ਆਇਆ, ਮੈਂ ਆਪਣੀ ਟਿਕਟ ਲੈ ਕੇ ਆਪ ਆਇਆ ਕਿਉਂਕਿ ਮੇਰੇ ਜ਼ਿਲ੍ਹੇ ਦੇ ਮੁੰਡੇ ਕੁੜੀਆਂ ਇੱਥੇ ਫਸੇ ਹੋਏ ਨੇ, ਉਹਨਾਂ ਨੂੰ ਕੱਢਣ। ਫਿਰ ਆਪਰੇਸ਼ਨ ਗੰਗਾ ਕੀ ਕਾਮਯਾਬੀ, ਉਹ ਕਹਿੰਦਾ ਮੈਨੂੰ ਗੰਗਾ ਤੇ ਪਤਾ ਨਹੀਂ ਆਪਰੇਸ਼ਨ ਗੰਗਾ ਕਿ ਕੋਈ ਸਰੋਵਰ ਆਪਰੇਸ਼ਨ ਹੈ। ਮੈਂ ਤਾਂ ਇੱਥੇ ਆ ਕੇ ਗੁਰਦੁਆਰਾ ਹੀ ਦੇਖਿਆ ਜਾਂ ਬਾਅਦ ਦੇ ਵਿੱਚ ਮੰਦਿਰ ਦੇ ਵਿੱਚ ਲੋਕਾਂ ਨੂੰ ਅਕਮੋਡੇਟ ਕੀਤਾ ਗਿਆ, ਮੈਨੂੰ ਨਹੀਂ ਪਤਾ ਵੀ ਹਕੂਮਤੀ ਪ੍ਰਬੰਧ ਕੀ ਨੇ। ਹੁਣ ਇਹ ਹੈ ਫੇਲਿਅਰ। ਲੇਕਿਨ ਇੰਨੀ ਵੱਡੀ ਫੇਲਿਅਰ ਨੂੰ ਵੀ, ਔਰ 1000 ਬੱਚਾ ਜਿਹੜਾ ਸੂਮੀ ਦੇ ਵਿੱਚ ਫਸਿਆ ਹੋਇਆ ਕਿਸ ਹਾਲ 'ਚ ਹੈ, ਵੀ ਪ੍ਰੇ ਕਿ ਉਹਨਾਂ 'ਚੋਂ ਕੋਈ ਕਿਸੇ ਦਾ ਜਾਨੀ ਨੁਕਸਾਨ ਨਾ ਹੋਏ। ਕਿਉਂਕਿ ਸੀਜ਼ ਫਾਇਰ ਜਿਹੜਾ ਹੁਣ ਸੀ ਕਿ ਭਾਈ ਉਹਦੇ 'ਚੋਂ 3 ਰਾਊਟ ਸੀ ਦਿੱਤੇ ਕਿ ਜੀ ਗੱਲਬਾਤ ਹੋ ਗਈ ਆ, ਉਹਨਾਂ ਨੂੰ ਕੱਢਿਆ ਜਾਏਗਾ, ਪਰ ਉਹ ਗੱਲਬਾਤ ਜਿਹੜੀ ਹੈ ਇੱਕ ਤਾਂ ਇੱਕਦਮ ਟੁੱਟ ਗਈ, ਕਿਉਂਕਿ ਇਹ ਜਿਹੜੇ ਤਿੰਨੋਂ ਹੀ ਖੀਵ, ਮੈਰੀਓਪੋਲ, ਸੂਮੀ ਔਰ ਖਾਰਕੀਵ 'ਚ ਜਿਹੜੇ ਫਸੇ ਨੇ, ਉਹਨਾਂ ਨੂੰ ਜੇ ਬਾਹਰ ਕੱਢਿਆ ਜਾਣਾ ਸੀ, ਜਾਂ ਰਸ਼ੀਆ ਦੇ ਨਾਲ ਬਾਰਡਰ ਲੱਗਦਾ ਕਿਉਂਕਿ ਇਹ ਜਿਹੜੇ ਸੂਮੀ ਵਾਲੇ ਨੇ ਰਸ਼ੀਅਨ ਬਾਰਡਰ ਦੇ ਨੇੜੇ ਨੇ, ਤੇ ਜਾਂ ਬੈਲਾਰੂਸ ਜਿਹਦੇ ਤੇ ਰਸ਼ੀਅਨ ਇਨਫਲੂਐਂਸ ਹੈ। ਯੂਕਰੇਨ ਨੇ ਕਿਹਾ ਵੀ ਨਹੀਂ, ਇਹ ਨਹੀਂ ਹੈ, ਇਹਦਾ ਮਤਲਬ ਇਹ ਹੈ ਕਿ ਵੀ ਇਹਦਾ ਇੱਕ ਐਗਜ਼ਿਟ ਰੂਟ ਸ਼ੁਰੂ ਹੋ ਜਾਏਗਾ। ਉਹਨੇ ਕਿਹਾ ਵੀ ਨਹੀਂ, ਉਹਨਾਂ ਨੂੰ ਵਿਦ ਇਨ ਯੂਕਰੇਨ ਦੂਸਰੇ ਥਾਵਾਂ ਤੇ ਵੀ ਪਹੁੰਚਾਇਆ ਜਾਏ। ਉਹ ਗੱਲਬਾਤ ਟੁੱਟ ਗਈ, ਔਰ ਜਿਹੜੇ ਸਟੂਡੈਂਟ ਬਾਹਰ ਆ ਕੇ ਸੂਮੀ ਵਾਲੇ ਬੈਠੇ ਵੀ ਸੀ ਬੱਸਾਂ 'ਚ, ਉਹਨਾਂ ਨੂੰ ਵਾਪਸ ਹਦਾਇਤ ਵਾਪਸ ਚਲੇ ਗਏ ਨੇ। ਕੱਲ ਕੀ ਹੁੰਦਾ ਹੈ ਪਤਾ ਨਹੀਂ। ਹੁਣ ਰਸ਼ੀਅਨ ਸ਼ੈਲਿੰਗ ਜਿਹੜੀ ਉਹ ਬਰਾਬਰ ਜਾਰੀ ਹੈ, ਔਰ ਇਹ ਜਿਹੜੇ ਨੇ ਹੁਣ ਦੋਨੋਂ ਇੱਕ ਦੂਸਰੇ ਨੂੰ ਬਲੇਮ ਕਰ ਰਹੇ ਨੇ। ਰੂਸ ਯੂਕਰੇਨ ਨੂੰ ਕਰ ਰਿਹਾ, ਯੂਕਰੇਨ ਰੂਸ ਨੂੰ ਕਰ ਰਿਹਾ। ਨਾਲ ਦੇ ਨਾਲ ਯੂਕਰੇਨ ਨੇ ਕਿਹਾ ਵੀ ਇਹ ਜਿਹੜੀ ਰੂਸ ਦੀ ਪ੍ਰਪੋਜ਼ਲ ਹੈ ਇਮੋਰਲ ਸੀ, ਕਿਉਂਕਿ ਇਟ ਐਮਰਜ ਮੈਨੀ ਆਫ ਦਾ ਰੂਟਸ ਵੁੱਡ ਓਨਲੀ ਟੇਕ ਸਿਵਿਲੀਅਨਸ ਟੂ ਰਸ਼ੀਆ ਔਰ ਇਟਸ ਐਲਾਈ ਬੈਲਾਰੂਸ। ਔਰ
ਲੱਖਾਂ ਲੋਕ ਫਸੇ ਹੋਏ ਨੇ, ਪਾਵਰ ਬਿਜਲੀ ਨਹੀਂ ਹੈ, ਪਾਣੀ ਨਹੀਂ ਹੈ, ਔਰ ਫੂਡ ਦੀ ਜਿਹੜੀ ਹੈ ਉਹ ਵੀ ਕਿੱਲਤ ਹੁੰਦੀ ਜਾ ਰਹੀ ਹੈ। ਔਰ ਸਭ ਤੋਂ ਵਰਸਟ ਪਾਰਟ ਜਿਹੜਾ ਹੈ ਉਹ ਇਹ ਹੈ ਕਿ ਦੁਨੀਆ ਭਰ ਦੇ ਵਿੱਚ ਸਫਰਿੰਗ ਆਇਲ ਪ੍ਰਾਈਸਿਸ। ਹੁਣ ਤੁਸੀਂ ਇੱਥੇ ਵੀ ਜਾਓ, ਪ੍ਰਾਈਸ ਕਿੱਥੇ ਚਲਾ ਗਿਆ ਹੈ, ਕਿਉਂਕਿ ਜਿਹੜੀ ਕਰੂਡ ਆਇਲ ਦੀ ਬੈਰਲ ਜਿਹੜੀ ਹੈ ਉਹ ਕੁਝ ਹਫ਼ਤੇ ਪਹਿਲਾਂ ਤੱਕ $65-70 ਸੀ, 125 ਤੱਕ ਪਹੁੰਚ ਗਈ। ਔਰ ਜੇ ਇਹ ਹਾਲਾਂਕਿ ਸੀਜ਼ ਫਾਇਰ ਕਰਵਾਉਣ ਦੇ ਲਈ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਵੀ ਖੁਦ ਉੱਥੇ ਗਿਆ ਹੈ, ਮੋਦੀ ਨੇ ਵੀ ਕਲੇਮ ਕੀਤਾ ਜੀ ਮੈਂ ਪੁਤਿਨ ਨਾਲ ਗੱਲ ਕੀਤੀ, ਪਤਾ ਨਹੀਂ ਹਿੰਦੀ 'ਚ ਕੀਤੀ ਕਿ ਅੰਗਰੇਜ਼ੀ 'ਚ ਕੀਤੀ ਜਾਂ ਰਸ਼ੀਅਨ 'ਚ ਕੀਤੀ, ਹੋ ਸਕਦਾ ਰਸ਼ੀਅਨ ਵੀ ਆਉਂਦੀ ਹੋਏ। ਲੇਕਿਨ ਟਰਾਈ ਜਿਹੜੀ ਹੈ ਉਹ ਹੋ ਰਹੀ ਹੈ। ਈਵਨ US ਸੈਕਟਰੀ ਆਫ ਸਟੇਟ ਨੇ ਚਾਈਨਾ ਦੇ ਫਾਰਨ ਮਿਨਿਸਟਰ ਨਾਲ ਵੀ ਕੀਤੀ ਕਿ ਭਾਈ ਕੋਈ ਨਾ, ਹਾਲਾਂ ਕੋਈ ਕਾਮਨ ਮੀਟਿੰਗ ਗਰਾਊਂਡ ਨਹੀਂ ਹੈ। ਔਰ ਜਿਵੇਂ ਜਿਹੜਾ ਇਸ ਵੇਲੇ ਤੇਲ ਦੀਆਂ ਕੀਮਤਾਂ ਪਿਛਲੇ 13 ਸਾਲ ਦੇ ਵਿੱਚ ਸਭ ਤੋਂ ਜ਼ਿਆਦਾ ਨੇ। ਔਰ ਦੂਸਰਾ ਪਾਰਟ ਅਸੀਂ ਇਹ ਦੇਖ ਰਹੇ ਹਾਂ ਕਿ ਇੰਡੀਆ ਦਾ ਕਲੇਮ ਕਿ ਜੀ 17,000 ਉਹ ਤਾਂ ਚਲੋ ਵਾਪਸ ਆ ਗਏ ਠੀਕ ਠਾਕ, ਪਰ 1000 ਤੋਂ ਜ਼ਿਆਦਾ ਅਜੇ ਫਸੇ ਹੋਏ ਨੇ। ਹੁਣ ਜਿਹੜੀ ਗੱਲ ਜਿਹੜਾ ਤੁਸੀਂ ਬਿਗਨਿੰਗ ਦੇ ਵਿੱਚ ਹੀ ਬਰੀਫਿੰਗ 'ਚ ਕਿਹਾ ਕਿ ਕੀ ਇਹ ਯੂਕਰੇਨ ਰੂਸ ਦਾ ਇੱਕ ਹੋਰ ਅਫਗਾਨਿਸਤਾਨ ਬਣੇਗਾ, ਇਸ ਲਈ ਕਿ ਉਹੀ ਸੋਵੀਅਤ ਯੂਨੀਅਨ 1979 ਵਾਲਾ ਜਿਹੜਾ ਬਿਨਾਂ ਰੋਕ ਟੋਕ 50ਵਿਆਂ 'ਚ 60ਵਿਆਂ 'ਚ 70ਵਿਆਂ 'ਚ ਹੰਗਰੀ, ਚੈਕੋਸਲੋਵਾਕੀਆ, ਪੋਲੈਂਡ ਉਹਦੇ 'ਚ ਫੌਜਾਂ ਵਾੜ ਕੇ ਕਬਜ਼ਾ ਕਰ ਲਿਆ ਸੀ, ਔਰ ਉਸੇ ਥੱਲੇ 1979 'ਚ ਅਫਗਾਨਿਸਤਾਨ 'ਚ ਪਹੁੰਚ ਗਿਆ ਸੀ। ਪਰ ਅਫਗਾਨਿਸਤਾਨ ਫਿਰ ਜਿਹੜਾ ਹੈ ਉਹਦਾ ਵਾਟਰਲੂ ਬਣਿਆ। ਤਾਰੀਖ ਦੇ ਸਟੂਡੈਂਟ ਜਾਣਦੇ ਨੇ ਕਿ ਉਹ ਨੈਪੋਲੀਅਨ ਬੋਨਾਪਾਰਟ ਜਿਹੜਾ 4 ਚੁਫੇਰੇ ਜਿੱਤ ਦੇ ਡੰਕੇ ਵਜਾ ਰਿਹਾ ਸੀ, ਉਹਨੇ ਕਿੰਨਾ ਯੂਰਪ ਜਿੱਤ ਰਿਹਾ ਸੀ, ਅਖੀਰ ਵਾਟਰਲੂ ਦੀ ਲੜਾਈ ਦੇ ਵਿੱਚ ਉਹ ਹਾਰ ਗਿਆ ਔਰ ਪ੍ਰਿਜ਼ਨਰ ਬਣਾ ਲਿਆ ਗਿਆ, ਕੈਦੀ ਬਣਾ ਲਿਆ ਗਿਆ, ਕੈਦ ਦੇ ਵਿੱਚ ਉਹਦੀ ਮੌਤ ਹੋਈ। ਸੋ ਉਹ ਸੋਵੀਅਤ ਯੂਨੀਅਨ ਜਿਹਨੇ ਅੱਧਾ ਜਿਹੜਾ ਯੂਰਪ, ਈਸਟਰਨ ਯੂਰਪ ਉਹਦੇ ਕਾਬੂ 'ਚ ਸੀ, ਔਰ ਉਹ ਐਕਸਪੈਂਸ਼ਨਿਸਟ ਡਿਜ਼ਾਈਨ ਉਹਦੇ ਅੱਗੇ ਵੱਧਦੇ ਸੋਵੀਅਤ ਯੂਨੀਅਨ ਤੱਕ ਪਹੁੰਚ ਗਏ। ਨੈਕਸਟ ਪਾਕਿਸਤਾਨ, ਫਿਰ ਇੰਡੀਆ ਸੀ, ਕਿਉਂਕਿ ਇੰਡੀਆ ਨਾਲ 1970ਵਿਆਂ ਦੇ ਵਿੱਚ ਡਿਫੈਂਸ ਡੀਲ ਸਾਈਨ ਕੀਤੀ ਸੀ ਸੋਵੀਅਤ ਯੂਨੀਅਨ ਨੇ। ਠੀਕ ਉਵੇਂ ਹੀ ਜੋ ਜਿਹੀਆਂ ਡਿਫੈਂਸ ਡੀਲਸ ਪੋਲੈਂਡ ਨਾਲ, ਚੈਕੋਸਲੋਵਾਕੀਆ ਨਾਲ, ਹੰਗਰੀ ਨਾਲ ਸਾਈਨ ਕੀਤੀਆਂ ਸੀ। ਲੇਕਿਨ 10 ਸਾਲ ਦੇ ਵਿੱਚ ਸੋਵੀਅਤ ਯੂਨੀਅਨ ਦੀ ਡਿਫੀਟ ਔਰ ਉਹਦੀ ਡਿਸਇੰਟੈਗ੍ਰੇਸ਼ਨ ਹੋਈ। ਹੁਣ ਕਿਉਂਕਿ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ, ਔਰ ਇਹ ਸਵਾਲ ਅਜੇ ਐਕਸਪਰਟਸ ਨੂੰ ਜਿਹੜਾ ਉਹ ਬਾਦਰ ਵੀ ਕਰ ਰਿਹਾ ਹੈ ਕਿ ਉਹਨਾਂ ਦੀ ਕੈਪੀਟਲ ਕੀਵ ਤੋਂ ਕੁਝ ਮੀਲ ਦੂਰ ਤੱਕ ਜਿੱਥੇ ਕਿ 40 ਕਿਲੋਮੀਟਰ ਲੰਬੀ ਟੈਂਕਾਂ ਦੀ ਕੌਨਵਾਈ ਪਹੁੰਚੀ, ਪਿਛਲੇ 6 ਦਿਨ ਤੋਂ ਉੱਥੇ ਹੀ ਖੜੀ ਹੈ ਦੂਸਰੇ ਸ਼ਹਿਰਾਂ ਦੇ ਉੱਤੇ, ਔਰ ਪੋਰਟਸ ਨੂੰ ਕਬਜ਼ਾ ਕਰਨ ਦੀ ਲਾਈਨ ਹੈ ਕਿ ਵੀ ਪੁਤਿਨ ਕੀ ਕਰੇਗਾ ਯੂਕਰੇਨ ਦੇ ਨਾਲ। ਹਾਲਾਂਕਿ ਜਿਹੜਾ ਉਸ ਨੇ ਪ੍ਰਪੋਜ਼ਲ ਦਿੱਤੀ ਹੈ ਉਹ ਬੜੀ ਖਤਰਨਾਕ ਵੀ ਹੈ ਔਰ ਨਾ ਮੰਨਣਯੋਗ ਹੈ। ਉਹਨੇ ਕਿਹਾ ਕਿ ਵੀ ਇੱਕੋ ਹੀ ਸ਼ਰਤ ਦੇ ਉੱਤੇ ਜਿਹੜਾ ਸੀਜ਼ ਫਾਇਰ ਹੋ ਸਕਦਾ ਹੈ ਕਿ ਵੀ ਯੂਕਰੇਨ ਆਪਣੇ ਕਨਸਟੀਟਿਊਸ਼ਨ ਦੇ ਵਿੱਚ ਐਨਸ਼ਰਾਈਨ ਕਰੇ, ਲਿਖੇ ਕਿ ਉਹ ਨਿਊਟਰਲ ਹੋਏਗਾ, ਨਾ ਉਹ ਨੈਟੋ ਵੱਲ ਜਾਏਗਾ ਨਾ ਕੋਈ ਹੋਰ, ਨਿਊਟਰਲ ਹੋਏਗਾ। ਐਕਨੋਲਜ ਕਰੀਮੀਆ ਐਜ਼ ਏ ਰਸ਼ੀਅਨ ਟੈਰੀਟਰੀ। ਹੁਣ 2014 ਦੇ ਵਿੱਚ ਕਰੀਮੀਆ ਜਿਹੜਾ ਯੂਕਰੇਨ ਦਾ ਹਿੱਸਾ ਸੀ ਉਹਨੂੰ ਰਸ਼ੀਆ ਨੇ ਆਪਣੇ ਫੌਜੀ ਤਾਕਤ ਨਾਲ ਕਬਜ਼ੇ 'ਚ, ਉਹਨੇ ਕਿਹਾ ਜੀ ਉਹ ਮੰਨੇ ਕਿ ਕਰੀਮੀਆ ਜਿਹੜਾ ਉਹ ਯੂਕਰੇਨ ਦਾ ਨਹੀਂ ਸਾਡਾ ਹਿੱਸਾ ਹੈ। ਫਿਰ ਰੈਕਗਨਾਈਜ਼ ਡੋਨੈਸਕ ਐਂਡ ਲੂਸਾਨਕ ਐਜ਼ ਇੰਡੀਪੈਂਡੈਂਟ ਟੈਰੀਟਰੀਜ਼। ਹੁਣ ਇਹ ਦੋਨੋਂ ਹੀ 2-3 ਹਫ਼ਤੇ ਪਹਿਲਾਂ ਤੱਕ ਯੂਕਰੇਨ ਦਾ ਹਿੱਸਾ ਸੀ, ਉੱਥੇ ਵਾਰ ਚੱਲਦਾ ਰਹੀ ਸੀ ਲੜਾਈ ਗੁਰਿਲੇ, ਕਿਉਂਕਿ ਉੱਥੇ ਪ੍ਰੋ ਰਸ਼ੀਅਨ ਲੋਕ, ਰਸ਼ੀਅਨ ਸਪੀਕਿੰਗ ਲੋਕ ਜ਼ਿਆਦਾ ਨੇ। ਪਰ ਉਹ ਕਹਿੰਦਾ ਜੀ ਅਸੀਂ ਤਾਂ ਮੰਨਾਂਗੇ, ਰਸ਼ੀਆ ਕਹਿੰਦਾ ਵੀ ਇਹ ਮੰਨੇ ਵੀ ਇਹ ਹੁਣ ਇੰਡੀਪੈਂਡੈਂਟ ਟੈਰੀਟਰੀਜ਼ ਨੇ, ਔਰ ਇਹ ਜਿਹੜੀ ਨੇ ਨਾ ਮੰਨਣਯੋਗ ਨੇ। ਇਸੇ ਤਰ੍ਹਾਂ ਹੁਣ ਜੇ ਯੂਕਰੇਨ ਇਹ ਕਹੇ ਕਿ ਜੀ ਰਸ਼ੀਆ ਜਿਹੜਾ ਉਹ ਯੂਕਰੇਨ 'ਚੋਂ ਵੀ ਨਿਕਲੇ, ਹਥਿਆਰ ਵੀ ਸੁੱਟੇ, ਇਹ ਜਿਹੜੀਆਂ ਈਸਟਰਨ ਟੈਰੀਟਰੀਜ਼ ਨੇ ਇਹ ਵੀ ਵਾਪਸ ਸਾਨੂੰ ਕਰੇ, ਕਰੀਮੀਆ ਵੀ ਸਾਨੂੰ ਵਾਪਸ ਕਰੇ, ਤੇ ਮੈਂ ਮੈਂਬਰ ਵੀ ਬਣਨਾ ਹੈ ਨੈਟੋ ਦਾ, ਔਰ ਦੂਸਰਾ ਇਹ ਵੀ ਪੋਸੀਬਲ ਨਹੀਂ। ਸੋ ਇਸ ਵੇਲੇ ਦੋਨਾਂ ਦੀਆਂ ਆਪੋਜ਼ਿਟ ਪੋਜੀਸ਼ਨਸ ਨੇ, ਤੇ ਜਿਹੜਾ ਹੁਣ ਵਿਚਾਰਵਾਨ ਇਹ ਵਿਚਾਰ ਕਰਦੇ ਨੇ ਕਿ ਭਾਈ ਇਹ ਗੱਲ ਕਿੱਧਰ ਨੂੰ ਜਾਏਗੀ। ਕੀ ਰਸ਼ੀਆ, ਹੁਣ ਰਸ਼ੀਆ ਦੇ ਉੱਤੇ ਪਾਬੰਦੀਆਂ ਬਹੁਤ ਲੱਗ ਗਈਆਂ ਨੇ, ਇਕਨੋਮਿਕਲ ਸੈਂਕਸ਼ਨਸ, ਲੇਕਿਨ ਕਿਉਂਕਿ ਆਇਲ ਪ੍ਰਾਈਸਿਸ ਅਪ ਨੇ ਔਰ ਕਰੂਡ ਆਇਲ ਰਸ਼ੀਆ ਜਿਹੜਾ ਸਾਊਦੀ ਅਰੇਬੀਆ ਦੇ ਲਗਭਗ ਬਰਾਬਰ ਹੀ ਆਇਲ ਪ੍ਰੋਡਿਊਸ ਕਰਨ ਵਾਲਾ, ਉਹਦੇ ਪੈਸੇ ਬਣ ਰਹੇ ਨੇ। ਹਾਲਾਂ ਜਿਹੜੀਆਂ ਹੁਣ ਪਾਬੰਦੀਆਂ ਲਾਈਆਂ ਗਈਆਂ ਨੇ, ਮਾਸਟਰ ਕਾਰਡ, ਵੀਜ਼ਾ ਕਾਰਡ, ਉਹ ਵੀ ਆਰਥਿਕ ਪਾਬੰਦੀਆਂ ਦੇ ਨਾਲ ਨਾਲ ਬਹੁਤ ਸਾਰਾ ਜਿਹੜਾ ਐਸਾ ਨਵਾਂ ਕੁਝ ਹੁੰਦਾ ਹੈ
ਵੀਜ਼ਾ ਐਂਡ ਮਾਸਟਰ ਕਾਰਡ। ਬਾਕੀ ਯੂਕਰੇਨ ਨੂੰ ਜਿਹੜਾ ਹੈ ਉਹ $10 ਬਿਲੀਅਨ ਅਮਰੀਕਾ ਨੇ ਦੇਣ ਨੂੰ ਕਿਹਾ, 100 ਮਿਲੀਅਨ ਜਿਹੜਾ ਯੂਕੇ ਨੇ ਦਿੱਤਾ ਹੈ, ਉਹ ਤਾਂ ਮਰਸਨਰੀ ਬਣਾਉਣ ਦੇ। ਪਰ ਦੂਜੇ ਪਾਸੇ ਇਹ ਕਿਉਂ ਪ੍ਰੋਟਰੈਕਟਡ ਬਣ ਸਕਦੀ ਹੈ ਔਰ ਲੰਬੀ ਲੜਾਈ ਹੋਏਗੀ ਕਿ ਦੋ ਉਹ ਲੋਕ ਜਿਨ੍ਹਾਂ ਦਾ ਯੂਕਰੇਨ ਦੇ ਨਾਲ ਕੋਈ ਸਿੱਧਾ ਸਬੰਧ ਨਹੀਂ ਹੈ, ਹੋਸਟਿਲਿਟੀ ਨਹੀਂ ਹੈ, ਉਹਨਾਂ ਨੂੰ ਰਸ਼ੀਆ ਵਰਤ ਰਿਹਾ ਹੁਣ ਲਿਆ ਕੇ ਮਰਸਨਰੀ ਦੇ ਤੌਰ ਤੇ। ਪਹਿਲਾਂ ਤਾਂ ਚੈਚਨੀਅਨਸ, ਭਾਵੇਂ ਚੈਚਨੀਆ ਇੱਕ ਪ੍ਰੋਵਿੰਸ ਦੀ ਤਰ੍ਹਾਂ, ਪਰ ਚੈਚਨੀਆ ਤੇ ਕਿਹੜੇ ਘੱਟ ਜ਼ੁਲਮ ਕੀਤੇ ਨੇ ਰੂਸ ਨੇ। ਜੋ ਚੈਚਨੀਅਨ ਸਵੀਅਰ ਫਾਈਟਰ ਨੇ, ਲੜਦੇ ਰਹੇ ਨੇ। ਔਰ ਦੂਸਰਾ ਇਹ ਆਇਆ ਕਿ ਵੀ ਸੀਰੀਆ, ਹੁਣ ਸੀਰੀਆ ਦੇ ਵਿੱਚ, ਸੀਰੀਆ ਇੱਕੋ ਇੱਕ ਕੰਟਰੀ ਹੈ ਬੈਲਾਰੂਸ ਤੋਂ ਇਲਾਵਾ ਜਿਹਨੇ, ਜਾਂ ਨਾਰਥ ਕੋਰੀਆ ਤੋਂ ਇਲਾਵਾ ਜਿਹਨੇ ਖੁੱਲ੍ਹ ਕੇ ਮਦਦ ਕੀਤੀ ਰੂਸ ਦੀ UN ਜਨਰਲ ਅਸੈਂਬਲੀ 'ਚ ਵੀ। ਹੁਣ ਸੀਰੀਆ ਦੇ ਵਿੱਚ ਰੂਸ ਨੇ ਖੁੱਲ੍ਹ ਕੇ ਉਹਨੂੰ, ਅਸਾਦ ਦਾ ਮੁੰਡਾ ਜਿਹਦੇ ਖਿਲਾਫ ਅਮਰੀਕਾ ਨੈਟੋ ਸੀ ਔਰ ਉਹ ਸਰਕਾਰ ਬਚ ਗਈ। 10 ਸਾਲ ਉੱਥੇ ਲੜਾਈ ਚੱਲਦੀ ਰਹੀ। ਹੁਣ ਜਿਹੜੇ ਗੁਰਿਲੇ, ਜਿਹੜੀ ਗਵਰਨਮੈਂਟ ਦੇ ਨਾਲ ਸੰਬੰਧਤ ਔਰ ਆਜ਼ਾਦ, ਅਨਐਮਪਲੋਇਮੈਂਟ ਬੜੀ ਹੈ ਸੀਰੀਆ ਦੇ ਵਿੱਚ ਵੀ। ਜਿਵੇਂ ਹੁਣ ਯੂਕਰੇਨ 'ਚ ਰਿਫਿਊਜੀ ਕ੍ਰਾਈਸਿਸ ਹੈ, ਸੀਰੀਆ 'ਚ ਵੀ ਆਇਆ, ਲੱਖਾਂ ਸੀਰੀਅਨ ਆ ਕੇ ਯੂਰਪ 'ਚ ਬੈਠੇ ਹੋਏ ਨੇ। ਹੁਣ ਜਿਹੜੇ 8-10 ਸਾਲ ਲੜਦੇ ਰਹੇ, ਲੜਨ ਤੋਂ ਬਿਨਾਂ ਤਾਂ ਉਹਨਾਂ ਨੂੰ ਕੋਈ ਕੰਮ ਹੀ ਨਹੀਂ ਹੈ। ਹੁਣ ਰੂਸ ਉਹਨਾਂ ਸੀਰੀਅਨ ਫਾਈਟਰਸ ਨੂੰ ਲਿਆ ਰਿਹਾ ਹੈ ਯੂਕਰੇਨ ਦੇ ਵਿੱਚ $200 ਤੋਂ $300 ਦੇ ਉੱਤੇ ਕਿ ਬਈ ਤੁਹਾਨੂੰ ਇਹ ਮਿਲਣਗੇ। ਹੁਣ ਉਹਨਾਂ ਨੂੰ ਜਿਹੜਾ ਇੱਕ ਲੜਾਕਾ ਬਣ ਜਾਂਦਾ, ਉਹਨੂੰ ਲੜਾਈ 'ਚੋਂ ਤਸੱਲੀ ਵੀ ਹੁੰਦੀ ਹੈ ਤੇ ਨਾਲ ਪੈਸੇ ਵੀ ਮਿਲਣਗੇ। ਹੁਣ ਇਹਦਾ ਮਤਲਬ ਇਹ ਹੈ ਕਿ ਰੂਸ ਵੀ ਇਹ ਦੇਖ ਰਿਹਾ ਹੈ ਕਿ ਵੀ ਵਿਦਿਨ ਰਸ਼ੀਆ ਇਹ ਜੰਗ ਪਪੂਲਰ ਨਹੀਂ ਹੈ। ਕੱਲ ਵੀ 4000 ਤੋਂ ਜ਼ਿਆਦਾ ਪ੍ਰੋਟੈਸਟਰ ਮਾਸਕੋ ਔਰ ਦੂਸਰੇ ਸ਼ਹਿਰਾਂ 'ਚ ਗ੍ਰਿਫਤਾਰ ਹੋਏ ਨੇ। ਸੋ ਉਹ ਉਹਨਾਂ ਨੂੰ ਲਿਆ ਕੇ ਲੜਾਉਣਾ ਚਾਹੁੰਦਾ। ਹੁਣ ਇਹ ਹੈ ਕਿ ਵੀ ਜੇ ਇੱਥੇ ਹੀ ਪੁਤਿਨ ਫਸ ਗਿਆ ਤੇ ਫਿਰ ਅੱਗੋਂ ਵੀ ਰਸ਼ੀਆ ਡਿਸਮੈਂਬਰ ਹੋ ਸਕਦਾ। ਇਹੀ ਨਹੀਂ ਵੀ ਈਸਟਰਨ ਯੂਕਰੇਨ ਦੀਆਂ ਸਟੇਟਾਂ ਜਾਂ ਚੈਚਨੀਆ, ਦਾਗਿਸਤਾਨ ਜਿਹੜੇ ਆਲਰੇਡੀ ਇਹਨਾਂ ਦੇ ਵਿੱਚ ਫਸੇ, ਖਾਸ ਤੌਰ ਤੇ ਚੈਚਨੀਆ, ਉਹ ਆਜ਼ਾਦੀ ਵੱਲ ਤੁਰ ਸਕਦੇ ਨੇ। ਤੇ ਦੂਸਰਾ ਰੁਖ ਇਹ ਹੈ ਵੀ ਕੀ ਇਹ ਅਮਰੀਕਾ ਦਾ ਵਿਤਨਾਮ ਵੀ ਬਣ ਸਕਦਾ, ਕਿਉਂਕਿ ਜਿਸ ਬੇਬਾਕੀ ਦੇ ਨਾਲ ਪੁਤਿਨ ਨਾਨ ਕੰਪਰੋਮਾਈਜ਼ਿੰਗ ਪੋਸਚਰ ਲੈ ਕੇ ਚੱਲ ਰਿਹਾ ਹੈ ਔਰ ਇਹਦਾ ਯੂਕਰੇਨ ਦਾ ਪ੍ਰਾਈਮ ਮਿਨਿਸਟਰ ਤਰਲੇ ਕਰਦਾ ਰਿਹਾ ਹੁਣ ਵੀ ਕਿ ਜੀ ਤੁਸੀਂ ਨੋ ਫਲਾਈ ਜ਼ੋਨ ਦਿਓ ਸਾਨੂੰ, ਉਹ ਨੋ ਫਲਾਈ ਜ਼ੋਨ ਵੀ ਨਹੀਂ ਦਿੱਤਾ ਹੈ। ਉਹਨਾਂ ਨੂੰ ਪੈਸੇ ਦੇ ਕੇ ਉਹਨਾਂ ਨੂੰ ਮਰਵਾਉਣ ਦਾ ਕੰਮ ਹੈ। ਇਧਰੋਂ ਉਹ ਸੀਰੀਅਨ ਔਰ ਚੈਚਨੀਅਨ ਮਰਸਨਰੀਜ਼ ਪੁਤਿਨ ਲਿਆਏਗਾ ਤੇ ਆਇਲ ਪ੍ਰਾਈਸਿਸ ਕਿੱਥੇ ਜਾਣਗੀਆਂ, ਬਾਕੀ ਕੀ ਹੈ, ਜਾਂ ਜਿਹੜੀ ਹੁਣ ਮੰਗ ਅਮਰੀਕਾ ਕਰ ਰਿਹਾ ਯੂਰਪੀਅਨ ਆਪਣੇ ਅਲਾਈਜ਼ ਤੋਂ ਕਿ ਇਹਨਾਂ ਦੇ ਉੱਤੇ ਜਿਹੜੀ ਹੈ ਉਹ ਕਰੂਡ ਆਇਲ ਦੇ ਉੱਤੇ ਵੀ ਪਾਬੰਦੀ। ਹੁਣ ਜਿਵੇਂ ਸ਼ੈਲ ਹੈ, ਉਹਨਾਂ ਦਾ ਅੱਜ ਕਾਫੀ ਚੱਲ ਰਿਹਾ ਕਿ ਵੀ ਉਹਨਾਂ ਨੇ ਪਹਿਲਾਂ ਹੀ ਵੱਡਾ ਭੰਡਾਰ ਖਰੀਦ ਲਿਆ ਔਰ ਉਹ ਉਹਨਾਂ ਨਾਲ ਬਿਜ਼ਨਸ ਕਰ ਰਹੇ ਨੇ। ਉਹਨਾਂ ਨੇ ਕਿਹਾ ਕਿ ਵੀ ਬੰਦ ਕਰੋ ਔਰ ਈਵਨ ਮੈਕਡੋਨਲਡ ਔਰ ਦੂਸਰੇ ਇਹਨਾਂ ਦੇ ਖਿਲਾਫ ਵੀ ਮੰਗ ਹੋ ਰਹੀ ਹੈ ਕਿ ਵੀ ਇਹ ਬੰਦ ਕਰੋ ਸਾਰਾ। ਸੋ ਕੁੱਲ ਮਿਲਾ ਕੇ ਜਿਹੜਾ ਸਾਰਾ ਸਿਨੈਰੀਓ ਹੈ ਕੋਈ ਇਹ ਹੱਲ ਹੋਣ ਵਾਲਾ ਜਾਪਦਾ ਨਹੀਂ। ਔਰ ਇਹ ਜਿਸ ਹੱਦ ਤੱਕ ਚਲਾ ਗਿਆ ਇਹ ਤਾਂ ਚਲੋ ਠੀਕ ਹੈ ਕਿ ਹਾਲ ਦੀ ਘੜੀ, ਕਿਉਂਕਿ ਨੈਟੋ ਸਿੱਧੇ ਤੌਰ ਦੇ ਉੱਤੇ ਸਾਹਮਣੇ ਨਹੀਂ ਆਈ ਫੌਜ ਲੈ ਕੇ, ਤੇ ਜਿਹੜੀ ਨਿਊਕਲੀਅਰ ਬਟਨ ਪ੍ਰੈਸ ਕਰਨ ਦੀ ਲਾਈਨ ਸੀ, ਨਿਊਕਲੀਅਰ ਅਲਰਟ ਕੀ, ਉਹ ਤਾਂ ਹਾਲ ਦੀ ਘੜੀ ਬਚਾਇਆ। ਲੇਕਿਨ ਇਹ ਪ੍ਰੋਟੈਕਟਡ ਵਾਰ ਅਲਟੀਮੇਟਲੀ ਇਹ ਨਹੀਂ ਕਿ ਵੀ ਸਾਨੂੰ ਲੱਗੇ ਕਿ ਇੱਕ ਖੂੰਜੇ 'ਚ ਹੋ ਰਹੀ ਹੈ। ਇਹਦਾ ਅਸਰ ਦੁਨੀਆ ਭਰ ਦੇ ਵਿੱਚ ਆਉਣ ਵਾਲੇ ਪੀਰੀਅਡ 'ਚ ਆਲਰੇਡੀ ਮਹਿੰਗਾਈ ਤੋਂ ਲੋਕ ਸਫਰ ਕਰ ਰਹੇ ਨੇ, ਹਿਊਮਨ ਟ੍ਰੈਜਡੀ, ਰਿਫਿਊਜੀ ਕ੍ਰਾਈਸਿਸ, ਇਹ ਸਾਰਾ ਵੱਧਦਾ ਜਾ ਰਿਹਾ ਹੈ ਔਰ ਦੇਸ਼ਾਂ ਦੇ ਉੱਤੇ, ਮੁਲਕਾਂ ਤੇ ਪ੍ਰੈਸ਼ਰ ਬਣੇ ਹੋਏ ਨੇ। ਜੀ ਦੱਸੋ ਤੁਸੀਂ ਕਿਹਦੇ ਨਾਲ ਹੋ? ਔਰ ਆਉਣ ਵਾਲੇ ਸੈਗਮੈਂਟਸ ਦੇ ਵਿੱਚ ਅਸੀਂ ਡਿਸਕਸ ਕਰਾਂਗੇ ਕਿ ਇਹ ਸਾਰਾ ਜਿਹੜਾ ਯੂਕਰੇਨ ਵਾਰ ਹੈ ਚਾਈਨਾ ਇੰਡੀਆ ਰਿਲੇਸ਼ਨਸ਼ਿਪ ਨੂੰ ਕਿਵੇਂ ਪ੍ਰਭਾਵਿਤ ਕਰੇਗਾ, ਪਾਕਿਸਤਾਨ ਦੇ ਉੱਤੇ ਕਿਸ ਕਿਸਮ ਦਾ ਦਬਾਅ ਬਣਾਇਆ ਜਾ ਰਿਹਾ, ਉੱਥੋਂ ਦੇ ਕਿੰਨੇ ਡਿਪਲੋਮੈਟਸ ਨੇ, 30+ ਨੇ ਪਾਕਿਸਤਾਨ ਨੂੰ ਕਿਹਾ ਕਿ ਜੀ ਤੁਸੀਂ ਜਿਹੜਾ ਉਹ ਰੂਸ ਦੇ ਖਿਲਾਫ ਸਟੈਂਡ ਲਓ। ਔਰ ਇਮਰਾਨ ਖਾਨ ਨੇ ਕਾਫੀ ਡਾਇਰੈਕਟ ਜਿਹੜਾ ਸਟਾਈਲ ਹੈ ਉਹਨਾਂ ਦਾ, ਉਹਨਾਂ ਨੇ ਕਿਹਾ ਕਿ ਵੀ ਅਸੀਂ ਤੁਹਾਡੇ ਗੁਲਾਮ ਨਹੀਂ ਹੈ, ਤੁਸੀਂ ਜੋ ਕਹੋਗੇ ਉਹ ਅਸੀਂ ਕਰਾਂਗੇ, ਉਹ ਵੀ ਅਸੀਂ ਡਿਸਕਸ ਕਰਾਂਗੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਰੂਸ ਤੇ ਯੂਕਰੇਨ ਦੇ ਹਵਾਲੇ ਨਾਲ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਆਸ ਕਰਦੇ ਹਾਂ ਸਾਡੇ ਦਰਸ਼ਕਾਂ ਨੂੰ ਪਹਿਲਾ ਸੈਗਮੈਂਟ ਪਸੰਦ ਆਇਆ ਹੋਵੇਗਾ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619119
84 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਜੈਕਸਨ ਹਿਊਇਟ ਟੈਕਸ ਕੰਪਨੀ ਅਮਰੀਕਾ ਦੀ ਸਭ ਤੋਂ ਭਰੋਸੇਯੋਗ ਅਤੇ ਤੇਜ਼ੀ ਨਾਲ ਅੱਗੇ ਵਧਣ ਵਾਲੀ ਕੰਪਨੀ ਤੁਹਾਡੇ ਬਿਲਕੁਲ ਨਜ਼ਦੀਕ। ਹਰ ਤਰ੍ਹਾਂ ਦੇ ਟੈਕਸ ਫਾਈਲ ਕਰਨ ਲਈ ਤਜਰਬੇਕਾਰ ਅਤੇ ਮਾਹਿਰ ਕਰਮਚਾਰੀ ਜੋ ਤੁਹਾਡੀ ਮਦਦ ਕਰਦੇ ਨੇ ਹਰ ਤਰ੍ਹਾਂ ਦੇ ਸੌਖੀ ਤੋਂ ਸੌਖੀ ਅਤੇ ਮੁਸ਼ਕਿਲ ਟੈਕਸ ਫਾਈਲ ਕਰਨ ਦੇ ਵਿੱਚ। ਬੜੇ ਵਧੀਆ ਢੰਗ ਨਾਲ ਡੀਲ ਕਰਦੇ ਨੇ ਤੇ ਹਰ ਕਸਟਮਰ ਜਿਹੜਾ ਹੈ ਉਹ ਇਹਨਾਂ ਤੋਂ ਖੁਸ਼ ਜਾਂਦਾ ਹੈ। 100% ਸਹੀ ਅਤੇ ਵੱਧ ਤੋਂ ਵੱਧ ਰੀਫੰਡ ਦੀ ਗਾਰੰਟੀ। ਅਸੀਂ ਤੁਹਾਨੂੰ ਤੁਹਾਡੇ ਕੰਮ ਦੇ ਹਿਸਾਬ ਨਾਲ ਟੈਕਸ ਭਰਨ ਵਿੱਚ ਮਦਦ ਕਰਦੇ ਹਾਂ। ਕੋਈ ਅਪਾਇੰਟਮੈਂਟ ਦੀ ਲੋੜ ਨਹੀਂ। ਫ੍ਰੈਂਡਲੀ ਸਰਵਿਸ ਅਤੇ $50 ਗਿਫਟ ਕਾਰਡ ਦੇ ਨਾਲ। ਸਾਨੂੰ ਬਿਜ਼ਨਸ ਦੇਣ ਲਈ ਤੁਹਾਡਾ ਧੰਨਵਾਦ। ਜੈਕਸਨ ਹਿਊਇਟ, where taxes are less taxing. ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਚੀਨ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕਿ ਚੀਨ ਵੱਲੋਂ ਜਿੱਥੇ ਰੂਸ ਤੇ ਯੂਕਰੇਨ ਦੇ ਮੁੱਦੇ ਤੇ ਹਮਾਇਤ ਕੀਤੀ ਜਾ ਰਹੀ ਹੈ, ਉੱਥੇ ਉਸ ਵੱਲੋਂ ਭਾਰਤ ਨੂੰ ਲੈ ਕੇ ਅਮਰੀਕਾ ਤੇ ਨਿਸ਼ਾਨੇ ਵੀ ਸਾਧੇ ਜਾ ਰਹੇ ਹਨ। ਚੀਨ ਨੇ ਕੁਆਡ ਨੂੰ ਇੰਡੋ ਪੈਸੀਫਿਕ ਦਾ ਨੈਟੋ ਅਲਾਇੰਸ ਦੱਸਦਿਆਂ ਭਾਰਤ ਨੂੰ ਵੀ ਮਿੱਠੀ ਕੱਟੀ ਜਿਹੜੀ ਹੈ ਸੁਣਾ ਦਿੱਤੀ ਹੈ। ਚੀਨ ਦੇ ਬਿਆਨ ਤੇ ਪੰਜਾਬੀ ਦਾ ਜਿਹੜਾ ਇਹ ਅਖਾਣਾ ਠੀਕ ਟੁਕਦਾ ਹੈ, ਅੱਖਾਂ ਧੀ ਨੂੰ ਸੁਣਾਵਾਂ ਨੂੰਹ ਨੂੰ। ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਸ਼ੁਰੂ ਤੁਹਾਡੇ ਅਖਾਣ ਤੋਂ ਹੀ ਕਰੀਏ ਵੀ ਅੱਖਾਂ ਧੀ ਨੂੰ ਸੁਣਾਵਾਂ ਨੂੰਹ ਨੂੰ। ਹੁਣ ਇਹ ਆਪਣੇ ਆਪ 'ਚ ਹੀ ਇਹ ਕਹਾਣੀ ਬਿਆਨ ਕਰਦੀ ਹੈ ਕਿ ਮੈਸੇਜ ਤੁਸੀਂ ਦੇ ਰਹੇ ਹੋ, ਜਿਸ ਨੂੰ ਉਰਦੂ ਪੋਇਟਰੀ ਵਾਲਿਆਂ ਨੇ ਕਿ ਕਹੀਂ ਪੇ ਆਂਖ ਕਹੀਂ ਪੇ ਨਿਸ਼ਾਨਾ, ਕਿ ਭਾਈ ਦੇਖ ਤੁਸੀਂ ਕਿਸੇ ਪਾਸੇ ਰਹੇ ਹੋ, ਨਿਸ਼ਾਨਾ ਤੁਹਾਡਾ ਕਿਸੇ ਪਾਸੇ ਆ। ਔਰ ਜਿਹੜੇ ਸਫਲ ਤੀਰ ਅੰਦਾਜ਼ ਹੁੰਦੇ ਸੀ ਉਹਨਾਂ ਬਾਰੇ ਇਹੀ ਕਿਹਾ ਜਾਂਦਾ ਸੀ ਕਿ ਜਿਹੜਾ ਇੱਕ ਬੇਧਿਆਨਾ ਖੜਾ ਹੈ, ਜਦੋਂ ਤੋਂ ਕੋਈ ਤੁਹਾਡੇ ਸਾਹਮਣੇ ਉਹਦੀ ਤੀਰ ਖਿੱਚਦਾ ਫਿਰ ਤਾਂ ਤੁਹਾਨੂੰ ਪਤਾ ਹੁੰਦਾ ਹੈ ਕਿ ਵੀ ਤੁਸੀਂ ਵੀ ਜਿਹੜਾ ਉਹ ਸਾਵਧਾਨ ਹੁੰਦੇ ਹੋ। ਪਰ ਜੇ ਕੋਈ ਦੇਖ ਹੀ ਦੂਸਰੇ ਪਾਸੇ ਰਿਹਾ, ਉਹੀ ਉਹਨੇ ਹੌਲਾ ਫੜਿਆ ਔਰ ਪਤਾ ਉਦੋਂ ਹੀ ਲੱਗਿਆ ਵੀ ਜਦੋਂ ਉਹਨੇ ਉਧਰ ਨੂੰ ਤੀਰ ਖਿੱਚ ਦਿੱਤਾ। ਸੋ ਇਹੀ ਜਿਹੜਾ ਡਿਪਲੋਮੇਸੀ ਦੇ ਵਿੱਚ ਵੀ ਹੁੰਦਾ, ਕਿਉਂਕਿ ਜਿਵੇਂ ਅਸੀਂ ਇਹ ਕਿਹਾ ਵੀ ਇਹ ਜਿਹੜਾ ਯੂਕਰੇਨ ਕ੍ਰਾਈਸਿਸ ਹੈ, ਇਹਦੀ ਸਭ ਤੋਂ ਵੱਡੀ ਰਾਹਤ ਜੇ ਕਿਸੇ ਨੂੰ ਮਿਲੀ ਹੈ ਤਾਂ ਉਹ ਚਾਈਨਾ ਹੈ। ਔਰ ਸਾਡੇ ਇੱਕ ਵੀਰ ਨੇ ਵੀ ਕਮੈਂਟ ਲਿਖਿਆ ਸੀ, ਉਹਨਾਂ ਨੇ ਕਿਹਾ ਜੀ ਵੀ ਇਹ ਭਾਵੇਂ ਫਸਦੇ ਰਹਿਣ ਯੂਰਪ, ਨੈਟੋ, ਅਮਰੀਕਾ, ਔਰ ਉਹਨਾਂ ਨੇ ਕਿਹਾ ਜੀ ਇਸ ਸਭ ਚੋਂ ਜੇ ਕਿਸੇ ਨੂੰ ਫਾਇਦਾ ਹੈ ਤੇ ਉਹ ਚਾਈਨਾ ਹੈ। ਔਰ ਲੌਂਗ ਟਰਮ ਚਾਈਨਾ ਦੇ ਔਰ ਇਮੀਡੀਏਟ ਤਾਂ ਇੱਕ ਨਜ਼ਰ ਹੀ ਆਉਂਦਾ ਵੀ ਜਿਹੜਾ ਸਾਰਾ ਫੋਕਸ ਅਮਰੀਕਾ ਦਾ ਅਗੇਂਸਟ ਚਾਈਨਾ ਸੀ, ਜਿਹੜੀ ਪਾਲਿਸੀ ਟਰੰਪ ਜਨਾਬ ਜਾਂਦੇ ਜਾਂਦੇ ਬਣਾ ਗਏ, ਬਾਈਡਨ ਨੇ ਆਪਣੇ ਪਹਿਲੇ ਸਾਲ ਦੇ ਅੰਦਰ ਉਸ ਦੇ ਉੱਤੇ ਹੋਰ ਜਿਹਨੂੰ ਕਹਿੰਦੇ ਨੇ ਵੀ ਬਲਦੀ ਅੱਗ ਤੇ ਘਿਓ ਪਾਉਣਾ, ਉਸ ਨੂੰ ਉਹਨਾਂ ਨੇ ਹੋਰ ਵੀ ਜਿਹੜਾ ਅੱਗ ਤੇ ਘਿਓ ਪਾਉਣ ਵਾਂਗ ਉਹਨੂੰ ਹੋਰ ਮਚਾਇਆ ਅੱਗ ਨੂੰ। ਲੇਕਿਨ ਤੁਸੀਂ ਆਲ ਆਫ ਏ ਸਡਨ ਦੇਖੋਗੇ ਕਿ ਵੀ ਹੁਣ ਤੁਹਾਨੂੰ ਇਹ ਤਾਂ ਨਜ਼ਰ ਆਏਗਾ ਕਿ ਅਮਰੀਕਨ ਸੈਕਟਰੀ ਆਫ ਸਟੇਟ ਜਿਹੜੇ ਨੇ ਉਹ ਚਾਈਨੀਜ਼ ਫੋਰਨ ਮਿਨਿਸਟਰ ਨਾਲ ਗੁਫ਼ਤਗੂ ਕਰ ਰਹੇ ਨੇ ਕਿ ਉੱਥੇ ਕਿਵੇਂ ਸੀਜ਼ ਫਾਇਰ ਕਰਵਾਇਆ ਜਾਏ ਜਾਂ ਕਿਸੇ ਹੋਰ ਮੁੱਦੇ ਦੇ ਉੱਤੇ ਜਿਹੜਾ ਹੈ ਉਹ ਡਿਸਕਸ਼ਨ ਹੋ ਰਹੀ ਹੋਏ। ਲੇਕਿਨ ਐਂਟਾਈ ਚਾਈਨਾ ਜਿਹੜਾ ਨੈਰੇਟਿਵ ਹੈ ਉਹ ਘੱਟੋ ਘੱਟ ਮੀਡੀਆ 'ਚ ਜਾਂ ਉਹਨਾਂ ਦੇ ਡਿਪਲੋਮੈਟਸ ਦੇ ਬਿਆਨਾਂ ਦੇ ਵਿੱਚ ਨਹੀਂ ਮਿਲਦਾ। ਹੁਣ ਜੇ ਤੁਸੀਂ ਇੰਡੀਆ ਦੇ ਹਵਾਲੇ ਨਾਲ ਦੇਖੋ, ਇੰਡੀਆ ਸਭ ਤੋਂ ਵੱਧ ਕੁੜਿੱਕੀ ਦੇ ਵਿੱਚ ਫਸਿਆ, ਕਿਉਂਕਿ ਅਜੇ ਤਾਂ ਨਵੀਂ ਨਵੀਂ ਯਾਰੀ ਅਮਰੀਕਾ ਨਾਲ ਲਾਈ ਸੀ ਕੁਝ ਸਮੇਂ ਤੋਂ ਹੀ। ਇੰਡੋ US ਨਿਊਕਲੀਅਰ ਡੀਲ ਤੋਂ ਬਾਅਦ ਮਨਮੋਹਨ ਸਿੰਘ ਦੇ ਪੀਰੀਅਡ ਝੁਕਾਅ ਹੋਣਾ ਸ਼ੁਰੂ ਹੋਇਆ ਸੀ। ਔਰ
ਚਾਈਨਾ ਨੇ ਪਹਿਲਾਂ ਤਾਂ ਜੂਨ 2020 ਦੇ ਵਿੱਚ ਇਹਨਾਂ ਨੂੰ ਗਲਵਾਨ ਵੈਲੀ ਦੇ ਵਿੱਚ ਸਬਕ ਦਿੱਤਾ ਹੈ। ਅਮਰੀਕਾ ਤੋਂ ਇੰਨਾ ਕੁ ਜ਼ਰੂਰ ਉਹਨਾਂ ਨੇ ਕਢਾ ਲਿਆ ਜਿਹੜਾ ਕਦੇ ਸੋਵੀਅਤ ਯੂਨੀਅਨ ਤੋਂ ਨਹੀਂ ਸੀ ਕਢਵਾ ਸਕੇ ਇੰਡੀਆ ਵਾਲੇ, ਕਿਉਂਕਿ 1962 ਦੇ ਵਿੱਚ ਜਦੋਂ ਚੀਨ ਦੇ ਨਾਲ ਕਲੈਸ਼ ਹੁੰਦਾ ਹੈ, ਗਲਤੀ ਤਾਂ ਇੰਡੀਆ ਦੀ ਸੀ, ਇਹਨਾਂ ਨੇ ਗੋ ਫਾਰਵਰਡ ਪਾਲਿਸੀ ਦੇ ਥੱਲੇ ਉਹਨਾਂ ਦੀਆਂ ਪੋਸਟਾਂ ਉਡਾਈਆਂ ਤੇ ਚਾਈਨਾ ਨੇ ਆ ਕੇ ਫਿਰ ਕਿਵੇਂ ਇਹਨਾਂ ਨੂੰ ਭੰਨਿਆ। ਉਸ ਪੀਰੀਅਡ 'ਚ ਵੀ ਅਮਰੀਕਾ ਦੇ ਪ੍ਰੈਜ਼ੀਡੈਂਟ ਕੈਨੇਡੀ ਸੀ, ਅਮਰੀਕਨ ਜਹਾਜ਼ ਵੀ, ਪਾਇਲਟ ਵੀ, ਅਸਲਾ ਵੀ ਗਿਆ ਔਰ ਚਾਈਨਾ ਨੂੰ ਕੰਟੇਨ ਕਰਨ ਦੀ ਗੱਲ ਕੀਤੀ। ਲੇਕਿਨ ਸੋਵੀਅਤ ਯੂਨੀਅਨ ਨੇ ਕਿਹਾ ਸੀ ਕਿ ਇਹ ਚਾਈਨਾ ਸਾਡਾ ਭਰਾ ਹੈ, ਇਸ ਲਈ ਅਸੀਂ ਕੁਝ ਨਹੀਂ ਕਹਿਣਾ। ਉਹਨਾਂ ਨੇ ਈਵਨ ਜਿਹੜਾ ਉਹਨਾਂ ਦਾ ਦਿੱਤਾ ਅਸਲਾ ਮਿਗ ਜਾਂ ਦੂਜੇ ਸੀ ਉਹ ਵਰਤਣ ਤੋਂ ਵੀ ਮਨਾਹੀ ਕੀਤੀ ਸੀ ਕਿ ਵੀ ਤੁਸੀਂ ਖਿਲਾਫ ਨਹੀਂ ਵਰਤ ਸਕਦੇ। ਸੋ ਜ਼ਾਹਰ ਹੈ ਕਿ ਵੀ ਇਹ ਪਾਲਿਸੀ ਤਾਂ ਹੁਣ ਵੀ ਜਦੋਂ 20 ਜੂਨ 2020 ਵਾਲਾ ਹੋਇਆ ਹੈ, ਅਮਰੀਕਾ ਨੇ ਬੋਲਡਲੀ ਲਾਈਨ ਲਈ ਚੀਨ ਦੇ ਖਿਲਾਫ ਕਿ ਇੰਟੀਮੀਡੇਟਿੰਗ ਇਟਸ ਨੇਬਰਸ ਐਂਡ ਦਿਸ ਦੈਟ। ਲੇਕਿਨ ਰਸ਼ੀਆ ਨੇ ਇਹ ਤਾਂ ਕੀਤਾ ਕਿ ਮਾਸਕੋ ਸੱਦ ਕੇ ਉਹਨਾਂ ਦਾ ਮਾੜਾ ਮੋਟਾ ਜਿਹੜਾ ਹੈ ਉਹ ਉਹਨਾਂ ਨੂੰ ਮੂੰਹ ਮਲਾਜਾ ਦੇ ਦਿੱਤਾ। ਇਸੇ ਤਰ੍ਹਾਂ ਅਫਗਾਨਿਸਤਾਨ ਦੇ ਮੁੱਦੇ ਤੇ ਵੀ ਮਾਸਕੋ ਮੀਟਿੰਗ ਸੱਦ ਕੇ ਤਾਲਿਬਾਨ ਦੇ ਨਾਲ ਥੋੜਾ ਜਿਹਾ ਇਹਨਾਂ ਨੂੰ ਸੌਖਿਆ ਕਰ ਦਿੱਤਾ। ਪਰ ਰਸ਼ੀਆ ਨੇ ਚਾਈਨਾ ਦੇ ਖਿਲਾਫ ਕੋਈ ਲਾਈਨ ਨਹੀਂ ਲਈ ਔਰ ਕੋਈ ਬਿਆਨ ਸਾਰੇ ਪੀਰੀਅਡ 'ਚ ਨਹੀਂ ਆਇਆ ਔਰ ਨਾ ਹੀ ਉਹਨੇ ਇਹ ਕਿਹਾ ਕਿ ਜੀ ਉਹਨਾਂ ਦਾ ਕੋਈ ਬਾਰਡਰ ਕਲੈਸ਼ ਹੈ ਔਰ ਆਪਸ 'ਚ ਜਿਹੜਾ ਅਸੀਂ ਕੋਈ ਸਮਝੌਤਾ ਨਾ। ਇਸ ਦੇ ਉਲਟ ਜਿਵੇਂ ਯੂਕਰੇਨ ਦੇ ਮੁੱਦੇ ਦੇ ਉੱਤੇ ਚਾਈਨਾ ਨੇ ਕੋਈ ਰਸ਼ੀਆ ਦਾ ਹਾਲਾਂ ਚਾਈਨਾ ਨੇ ਐਬਸਟੇਨ ਕੀਤਾ ਵੋਟ ਤੋਂ, UN ਸਿਕਿਉਰਿਟੀ ਕਾਉਂਸਲ 'ਚ ਵੀ ਕੀਤਾ, UN ਜਨਰਲ ਅਸੈਂਬਲੀ 'ਚ ਵੀ ਕੀਤਾ। ਉਸ ਹਵਾਲੇ ਨਾਲ ਇੰਡੀਆ, ਚਾਈਨਾ, ਪਾਕਿਸਤਾਨ ਇੱਕੋ ਪੇਜ ਤੇ ਨੇ। ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਚਾਈਨਾ ਇਸ ਨੂੰ ਇਨਵੇਜਨ ਯੂਕਰੇਨ ਤੇ ਮੰਨਣ ਨੂੰ ਤਿਆਰ ਨਹੀਂ, ਹਮਲਾ ਮੰਨਣ ਨੂੰ ਤਿਆਰ ਨਹੀਂ, ਸਗੋਂ ਰੂਸ ਦੀ ਪੋਜੀਸ਼ਨ ਦੀ ਐਡਵੋਕੇਸੀ ਕਰਦਾ ਹੈ ਕਿ ਭਾਈ ਉਹਨਾਂ ਨੇ ਪ੍ਰਵੋਕ ਕੀਤਾ ਉਹਨੂੰ ਵੀ ਕਿਉਂ ਜਦੋਂ ਨੈਟੋ ਦਾ ਮੈਂਬਰ ਨਹੀਂ ਬਣਨਾ ਚਾਹੀਦਾ ਯੂਕਰੇਨ, ਕਿਉਂ ਉਸ ਗੱਲ ਨੂੰ ਕਰ ਰਹੇ ਨੇ ਕਿ ਵੀ ਇਹ ਲਿਆ ਕੇ ਫੌਜ ਜੇ ਤੁਸੀਂ ਉਹਦੇ ਗੁਆਂਢ ਲਿਆ ਕੇ ਬਿਠਾਓਗੇ ਤਾਂ ਉਹਨੂੰ ਜ਼ਾਹਰ ਹੈ ਕਿ ਆਪਣਾ ਡਿਫੈਂਸ ਦਾ ਜਿਹੜਾ ਫਿਕਰ ਹੈ। ਸੋ ਇਸ ਲਿਹਾਜ਼ ਨਾਲ ਚਾਈਨਾ ਸਮਾਰਟ ਪਲੇ ਕਰ ਰਿਹਾ, ਪਰ ਨਾਲ ਦੀ ਨਾਲ ਚਾਈਨਾ ਨੂੰ ਹੁਣ ਇਹ ਵੀ ਲੱਗਦਾ ਹੈ ਕਿ ਭਾਈ ਇੰਡੀਆ ਜਿਹੜਾ ਕਿ ਫਸਿਆ ਹੋਇਆ ਵਿਚਾਲੇ, ਅਮਰੀਕਨ ਦਬਾਅ ਇੰਨਾ ਜ਼ਿਆਦਾ ਇੰਡੀਆ ਤੇ ਰਿਹਾ। ਈਵਨ ਜਿਹੜੇ ਅਸਿਸਟੈਂਟ ਸੈਕਟਰੀ ਉਸ ਖਿੱਤੇ ਦੇ ਜਿਨ੍ਹਾਂ ਦੀ ਹੀਅਰਿੰਗ ਕਨਫਰਮੇਸ਼ਨ ਹੀਅਰਿੰਗ ਔਰ ਚੱਲ ਰਹੀ ਸੀ ਸੈਨੇਟ, ਉਹਨਾਂ ਨੇ ਕਿਹਾ ਕਿ ਵੀ ਪੁੱਟ ਆਲ ਦਾ ਪ੍ਰੈਸ਼ਰ ਔਨ ਇੰਡੀਆ ਕਿ ਵੀ ਉਹ ਪ੍ਰੋ ਰਸ਼ੀਆ ਵੋਟ ਨਾ ਕਰੇ ਜਾਂ ਐਬਸਟੇਨ ਨਾ ਕਰੇ ਔਰ ਕੰਡੈਮ ਕਰੇ ਰਸ਼ੀਆ ਨੂੰ, ਬਟ ਵੀ ਫੇਲਡ। ਹੁਣ ਇੱਕ ਪਾਸੇ ਲੇਕਿਨ ਅਮਰੀਕਾ ਤਾਂ ਦੇਖੋ ਇਹ ਅਮਰੀਕਨਸ ਨੂੰ ਜਿਨ੍ਹਾਂ ਨੇ ਵੀ ਸਮਝਿਆ ਇਹਨਾਂ ਦੀ ਕੋਈ ਬਹੁਤ ਮੈਚੁਰ ਡਿਪਲੋਮੇਸੀ ਨਹੀਂ ਹੈ, ਇਹ ਬਹੁਤ ਵਾਰ ਉਹ ਇਹਨਾਂ ਦਾ ਉਹ ਖੁੰਡੇ ਵਾਲੀ ਪੋਲਿਟਿਕਸ ਹੁੰਦੀ ਹੈ ਕਿ ਭਾਈ ਜੇ ਤੁਸੀਂ ਸਾਡੇ ਨਾਲ ਖਲੋਣਾ ਤਾਂ ਖਲੋਵੋ, ਨਹੀਂ ਤਾਂ ਫਿਰ ਤੁਸੀਂ ਸਾਡੇ ਖਿਲਾਫ ਹੋ। ਜਿਵੇਂ ਜੂਨੀਅਰ ਬੁਸ਼ ਨੇ ਕਿਹਾ ਸੀ ਕਿ ਈਦਰ ਯੂ ਆਰ ਵਿਦ ਅਸ ਔਰ ਅਗੇਂਸਟ ਅਸ। ਹੁਣ ਇਹੀ ਪੋਜੀਸ਼ਨ ਲੱਗਦਾ ਹੈ ਕਿ ਵੀ ਅਮਰੀਕਾ ਅੱਜ ਕੱਲ੍ਹ ਕਾਫੀ ਖਫਾ ਹੈ ਭਾਰਤ ਤੋਂ ਔਰ ਆਉਣ ਵਾਲੇ ਪੀਰੀਅਡ 'ਚ ਖਫਗੀ ਨਜ਼ਰ ਆਏਗੀ ਜੇ ਉਹਨਾਂ ਨੇ S-400 ਮਿਸਲ ਡਿਫੈਂਸ ਸਿਸਟਮ ਦੇ ਉੱਤੇ ਸੈਂਕਸ਼ਨਸ ਲਾਈਆਂ ਜਾਂ ਹੋਰ ਵੀ, ਕਿਉਂਕਿ ਉਹਨਾਂ ਦਾ ਤਾਂ ਸਾਰਾ ਜੇ ਸੈਂਕਸ਼ਨਸ ਲੱਗਦੀਆਂ ਨੇ ਉਹਨਾਂ ਦਾ ਤਾਂ ਮਿਲਟਰੀ ਵੇਅਰ ਜਿੰਨਾ ਇੰਡੀਆ ਦਾ ਉਹ ਰਸ਼ੀਆ ਤੋਂ ਆਉਂਦਾ, ਉਹ ਕਿਵੇਂ ਇਫੈਕਟ ਕਰੇਗਾ ਉਹ ਵੀ ਦੇਖ ਰਹੇ ਨੇ। ਔਰ ਚਾਈਨਾ ਨੇ ਸਮਝਦੇ ਆ ਕਿ ਵੀ ਇੰਡੀਆ ਇਸ ਵੇਲੇ ਜਿਹੜਾ ਹੈ ਉਹ ਅਮਰੀਕਾ ਤੋਂ ਜਿਹੜਾ ਖੌਫਜ਼ਦਾ ਵੀ ਹੈ ਵੀ ਕੀ ਹੋਏਗਾ ਔਰ ਇਸ ਵੇਲੇ ਕੋਈ ਬਹੁਤੇ ਉਤਸ਼ਾਹ 'ਚ ਨਹੀਂ। ਉਹਨੇ ਰੂਸ ਨੂੰ ਸਪੋਰਟ ਵੀ ਦਿੱਤੀ, ਅਮਰੀਕਾ ਤੇ ਨਿਸ਼ਾਨਾ ਸਾਧਿਆ ਤੇ ਭਾਰਤ ਨੂੰ ਔਲਿਵ ਬ੍ਰਾਂਚ ਤੇ ਨਹੀਂ ਦਿੱਤੀ। ਉਹਨਾਂ ਨੇ ਜਿਹੜੀ ਆ ਉਹ ਗੋਭੀ ਦਾ ਜਿਹੜਾ ਉਹ ਫੁੱਲ ਜ਼ਰੂਰ ਦਿਖਾ ਦਿੱਤਾ, ਦੂਰੋਂ ਗੁਲਾਬ ਦਾ ਨਹੀਂ ਦਿੱਤਾ ਕਿ ਵੀ ਤੁਸੀਂ ਦੇਖ ਲਓ, ਐਵੇਂ ਬਗਾਨੀ ਸ਼ਹਿ ਤੇ ਮੁੱਛਾਂ ਨਾ ਮਨਾਓ, ਜਿਹੜਾ ਮੰਨ ਲਓ ਗੱਲਬਾਤ ਰਾਹੀਂ ਮਸਲਾ ਹੱਲ ਕਰੋ। ਦੇਖੋ ਅਸੀਂ ਤਾਂ ਤੁਹਾਡੇ ਨਾਲ ਹਮੇਸ਼ਾ ਹੀ ਚਾਹੁੰਦੇ ਹਾਂ ਕਿ ਗੱਲਬਾਤ ਰਾਹੀਂ ਕਰੋ, ਪਰ ਤੁਹਾਨੂੰ ਕੋਈ ਹੋਰ ਚੁੱਕ ਰਿਹਾ ਸੀ, ਤੁਸੀਂ ਉਹਦੀ ਚੁੱਕਣਾ ਚਾਹ ਕੇ ਆ ਜਿਹੜਾ ਕੁਆਡ ਬਣਾਇਆ ਇਹ ਕੁਆਡ ਸਾਨੂੰ ਮਨਜ਼ੂਰ ਨਹੀਂ ਹੈ, ਇਹਨੂੰ ਅਸੀਂ ਇੰਡੋ ਪੈਸੀਫਿਕ ਦਾ ਨੈਟੋ ਕਹਿੰਦੇ ਹਾਂ। ਹੁਣ ਜਿਹੜੀ ਔਰ ਇਹ ਵੀ ਇੱਕ ਜਿਹੜੀ ਕਈ ਵਾਰ ਟਰਮੀਨੋਲੋਜੀ ਹੁੰਦੀ ਹੈ, ਲਫ਼ਜ਼ ਸਭ ਤੋਂ ਪਹਿਲਾਂ ਵੈਸੇ ਰਸ਼ੀਅਨ ਫੋਰਨ ਮਿਨਿਸਟਰ ਨੇ ਯੂਜ਼ ਕੀਤੇ ਸੀ ਜਦੋਂ ਕੁਆਡ ਬਣਿਆ ਇੰਡੀਆ, ਆਸਟ੍ਰੇਲੀਆ ਔਰ ਅਮਰੀਕਾ ਔਰ ਜਾਪਾਨ, ਤੇ ਉਹਨੇ ਕਿਹਾ ਸੀ ਇਟ ਇਜ਼ ਏਸ਼ੀਆਜ਼ ਕੁਆਡ। ਹੁਣ ਚਾਈਨਾ ਨੇ ਉਹਨੂੰ ਕਿਹਾ ਇੰਡੋ ਪੈਸੀਫਿਕ ਕੁਆਡ। ਉਹਨਾਂ ਨੇ ਕਿਹਾ ਕਿ ਭਾਈ ਇਹ ਨੈਟੋ ਜਿਹੜਾ ਹੈ ਇਹ ਏਸ਼ੀਆ ਦਾ ਨੈਟੋ ਹੈ।
ਹੁਣ ਜ਼ਾਹਰ ਹੈ ਵੀ ਸਾਰੀ ਲੜਾਈ ਨੈਟੋ ਦੇ ਖਿਲਾਫ ਹੈ ਕਿ ਭਾਈ ਨੈਟੋ ਸੋਵੀਅਤ ਯੂਨੀਅਨ ਤੋਂ ਜਿਹੜੀਆਂ ਰਿਆਸਤਾਂ ਟੁੱਟੀਆਂ ਉਹ ਇੱਕ ਤੋਂ ਬਾਅਦ ਇੱਕ ਨੂੰ ਨੈਟੋ ਦਾ ਮੈਂਬਰ ਬਣਾਉਂਦੇ ਗਏ ਔਰ ਹੁਣ ਯੂਕਰੇਨ ਨੂੰ ਵੀ ਬਣਾਉਣ ਵਾਲੇ ਸੀ, ਯੂਕਰੇਨ, ਜਾਰਜੀਆ। ਸੋ ਰੂਸ ਉਸ ਲੈਵਲ ਦੇ ਉੱਤੇ ਆਪਣੇ ਸਟੈਂਡ ਤੇ ਖੜਾ ਲੱਗਦਾ ਹੈ। ਦੇਖੋ ਅਸੀਂ ਇੱਕ ਐਨਾਲਿਸਟ ਦੇ ਤੌਰ ਤੇ ਵੀ ਗੱਲ ਕਰਦੇ ਹਾਂ, ਐਟ ਦਾ ਸੇਮ ਟਾਈਮ ਸਾਡਾ ਸਿੱਖ ਇੰਟਰਸਟ ਵੀ ਹੈ, ਹਿਊਮੈਨਿਟੇਰੀਅਨ ਵੀ ਹੈ। ਜਿਵੇਂ ਅਸੀਂ ਤਾਰੀਫ ਕੀਤੀ ਕਿ ਭਾਈ ਸਿੱਖਾਂ ਵੱਲੋਂ ਉੱਥੇ ਜਿਹੜੇ ਆ ਰਹੇ ਨੇ ਰਿਫਿਊਜੀ ਉਹਨਾਂ ਦੇ ਲਈ ਲੰਗਰ, ਉਹਨਾਂ ਦੀਆਂ ਲੋੜਾਂ ਪੂਰੀਆਂ ਕਰਨ ਦੀ ਲਾਈਨ ਹੈ। ਫਿਰ ਸਿੱਖ ਜਥੇਬੰਦੀਆਂ ਦੀ ਕਾਲ ਕਿ ਭਾਈ ਜੇ ਯੂਕਰੇਨ ਜਿਹੜਾ ਸਾਨੂੰ ਰੈਕਗਨਾਈਜ਼ ਕਰੇ ਖਾਲਿਸਤਾਨ ਦੇ ਕਨਸੈਪਟ ਨੂੰ, ਰੈਫਰੈਂਡਮ ਨੂੰ UN ਦੇ ਵਿੱਚ ਲਿਆਏ ਤੇ ਸਿੱਖ ਰੈਜੀਮੈਂਟ ਬਣਾਏ ਤੇ ਅਸੀਂ ਉਹਨੂੰ ਇਹ ਵੀ ਗੱਲ ਸਮਝ ਆ ਸਕਦੀ ਹੈ ਕਿ ਬਹੁਤ ਵਾਰ ਤੁਸੀਂ ਡੀਲ ਨਹੀਂ ਬਣਾਉਂਦੇ ਹੋ ਜਦੋਂ ਤੁਸੀਂ ਆਪਣੀ ਆਜ਼ਾਦੀ ਦੀ ਗੱਲ ਕਰਨੀ ਹੈ। ਹਾਲਾਂ ਉਹ ਕਿੰਨੀ ਕੁ ਗੱਲ ਸਿਰੇ ਚੜ੍ਹੀ ਜਾਂ ਚੜ੍ਹੇਗੀ ਇਹ ਬਿਸਾਈਡਸ ਦਾ ਪੁਆਇੰਟ ਹੈ, ਪਰ ਇਹ ਪੋਲੀਟੀਕਲੀ ਸਿੱਖਾਂ ਨੇ ਇਹ ਮੈਸੇਜ ਵੀ ਦਿੱਤਾ ਹੈ ਕਿ ਅਸੀਂ ਓਪਨ ਹੈ ਈਦਰ ਵੇ। ਕੁਛ ਨੇ ਸਾਨੂੰ ਇਹ ਵੀ ਲਿਖਿਆ ਕਿ ਵੀ ਨਹੀਂ ਸਿੱਖਾਂ ਨੂੰ ਦੋਨੋਂ ਪਾਸੇ ਹੀ ਰਸ਼ੀਆ ਦੀ ਵੀ ਮਦਦ ਕਰਨੀ ਚਾਹੀਦੀ ਹੈ। ਜਿਵੇਂ ਹਰ ਇੱਕ ਦੀ ਸੋਚ ਹੈ, ਅਸੀਂ ਸਮਝਦੇ ਹਾਂ ਵੀ ਇਹ ਇੱਕ ਪੋਜ਼ਿਟਿਵ ਗੱਲ ਹੁੰਦੀ ਹੈ ਜਦੋਂ ਇੱਕੋ ਇਸ਼ੂ ਦੇ ਉੱਤੇ ਡਿਫਰੈਂਟ ਥਾਟ ਵੀ ਹੁੰਦਾ ਹੈ। ਤੇ ਜੇ ਉਸ ਥਾਟ ਦਾ ਸੈਂਟਰ ਇਹ ਹੈ ਵੀ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤਾ, ਫਿਰ ਉਸ ਨੂੰ ਵੈਲਕਮ ਕਰਨਾ ਚਾਹੀਦਾ ਕਿ ਭਾਈ ਠੀਕ ਹੈ ਹਿਊਮੈਨਿਟੇਰੀਅਨ ਵੀ ਅਸੀਂ ਕਰ ਰਹੇ ਹਾਂ, ਪਰ ਇਹ ਨਹੀਂ ਹੈ ਕਿ ਵੀ ਜਿਵੇਂ ਕਿਸੇ ਨੇ ਕਿਹਾ ਵੀ ਹੁਣ ਸਾਡਾ ਇਮੇਜ ਇਹੀ ਰਹਿ ਗਿਆ ਵੀ ਅਸੀਂ ਸਿਰਫ ਹੱਥ ਦੇ ਵਿੱਚ ਕੜਛੀ ਫੜਨੀ ਹੈ, ਵੀ ਅਸੀਂ ਤਲਵਾਰ ਵਾਲੇ ਵੀ ਹਾਂ। ਤਲਵਾਰ ਹੈ ਤੇ ਰਾਜ ਹੈ। ਅਸੀਂ ਦੇਗ ਤੇ ਫਤਿਹ ਜਿਹੜਾ ਇਹ ਸਾਡਾ ਨਾਰਾ ਹੈ ਕਿ ਭਾਈ ਦੇਗ ਇਕਨੋਮਿਕਲ ਪ੍ਰੋਸਪੈਰਿਟੀ ਹੈ, ਜ਼ਾਹਰ ਹੈ ਕੜਛੀ ਵੀ ਜਿਹੜਾ ਉਹਦਾ ਦੇਗ ਦਾ ਹੀ ਹਿੱਸਾ ਹੈ। ਲੇਕਿਨ ਜੇ ਤੇਗ ਨਹੀਂ ਹੈ ਜਾਂ ਦੂਜੇ ਨਹੀਂ ਤਾਂ ਤੁਸੀਂ ਲਾਂਗਰੀ ਤਾਂ ਜਿੱਥੇ ਮਰਜ਼ੀ ਰੱਖ ਲਓ, ਤੁਸੀਂ ਲਾਂਗਰੀ ਥੋੜੀ। ਨਹੀਂ, ਉਹ ਸਾਡਾ ਇੱਕ ਫਰਜ਼ ਹੈ ਕਿ ਭਾਈ ਕੋਈ ਭੁੱਖਾ ਨਾ ਸਵੇਂ, ਲੇਕਿਨ ਸਾਡਾ ਅਲਟੀਮੇਟ ਨਿਸ਼ਾਨਾ ਆਪਣੀ ਸੋਵਰਨਿਟੀ ਹੈ, ਆਪਣੀ ਫਰੀडम ਹੈ। ਔਰ ਜਿਹੜੀ ਗੱਲ ਇਸ ਹਵਾਲੇ ਨਾਲ ਹੈ ਚਾਈਨਾ ਦੀ, ਅੱਜ ਚਾਈਨਾ ਦੇ ਫੋਰਨ ਮਿਨਿਸਟਰ ਨੇ ਬੜੀ ਐਕਸਪਲਿਸਿਟਲੀ ਇਹ ਦੋਵੇਂ ਹੀ ਗੱਲਾਂ ਅਮਰੀਕਾ ਦੇ ਉੱਤੇ ਸਿੱਧਾ ਨਿਸ਼ਾਨਾ ਸਾਧਿਆ ਔਰ ਇਹਨਾਂ ਦੇ ਭਾਰਤੀ ਮੀਡੀਆ ਨੇ ਵੀ ਜਿਹੜੀ ਹੈ ਮੇਨ ਖਬਰ ਹੀ ਬਣਾਈ ਹੈ। China's foreign minister Wang Yi says US wants Indo-Pacific NATO. Setbacks in India-China relations do not suit both countries. So इधर उन्होंने गोभी का फुल दिखाया, ऑलिव ब्रांच नहीं है कि भाई देखो ये सूट नहीं करता ਤੁਹਾਨੂੰ, ਤੁਸੀਂ ਬਗਾਨੀ ਸ਼ਹਿ ਦੇ ਉੱਤੇ ਸਾਡੇ ਗਲ ਪਏ ਹੋ। ਔਰ ਚਾਈਨਾ ਦੇ ਫੋਰਨ ਮਿਨਿਸਟਰ ਨੂੰ ਐਗਜ਼ੈਕਟਲੀ ਉਹਨਾਂ ਨੇ ਕੋਟ ਕੀਤਾ ਕਿ ਵੀ ਇਹ ਚਾਈਨਾ's foreign minister on Monday accused United States of trying to build an Indo-Pacific NATO using the Quad and its allies and said some forces were seeking to stoke tensions between China and India as well as sow discord between China and Russia. ਕਿ ਵੀ ਇਧਰ ਸਾਨੂੰ ਲੜਾਉਣਾ ਚਾਹੁੰਦੇ ਨੇ ਤੇ ਚੀਨ ਔਰ ਰੂਸ ਦਾ ਵਿਚਾਲੇ ਜਿਹੜਾ ਉਹ ਫੁੱਟ ਦੇ ਬੀਜ ਬੀਜਣਾ ਚਾਹੁੰਦੇ ਨੇ। ਅੱਜ ਮੈਂ ਕਿਤੇ ਦੇਖ ਰਿਹਾ ਸੀ ਟਰੰਪ ਦੇ ਹਵਾਲੇ ਨਾਲ, ਮੈਨੂੰ ਕਨਫਰਮ ਨਹੀਂ ਹੈ ਕਿ ਟਰੰਪ ਨੇ ਕਿਹਾ ਵੀ ਇਹ ਤਾਂ ਕੰਮ ਹੀ ਸੌਖਾ ਹੈ ਵੀ ਤੁਸੀਂ ਅਮਰੀਕਨ ਬੰਬਰ ਹੋਣ, ਚੀਨ ਦਾ ਝੰਡਾ ਲਾ ਕੇ ਜਾ ਕੇ ਬੰਬ ਸੁੱਟੋ ਉੱਥੇ। ਮੈਨੂੰ ਨਹੀਂ ਹੋ ਸਕਦਾ ਕਿਹਾ ਵੀ ਟਰੰਪ ਕੁਝ ਵੀ ਕਹਿ ਸਕਦਾ, ਜਿਵੇਂ ਮੋਦੀ ਕੁਝ ਵੀ ਕਹਿ ਸਕਦਾ। ਲੇਕਿਨ ਇਸ 'ਚ ਇਹ ਜਿਹੜੇ ਦੋਨੋਂ ਲਫ਼ਜ਼ ਨੇ ਕਿ ਵੀ ਰੂਸ ਔਰ ਚੀਨ ਦੇ ਵਿਚਾਲੇ ਅਮਰੀਕਾ ਫੁੱਟ ਪਾਉਣ ਦੀ ਕੋਸ਼ਿਸ਼ ਕਰ ਰਿਹਾ ਔਰ ਇੰਡੀਆ ਨੂੰ ਕਿਹਾ ਵੀ ਦੇਖੋ ਤੁਹਾਨੂੰ ਤੇ ਸਾਨੂੰ ਇਹ ਲੜਾ ਰਿਹਾ। ਔਰ ਉਹਨਾਂ ਨੇ ਆਪਣੀ ਐਨੂਅਲ ਪ੍ਰੈਸ ਕਾਨਫਰੰਸ ਦੇ ਵਿੱਚ ਇਸ ਗੱਲ ਨੂੰ ਕਲੀਅਰ ਕੀਤਾ ਕਿ ਵੀ ਇਹ ਜਿਹੜੇ ਨੇ ਭਾਰਤ ਔਰ ਚੀਨ ਦੇ ਰਿਲੇਸ਼ਨਸ ਦੇ ਹੈਵ ਰਿਲੇਸ਼ਨਸ ਐਨਕਾਊਂਟਰਡ ਸੈਟਬੈਕਸ ਇਨ ਰੀਸੈਂਟ ਈਅਰਸ which do not serve the fundamental interest of two countries and people, and called for relations to move forward on the right track to bring more benefits to our peoples and make greater contribution to the region and the world. कि भाई ये चंगे रिलेशन बनाओ, ਤੁਹਾਡਾ ਵੀ ਭਲਾ, ਖਿੱਤੇ ਦਾ ਵੀ ਭਲਾ, ਦੁਨੀਆ ਦਾ ਵੀ ਭਲਾ। Some forces have always sought to stoke tensions between China and India and divisions between regions, कि कुछ ताकਤਾਂ ਸਾਨੂੰ ਆਪਸ ਲੜਾ ਰਹੀਆਂ ਔਰ ਇਹ ਉਹਨਾਂ ਨੇ ਕਿਹਾ ਵੀ when our two countries achieve stability and prosperity and live in peace and harmony, global peace and prosperity will have a solid foundation. ਕਿ ਭਾਈ ਇਹ ਔਰ ਇੰਡੀਆ ਨੂੰ ਕਹਿ ਰਿਹਾ ਦੇਖੋ ਤੁਹਾਡਾ ਹੀ ਪ੍ਰੋਵਰਬ ਹੈ, ਤੁਹਾਡਾ ਅਖਾਣ ਹੈ, help your brother's boat across and your own will reach the shore.
ਕਿ ਆਪਣੇ ਭਰਾ ਦੀ ਕਿਸ਼ਤੀ ਜਿਹੜੀ ਡੁੱਬ ਰਹੀ ਆ ਉਹਨੂੰ ਕੰਢੇ ਲਾਓ, ਤੁਹਾਡੀ ਆਪੇ ਹੀ ਕੰਢੇ ਲੱਗ ਜਾਏਗੀ। ਹੁਣ ਇੰਡੀਆ ਨੂੰ ਸਮਝਾ ਰਿਹਾ ਕਿ ਵੀ ਆ ਦੇਖ ਲਓ ਹਾਲ ਕੀ ਹੈ ਤੇ ਤੁਸੀਂ ਆਪਣਾ ਜਿਹੜਾ ਉਹ ਪਸੜ ਨਾ ਬਣਾਓ, ਖਾਮ-ਖਾ ਆਰਾਮ ਨਾਲ ਬੈਠ ਜਾਓ। ਹੁਣ ਇਸ ਦੇ ਉੱਤੇ ਇੰਡੀਆ ਤੁਸੀਂ ਦੇਖੋ ਵੀ ਇਹਨਾਂ ਦੀ ਕੀ ਟੇਕ ਹੈ। ਇਹ ਟੇਕ ਇਹ ਹੈ ਕਿ ਵੀ ਇਹਨਾਂ ਨੂੰ ਇਹ ਪਤਾ ਨਹੀਂ ਲੱਗਦਾ ਵੀ ਹਨੇਰਾ ਕਿੱਥੇ ਹੈ ਤੇ ਚਾਨਣ ਕਿੱਥੇ ਹੈ। Russia's sanctions may not dent army preparedness on LAC as PLA gets ready for annual exercises in Tibet. India maintains a close watch. ਹੁਣ ਇਹ defense official as the Chinese People Liberation Army is set to hold its annual summer exercises in Tibet. ਹੁਣ ਸਮਰ ਸ਼ੁਰੂ ਹੋ ਗਈ, ਚਾਈਨਾ ਤਿੱਬਤ ਦੇ ਵਿੱਚ ਆਪਣੀਆਂ ਐਕਸਰਸਾਈਜ਼ਸ ਕਰੇਗਾ। Armed for India ਦਾ ਕਹਿ ਰਹੀ ਹੈ ਡਿਫੈਂਸ ਮਿਨਿਸਟਰੀ, armed forces are keeping a close tab to ensure China does not resort to any misadventure along the line of actual control, especially as the global attention is on Ukraine. ਕਿ ਇੰਡੀਆ ਨੂੰ ਲੱਗਦਾ ਵੀ ਉਧਰ ਰੂਸ ਨੇ ਦੱਬ ਲਿਆ ਯੂਕਰੇਨ, ਇਹ ਨਾ ਹੋਏ ਇਹ ਆ ਕੇ ਅਰੁਣਾਚਲ ਜਿਹਨੂੰ ਬਣਾਇਆ ਹੋਇਆ ਉਹਨਾਂ ਦਾ ਸਾਊਥ ਤਿੱਬਤ ਨੂੰ ਦੱਬ ਲੈਣ। ਉਹਨਾਂ ਜੀ ਅਸੀਂ ਬਹੁਤ ਅੱਖ ਤਿੱਖੀ ਰੱਖ ਰਹੇ ਔਰ ਇਹ ਉਹਨਾਂ ਨੇ ਕਿਹਾ ਜੀ ਕੋਈ ਸਾਨੂੰ ਜੇ ਰਸ਼ੀਆ ਦੇ ਜਿਹੜਾ ਮਿਲਟਰੀ ਵੇਅਰ ਨਹੀਂ ਵੀ ਮਿਲਦਾ, 에ਅਰ ਫੋਰਸ ਤੇ ਥੋੜਾ ਬਹੁਤ ਇਫੈਕਟ ਹੋਏਗਾ ਸਾਡੇ ਕੋਲ, ਪਰ ਅਸੀਂ ਦਾ ਆਰਮਡ ਫੋਰਸਿਸ ਹੈਵ ਆਲਸੋ ਮੇਡ ਸਿਗਨੀਫਿਕੈਂਟ ਐਮਰਜੈਂਸੀ ਪ੍ਰੋਕਿਉਰਮੈਂਟਸ ਇਨ ਲਾਸਟ 2 years। ਸਾਡੇ ਕੋਲ ਬਹੁਤ ਸਾਰਾ ਕੁਝ ਹੈ। ਹੁਣ ਇਸ ਤੋਂ ਇਹ ਅੰਦਾਜ਼ਾ ਹੈ, ਹਾਲਾਂਕਿ ਭਾਰਤ ਨੂੰ ਇਸ ਤੋਂ ਇਹ ਸਬਕ ਸਿੱਖਣਾ ਚਾਹੀਦਾ ਸੀ ਕਿ ਯੂਕਰੇਨ ਨੇ ਜਿਹੜੀ ਡਿਫਾਈਂਸ ਦਿੱਤੀ ਰੂਸ ਨੂੰ ਨੈਟੋ ਦਾ ਮੈਂਬਰ ਬਣਨ ਲਈ ਵੀ, ਵਿਦਨ ਵੀ ਜਿਹੜੀਆਂ ਮਿਜ਼ਾਈਲਾਂ ਦੂਜੀਆਂ ਤੀਜੀਆਂ ਰੱਖੀਆਂ ਲਈਆਂ, ਉਹ ਯੂਕਰੇਨ ਨੂੰ ਤਾਂ ਇਹ ਸੀ ਕਿ ਵੀ ਜੇ ਸਾਡੇ ਵੱਲ ਕੋਈ ਆਏਗਾ ਤੇ ਅਮਰੀਕਾ ਤੇ ਨੈਟੋ ਸਾਡੇ ਨਾਲ ਖਲੋਏਗੀ। ਹੁਣ ਇਹ ਤਾਂ ਜੀ ਅਸੀਂ 5 ਬਿਲੀਅਨ ਦੇ ਦਿੰਦੇ ਆ, 10 ਬਿਲੀਅਨ ਬੰਦੇ ਤੁਹਾਡੇ ਮਰ ਰਹੇ ਨੇ, 17 ਲੱਖ ਤੁਹਾਡਾ ਬੰਦਾ ਅੱਗੇ ਜਿਹੜਾ ਉਹ ਰਿਫਿਊਜੀ ਬਣ ਗਿਆ। ਹਾਲਾਂ ਜੇ ਜੰਗ ਜਾਰੀ ਰਹੀ ਤਾਂ UN ਦਾ ਹੀ ਰਿਫਿਊਜੀ ਏਜੰਸੀ ਦਾ ਕਿ 1 ਕਰੋੜ ਤੋਂ ਜ਼ਿਆਦਾ ਲੋਕ ਜਿਹੜੇ ਨੇ ਉਹ ਰਿਫਿਊਜੀ ਬਣਨਗੇ। ਔਰ ਹੁਣ ਉਹ ਚੀਕਾਂ ਵੀ ਮਾਰ ਰਿਹਾ ਜਿਹੜਾ ਉਹਨਾਂ ਦਾ ਯੂਕਰੇਨ ਦਾ ਪ੍ਰਾਈਮ ਮਿਨਿਸਟਰ ਹੈ ਕਿ ਵੀ ਤੁਸੀਂ ਬਿਟਰੇ ਕੀਤਾ। ਹੁਣ ਜਿਸ ਨੈਟੋ ਜਿਹੜਾ ਨੈਟੋ ਨੈਕਸਟ ਡੋਰ ਹੈ ਯੂਰਪ ਦੇ ਵਿੱਚ, ਜਿਹੜਾ ਰਸ਼ੀਆ ਦੇ ਇਨਫਲੂਐਂਸ ਨੂੰ ਰੋਕਣਾ ਚਾਹੁੰਦਾ ਹੈ ਅਮਰੀਕਾ ਦੇ ਕਹਿਣ ਤੇ, ਜੇ ਉੱਥੇ ਅਮਰੀਕਾ ਔਰ ਨੈਟੋ ਆਪਣੀਆਂ ਫੌਜਾਂ ਭੇਜਣ ਨੂੰ ਤਿਆਰ ਨਹੀਂ ਨੇ ਤੇ ਕੱਲ ਨੂੰ ਜਿਹੜਾ ਚਾਈਨਾ ਜਿਹਦੀ 5 ਗੁਣਾ ਜ਼ਿਆਦਾ ਤੁਹਾਡੇ ਤੋਂ ਜਿਹਦੀ ਇਕਨੋਮੀ ਹੈ, ਹੁਣ ਰਸ਼ੀਆ ਦੇ ਹਵਾਲੇ ਨਾਲ ਤਾਂ ਰਸ਼ੀਆ ਦੀ $1.4 trillion ਇਕਨੋਮੀ ਹੈ, ਈਵਨ ਇੰਡੀਆ ਤੋਂ ਵੀ 1/3 ਹੈ, ਇੰਡੀਆ ਦੀ $3 trillion ਹੈ। ਤੇ ਉਹ ਰਸ਼ੀਆ ਜੇ ਵੰਗਾਰ ਰਿਹਾ ਇੱਧਰ ਤੇ ਉਹਨੂੰ ਰੋਕਣ ਲਈ ਕੋਈ ਫੌਜ ਦੇਣ ਨੂੰ ਤਿਆਰ ਨਹੀਂ ਹੈ, ਤੇ ਜਦੋਂ ਚਾਈਨਾ ਨੇ ਕੁੱਟਿਆ ਤੇ ਉੱਥੇ ਅਮਰੀਕਾ ਆਪਣੀ ਫੌਜ ਭੇਜੇਗਾ ਕਿ ਨੈਟੋ ਤੁਸੀਂ ਕਿਹਦੇ ਸਹਾਰੇ। ਸੋ ਮੈਂ ਸਮਝਦਾ ਕਿ ਬਜਾਏ ਕਿ ਇਸ ਕਿਸਮ ਦਾ ਮੂਰਖਾਨਾ ਬਿਆਨ ਦੇਣ ਦੇ ਕਿ ਜੀ ਕਿਉਂਕਿ ਹੁਣ ਚੀਨ ਤਿੱਬਤ ਦੇ ਵਿੱਚ ਐਕਸਰਸਾਈਜ਼ਸ ਕਰੇਗਾ ਸਮਰ ਦੇ ਵਿੱਚ, ਅਸੀਂ ਜਿਹੜਾ ਹੈ ਉਹ ਬਿਲਕੁਲ ਪ੍ਰੀਪੇਅਰਡ ਹੈ, ਵੀ ਆਰ ਵਾਚਫੁਲ, ਅਸੀਂ ਦੂਰਬੀਨਾਂ ਰਾਹੀਂ ਦੇਖ ਰਹੇ ਹਾਂ, ਮੋਦੀ ਜੀ ਰਡਾਰ ਤੇ ਦੇਖ ਰਹੇ ਨੇ ਕਿ ਵੀ ਐਕਸਰਸਾਈਜ਼ਸ ਹੋ ਰਹੀਆਂ। ਜਿਵੇਂ ਉਹ ਮੋਦੀ ਬਾਰਾਕੋਟ ਦਾ ਕਹਿੰਦਾ ਸੀ ਜੀ, ਮੈਂ ਉਹਨਾਂ ਨੇ ਕਿਹਾ ਕਿ ਵੀ ਨਹੀਂ ਵੈਦਰ ਠੀਕ ਕਹਿੰਦੇ, ਮੈਂ ਕਿਹਾ ਨਹੀਂ ਇਹ ਤਾਂ ਸਗੋਂ ਚੰਗੀ ਗੱਲ ਹੈ, ਬੱਦਲ ਮੀਂਹ ਪੈ ਰਿਹਾ ਉਹਨਾਂ ਨੂੰ ਨਜ਼ਰ ਨਹੀਂ ਆਏ। ਉਹਨੂੰ ਕਹਿੰਦਾ ਵੱਡਾ ਸਾਇੰਟਿਸਟ ਬਿਠਾਇਆ ਹੋਇਆ। ਹੁਣ ਜੇ ਤਾਂ ਮੋਦੀ ਔਰ ਅਜੀਤ ਡੋਵਲ ਨੇ ਡਿਸਾਈਡ ਕਰਨਾ ਫਿਰ ਤਾਂ ਮੈਨੂੰ ਲੱਗਦਾ ਹੈ ਵੀ ਚਾਈਨਾ ਨੇ ਵੀ ਇਹ ਗੱਲ, ਚਾਈਨਾ ਨੇ ਪੋਲਾਈਟ ਲਾਈਨ ਉਹਨਾਂ ਨੂੰ ਇਹ ਹੀ ਕਿਹਾ। ਕਈ ਵਾਰ ਇਹ ਵੀ ਹੁੰਦਾ ਜਦੋਂ ਤੁਸੀਂ ਕਿਸੇ ਲਈ ਸਮਝੌਤੇ ਦੀ ਗੱਲ ਕਰਦੇ ਹੋ, ਦੋਸਤਾਂ 'ਚ ਵੀ ਹੁੰਦਾ, ਉਹ ਕਹਿੰਦੇ ਯਾਰ ਮੈਂ ਤਾਂ ਤੇਰੇ ਖਿਲਾਫ ਨਹੀਂ ਸੀ, ਮੈਂ ਚੁੱਕ 'ਚ ਆ ਗਿਆ। ਹੁਣ ਉਹ ਇੰਡੀਆ ਨੂੰ ਇਹੀ ਕਹਿ ਰਿਹਾ ਵੀ ਤੁਸੀਂ ਮਾੜੇ ਨਹੀਂ ਹੈਗੇ, ਤੁਸੀਂ ਚੁੱਕ 'ਚ ਆ ਗਏ ਹੋ, ਤੁਸੀਂ somebody is talking this line। ਰੂਸ ਦੇ ਹਵਾਲੇ ਨਾਲ ਤਾਂ ਕਹਿ ਰਿਹਾ ਅਮਰੀਕਾ ਨੂੰ ਸਿੱਧਾ ਕਿ ਭਈ ਉਹ ਕਹਿੰਦੇ ਤੁਸੀਂ, ਤਾਂ ਹੁਣ ਉਹ ਕਹਿ ਜੀ ਨਹੀਂ 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 ਅਸੀਂ ਚੁੱਕ 'ਚ ਨਹੀਂ ਆਏ, ਅਸੀਂ ਤਾਂ ਤੁਹਾਡੇ ਤੇ ਅੱਖ ਰੱਖੀ ਹੋਈ ਹੈ, ਅਸੀਂ ਤੁਹਾਨੂੰ ਸਬਕ ਸਿਖਾਣਾ। ਤੇ ਫਿਰ ਇਹਨੂੰ ਕਹਿੰਦੇ ਨੇ ਆਪੇ ਫਾਥੜੀਏ ਤੈਨੂੰ ਕੌਣ ਛਡਾਏ। ਫਿਰ ਇਹਨਾਂ ਦਾ ਜੇ ਜੁੱਤੀਆਂ ਖਾਣ ਨੂੰ ਹੀ ਦਿਲ ਕਰਦਾ ਤਾਂ ਫਿਰ ਜਿਹਨੂੰ ਕੀ ਕਹਿੰਦੇ ਨੇ ਵੀ ਰੱਬ ਦੇ ਤੁਹਾਨੂੰ ਨਹੀਂ ਗੋਡ ਸਪੀਡ, ਅੰਗਰੇਜ਼ ਕਹਿੰਦੇ ਗੋਡ ਸਪੀਡ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ, ਵਿਊਅਰਸ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਜੈਕਸਨ ਹਿਊਇਟ ਟੈਕਸ ਕੰਪਨੀ ਅਮਰੀਕਾ ਦੀ ਸਭ ਤੋਂ ਭਰੋਸੇਯੋਗ ਅਤੇ ਤੇਜ਼ੀ ਨਾਲ ਅੱਗੇ ਵਧਣ ਵਾਲੀ ਕੰਪਨੀ ਤੁਹਾਡੇ ਬਿਲਕੁਲ ਨਜ਼ਦੀਕ।
ਹਰ ਤਰ੍ਹਾਂ ਦੇ ਟੈਕਸ ਫਾਈਲ ਕਰਨ ਲਈ ਤਜਰਬੇਕਾਰ ਅਤੇ ਮਾਹਿਰ ਕਰਮਚਾਰੀ ਜੋ ਤੁਹਾਡੀ ਮਦਦ ਕਰਦੇ ਨੇ ਹਰ ਤਰ੍ਹਾਂ ਦੇ ਸੌਖੀ ਤੋਂ ਸੌਖੀ ਅਤੇ ਮੁਸ਼ਕਿਲ ਟੈਕਸ ਫਾਈਲ ਕਰਨ ਦੇ ਵਿੱਚ। ਬੜੇ ਵਧੀਆ ਢੰਗ ਦੇ ਨਾਲ ਡੀਲ ਕਰਦੇ ਨੇ ਤੇ ਹਰ ਕਸਟਮਰ ਜਿਹੜਾ ਹੈ ਉਹ ਇਹਨਾਂ ਤੋਂ ਖੁਸ਼ ਜਾਂਦਾ ਹੈ। 100% ਸਹੀ ਅਤੇ ਵੱਧ ਤੋਂ ਵੱਧ ਰੀਫੰਡ ਦੀ ਗਾਰੰਟੀ। ਅਸੀਂ ਤੁਹਾਨੂੰ ਤੁਹਾਡੇ ਕੰਮ ਦੇ ਹਿਸਾਬ ਨਾਲ ਟੈਕਸ ਭਰਨ ਵਿੱਚ ਮਦਦ ਕਰਦੇ ਹਾਂ। ਕੋਈ ਅਪਾਇੰਟਮੈਂਟ ਦੀ ਲੋੜ ਨਹੀਂ। ਫ੍ਰੈਂਡਲੀ ਸਰਵਿਸ ਅਤੇ $50 ਗਿਫਟ ਕਾਰਡ ਦੇ ਨਾਲ। ਸਾਨੂੰ ਬਿਜ਼ਨਸ ਦੇਣ ਲਈ ਤੁਹਾਡਾ ਧੰਨਵਾਦ। Jackson Hewitt, where taxes are less. ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਪਾਕਿਸਤਾਨ ਦੇ ਹਵਾਲੇ ਨਾਲ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਪਾਕਿਸਤਾਨ ਵਿੱਚ ਮੌਜੂਦ 22 ਦੇਸ਼ਾਂ ਦੇ ਡਿਪਲੋਮੈਟਾਂ ਵੱਲੋਂ ਪਾਕਿਸਤਾਨ ਨੂੰ ਯੂਕਰੇਨ ਸੰਬੰਧੀ ਲਿਖੀ ਗਈ ਚਿੱਠੀ ਤੇ ਤਿੱਖਾ ਰਿਐਕਸ਼ਨ ਦਿੱਤਾ ਹੈ। ਇਸ ਚਿੱਠੀ ਵਿੱਚ ਡਿਪਲੋਮੈਟਾਂ ਨੇ ਪਾਕਿਸਤਾਨ ਨੂੰ ਰੂਸ ਦੇ ਖਿਲਾਫ ਯੂਨਾਈਟਿਡ ਨੇਸ਼ਨਜ਼ ਵਿੱਚ ਲਿਆਂਦੇ ਗਏ ਮਤੇ ਲਈ ਹਮਾਇਤ ਕਰਨ ਲਈ ਕਿਹਾ ਸੀ। ਇਮਰਾਨ ਖਾਨ ਦਾ ਕਹਿਣਾ ਹੈ ਕਿ ਅਸੀਂ ਵੈਸਟ ਦੇ ਗੁਲਾਮ ਨਹੀਂ ਹਾਂ ਕਿ ਉਹਨਾਂ ਦੇ ਹਰ ਹੁਕਮ ਨੂੰ ਮੰਨੀਏ। ਇਹ ਉਹੀ ਪੱਛਮੀ ਦੇਸ਼ ਹਨ ਜਿਨ੍ਹਾਂ ਨੇ ਕਸ਼ਮੀਰ ਮੁੱਦੇ ਤੇ ਮੂੰਹ ਵਿੱਚ ਘੁੰਗਣੀਆਂ ਪਾਈਆਂ ਹੋਈਆਂ ਸਨ, ਹੁਣ ਯੂਕਰੇਨ ਬਾਰੇ ਬੜਾ ਉਛਲ ਰਹੇ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਕਰੰਟ ਰੂਸ ਯੂਕਰੇਨ ਕ੍ਰਾਈਸਿਸ ਅਸੀਂ ਦੇਖਦੇ ਹਾਂ ਕਿ ਜਿਸ ਦਿਨ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਮਾਸਕੋ ਦੇ ਵਿੱਚ ਸਨ, ਆਪਣੇ ਰੂਸੀ ਦੌਰੇ ਤੇ ਗਏ ਹੋਏ, ਉਸੇ ਦਿਨ ਰੂਸ ਦੀ ਫੌਜ ਨੇ ਯੂਕਰੇਨ ਦੇ ਉੱਤੇ ਚੜ੍ਹਾਈ ਕੀਤੀ, ਹਮਲਾ ਕੀਤਾ। ਜ਼ਾਹਰ ਹੈ ਉਸ ਤੋਂ ਬਾਅਦ ਦੀਆਂ ਡਿਵੈਲਪਮੈਂਟ ਅਸੀਂ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦੇ ਵਿੱਚ ਰੈਜ਼ੋਲੂਸ਼ਨ, ਫਿਰ UN ਜਨਰਲ ਅਸੈਂਬਲੀ ਦੇ ਵਿੱਚ, ਫਿਰ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟ ਕਾਉਂਸਲ ਵੀਆਨਾ ਦੇ ਵਿੱਚ ਪਾਕਿਸਤਾਨ ਨੇ ਤਿੰਨੋਂ ਹੀ ਮੌਕਿਆਂ ਦੇ ਉੱਤੇ ਸਿਕਿਉਰਿਟੀ ਕਾਉਂਸਲ ਵੀ, ਜਨਰਲ ਅਸੈਂਬਲੀ ਵੀ ਔਰ ਹਿਊਮਨ ਰਾਈਟ ਕਾਉਂਸਲ 'ਚ ਵੀ ਵੋਟ ਨਹੀਂ ਪਾਈ, ਐਬਸਟੇਨ ਕੀਤਾ। ਇਸੇ ਤਰ੍ਹਾਂ ਇੰਡੀਆ ਨੇ ਵੀ ਐਬਸਟੇਨ ਕੀਤਾ, ਇਸੇ ਤਰ੍ਹਾਂ ਚਾਈਨਾ ਨੇ ਵੀ ਐਬਸਟੇਨ ਕੀਤਾ। ਸੋ ਭਾਵੇਂ ਮਿਊਚੁਅਲ ਰਾਈਵਲਰੀ ਕਿਸ ਕਿਸਮ ਦੀ ਹੈ, ਲੇਕਿਨ ਇਸ ਮੁੱਦੇ ਤੇ ਬੇਸ਼ੱਕ ਆਪੋ ਆਪਣੇ ਰੀਜ਼ਨ ਨੇ, ਲੇਕਿਨ ਤਿੰਨੋਂ ਹੀ ਇੱਕ ਕੈਟਾਗਰੀ 'ਚ ਆ ਕੇ ਖਲੋ ਗਏ ਕਿ ਉਹਨਾਂ ਨੇ ਐਬਸਟੇਨ ਕੀਤਾ, ਰਸ਼ੀਆ ਨੂੰ ਕੰਡੈਮ ਨਹੀਂ ਕੀਤਾ। ਹਾਲਾਂਕਿ ਹਿਊਮੈਨਿਟੇਰੀਅਨ ਰਿਲੀਫ ਦੀ ਗੱਲ ਕੀਤੀ ਜਾਂ ਲੋਕਾਂ ਦੀ ਸਫਰਿੰਗ ਦੀ ਗੱਲ ਕੀਤੀ, ਪਰ ਰੂਸ ਨੂੰ ਹਮਲਾਵਰ ਨਹੀਂ ਮੰਨਿਆ। ਹੁਣ ਭਾਰਤ ਦੇ ਬਾਰੇ ਤਾਂ ਜਿਹਨੂੰ ਕਹਿੰਦੇ ਨੇ ਕਿ ਟੈਪ ਔਨ ਦਾ ਰਿਸਟ ਕਹਿ ਕੇ ਕਿ ਜੀ ਅਮਰੀਕਾ ਨੇ ਵੀ ਕਿਹਾ ਕਿ ਜੀ ਵੀ ਡਿਡ ਆਵਰ ਬੈਸਟ ਐਂਡ ਆਲ, ਪਰ ਤੁਹਾਨੂੰ ਕੋਈ ਵੀ ਆਫੀਸ਼ੀਅਲ ਜਿਹੜਾ ਇਸ ਕਿਸਮ ਦੀ ਨੈਗੇਟਿਵਿਟੀ ਨਜ਼ਰ ਨਹੀਂ ਆਈ। ਚੀਨ ਦੇ ਮਾਮਲੇ 'ਚ ਤਾਂ ਉਹ ਇਹ ਕਹਿਣ ਵੀ ਤਾਂ ਕੋਈ ਫਰਕ ਨਹੀਂ ਪੈਂਦਾ। ਹੁਣ ਇਹ ਤਿੰਨੋਂ ਹੀ ਜਿਹੜੇ ਐਬਸਟੇਨ ਕਰਦੇ ਨੇ, ਪਾਕਿਸਤਾਨ ਨੂੰ ਸਿੰਗਲ ਆਊਟ ਕਰ ਲਿਆ ਜਾਂਦਾ ਔਰ ਡਿਪਲੋਮੇਸੀ ਦੇ ਵਿੱਚ ਇੱਕ ਹੁੰਦਾ। ਹੁਣ ਇੰਡੀਆ ਦੇ ਨਾਲ ਜਿਹੜਾ ਉਹਨਾਂ ਨੇ ਡਿਪਲੋਮੈਟਿਕ ਲੌਬੀ ਵੀ ਕੀਤੀ ਅਮਰੀਕਾ ਨੇ, ਖਾਸ ਤੌਰ ਤੇ UN ਜਨਰਲ ਅਸੈਂਬਲੀ 'ਚ ਵੋਟ ਕਰਵਾਉਣ ਲਈ ਬਹੁਤ ਲੌਬੀ UAE ਨਾਲ ਵੀ ਕੀਤੀ। UAE ਨੇ ਰਸ਼ੀਆ ਦੇ ਖਿਲਾਫ ਵੋਟ ਪਾਈ ਕਿਉਂਕਿ ਸਿਕਿਉਰਿਟੀ ਕਾਉਂਸਲ 'ਚ UAE ਨੇ ਐਬਸਟੇਨ ਕੀਤਾ ਸੀ, ਲੇਕਿਨ ਇੰਡੀਆ ਬੱਜ ਨਹੀਂ ਹੋਇਆ। ਰਾਈਟਲੀ ਔਰ ਰੋਂਗਲੀ ਇਹ ਉਹਨਾਂ ਦਾ ਪਾਰਟ ਹੈ। ਹੁਣ ਬਹੁਤ ਵਾਰੇ ਹੁੰਦਾ ਵੀ ਇਹ ਐਫਰਟ ਡਿਪਲੋਮੈਟਿਕ ਹੁੰਦੇ ਨੇ, ਉਹ ਤੁਸੀਂ ਜਗਜ਼ਾਰ ਨਹੀਂ ਕਰਦੇ, ਤੁਸੀਂ ਡਿਪਲੋਮੈਟ ਲੋਕਾਂ 'ਚ ਨਹੀਂ ਕਰਦੇ। ਔਰ ਮੈਨੂੰ ਯਾਦ ਹੈ ਇੱਕ ਅੱਧੇ ਇਸ਼ੂ ਦੇ ਉੱਤੇ ਇੱਕ ਵਾਰ ਮੈਂ ਜਿਹੜਾ ਮੁਲਕ ਦਾ ਯੂਨਾਈਟਿਡ ਨੇਸ਼ਨ 'ਚ ਰਿਪਰੈਜ਼ੈਂਟੇਟਿਵ ਸੀ, ਬੰਗਲਾਦੇਸ਼ ਦਾ ਸੀ ਸ਼ਾਇਦ, ਤੇ ਉਹਨੂੰ ਮਿਲਣ ਗਿਆ। ਇਸ਼ੂ ਤਾਂ ਹੋਰ ਸੀ ਤੇ ਮੈਂ ਪੋਲੀਟੀਕਲ ਡਿਸਕਸ਼ਨ ਸ਼ੁਰੂ ਕਰ ਲਈ। ਡੈਲੀਗੇਸ਼ਨ ਸੀ ਛੋਟਾ ਜਿਹਾ, ਉਹਨੇ ਇੱਕਦਮ ਉੱਥੇ ਰੋਕ ਦਿੱਤਾ। ਉਹਨੇ ਕਿਹਾ ਜੀ ਵੀ ਤੁਸੀਂ ਇਸ ਇਸ਼ੂ ਲਈ ਮਿਲਣ ਆਏ ਹੋ, ਉਹਦੇ 'ਚ ਬੰਗਲਾਦੇਸ਼ ਦੇ ਗੁਰਦੁਆਰਿਆਂ ਦਾ ਇਸ਼ੂ ਸੀ, ਗੁਰੂ ਨਾਨਕ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ ਦੀ ਯਾਦ 'ਚ ਢਾਕੇ 'ਚ ਯੂਨੀਵਰਸਿਟੀ 'ਚ ਗੁਰਦੁਆਰਾ ਹੈ, ਚਿਟਾਗੋਂਗ 'ਚ ਹੈ, ਪਰ ਉਹਨੇ ਕਿਹਾ ਜੀ ਵੀ ਨੋ ਪੋਲਿਟਿਕਸ, ਬੜਾ ਫਰਮਲੀ। ਔਰ ਉਹਨੇ ਕਿਹਾ ਵੀ ਇਹ ਵੀ ਆਰ ਰਿਪਰੈਜ਼ੈਂਟਿੰਗ ਆਵਰ ਕੰਟਰੀ ਹੀਅਰ ਇਨ ਯੂਨਾਈਟਿਡ ਨੇਸ਼ਨਸ, ਵਟ ਐਵਰ ਇਜ਼ ਬਿਟਵੀਨ ਆਵਰ ਕੰਟਰੀ ਐਂਡ ਹੀਅਰ we are not open to any political discussion.
ਅੱਛਾ ਪਰ ਜੇ ਹੁਣ ਉਹੀ ਡਿਪਲੋਮੈਟ ਦਸਤਖਤ ਕਰਕੇ ਕਿਸੇ ਹੋਰ ਮੁਲਕ ਦੇ ਨੂੰ ਸਲਾਹ ਦੇਣ ਕਿ ਤੁਸੀਂ ਐਵੇਂ ਕਰੋ, ਇਹ ਤਾਂ ਈਵਨ ਜਿਹੜੇ ਡਿਪਲੋਮੈਟਿਕ ਨਾਰਮਸ ਨੇ ਉਹਦੀ ਵੀ ਉਲੰਘਣਾ ਹੈ, ਔਰ ਇਹ ਕਿਸੇ ਮੁਲਕ ਨੂੰ ਬਦਨਾਮ ਕਰਨ ਦੀ ਕੈਟਾਗਰੀ ਥੱਲੇ ਹੀ ਆਉਂਦਾ ਹੈ। ਔਰ ਜਿੱਥੇ ਚੀਨ ਔਰ ਭਾਰਤ ਦੋਨਾਂ ਨੇ ਐਬਸਟੇਨ ਕੀਤਾ ਹੈ ਔਰ ਉਹਨਾਂ ਬਾਰੇ ਅਦਰ ਦੈਨ ਕਿ ਇਨਰ ਇੰਡੀਆ ਨੂੰ ਜਿਹੜਾ ਇਨਫਲੂਐਂਸ ਕਰਨ ਦੀ ਕੋਸ਼ਿਸ਼ ਕੀਤੀ, ਲੇਕਿਨ ਪਾਕਿਸਤਾਨ ਦੇ ਮਾਮਲੇ 'ਚ 22 ਡਿਪਲੋਮੈਟਿਕ ਮਿਸ਼ਨ, ਇਹਦਾ ਮਤਲਬ 22 ਮੁਲਕਾਂ ਦੇ ਜਿਹਨਾਂ ਜ਼ਿਆਦਾ ਜਿਹੜੇ ਨੇ ਉਹ ਯੂਰਪੀਅਨ ਯੂਨੀਅਨ ਦੇ ਨੇ ਮੈਂਬਰ, ਨੈਟੋ ਵਾਲੇ ਹੀ ਨੇ। ਅੱਛਾ ਉਹਨਾਂ ਨੇ ਓਪਨ ਲੈਟਰ ਜਿਹੜਾ ਲਿਖਿਆ, ਔਰ ਇਹ 1 ਮਾਰਚ ਨੂੰ ਲਿਖਿਆ ਜਾਂਦਾ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਨੂੰ ਐਡਰੈਸ ਕਰਕੇ ਕਿ ਜੀ ਪਾਕਿਸਤਾਨ ਰੂਸ ਨੂੰ ਐਗਰੈਸਰ ਮੰਨਣ ਵਾਲੇ ਮਤੇ ਦੇ ਹੱਕ 'ਚ ਵੋਟ ਪਾਏ। ਹੁਣ ਇਹ ਅਨਕਾਲਡ, ਦੈਟ ਇਜ਼ ਨਾਟ ਡਨ। ਡਿਪਲੋਮੇਸੀ ਦੀ ਜਿਹੜੇ ਕੁਝ ਉਹਨਾਂ ਦੇ ਐਥਿਕਸ ਨੇ, ਦਿਸ ਇਜ਼ ਨਾਟ ਡਨ। ਹੁਣ ਇਮਰਾਨ ਖਾਨ ਉਹ ਵੀ ਕਿਹੜੇ ਡਿਪਲੋਮੈਟ, ਉਹ ਵੀ ਸਚਿਆਰਤਾ ਦੇ ਨਾਲ ਆਪਣਾ ਰਿਐਕਸ਼ਨ ਦੇਣ ਵਾਲਾ, ਜਿਵੇਂ ਇੱਕ ਜੁਮਲਾ ਜਿਹੜਾ ਅੱਜ ਤੱਕ ਵੀ ਮਹਿੰਗਾ ਪਿਆ ਕਿ ਬਾਈਡਨ ਉਧਰ ਫੋਨ ਘੁਮਾਉਣ ਦੀ ਹਿੰਮਤ ਨਹੀਂ ਕਰਦਾ। ਉਹਨੇ ਕਿਹਾ ਜੀ ਕਿ ਵੀ ਅਮਰੀਕਨ ਫੌਜਾਂ ਇੱਥੋਂ ਨਿਕਲ ਰਹੀਆਂ ਨੇ ਅਫਗਾਨਿਸਤਾਨ ਚੋਂ, ਕੀ ਤੁਸੀਂ ਪਾਕਿਸਤਾਨ 'ਚ ਉਹਨਾਂ ਨੂੰ ਅੱਡੇ ਦਿਓਗੇ? ਕਹਿੰਦਾ ਐਬਸੋਲੂਟਲੀ ਨਾਟ। ਉਹ ਕਹਿੰਦਾ ਇਕੱਲੇ ਨਾਟ ਨਾਲ ਨਹੀਂ ਸਰਦਾ, ਐਬਸੋਲੂਟਲੀ ਨਾਟ ਹੈ ਨਾ, ਉਹ ਪੰਜਾਬੀਆਂ ਵਾਲਾ ਕੰਮ ਹੈ ਵੀ ਲੜਾਈ ਹੋਈ, ਉਹਨੇ ਕਿਹਾ ਵੀ, ਇੱਕ ਨੇ ਕਿਹਾ ਵੀ ਕੀ ਹੋਇਆ ਕੱਲ ਨੂੰ, ਕੀ ਕਹਿੰਦੇ ਨੇ? ਉਹ ਕਹਿੰਦੇ ਜੀ ਟੁਮਾਰੋ। ਉਹ ਕਹਿੰਦਾ ਪਰਸੋਂ ਨੂੰ ਕੀ ਕਹਿੰਦਾ? ਕਹਿੰਦਾ ਇੱਕ ਹੋਰ ਮਾਰੋ। ਅਗਰ ਵੀ ਉਹਨੂੰ ਕਹੇ ਮਾਰ ਮਰਾਈਏ ਦਾ ਕੰਮ ਹੈ। ਸੋ ਇਮਰਾਨ ਖਾਨ ਸਿੱਧਾ ਹੀ ਹੋ ਗਿਆ ਨਾ ਸਾਰਿਆਂ ਵਾਲੀ ਡਿਪਲੋਮੇਸੀ, ਔਰ ਜਿਹੜੀ ਕਾਫੀ ਸਟਰੋਂਗਲੀ ਵਰਡਡ ਹੈ ਡਿਪਲੋਮੇਸੀ ਤਾਂ ਨਹੀਂ ਹੈ ਇਹ ਵੀ, ਲੇਕਿਨ ਇਹ ਮੈਸੇਜ ਵੀ ਹੈ। ਕਈ ਵਾਰ ਇਹ ਠੀਕ ਹੈ ਵੀ ਕੁਝ ਆਪਣੇ ਲੋਕਾਂ ਨੂੰ ਵੀ ਦੱਸਣ ਦੀ ਗੱਲ ਹੁੰਦੀ ਹੈ ਕਿ ਭਾਈ ਤੁਸੀਂ ਝੁਕੇ ਨਹੀਂ ਹੋ, ਲੇਕਿਨ ਇੱਕ ਗੱਲ ਦਾ ਵੀ ਇਹ ਹਮੇਸ਼ਾ ਰਹਿੰਦਾ ਹੈ ਕਿ ਵੀ ਜੇ ਉਹ ਐਬਸੋਲੂਟਲੀ ਨਾਟ ਵਾਲੀ ਲਾਈਨ ਜਿਸ ਲੈਵਲ ਤੱਕ ਗਈ, ਉਹਦਾ ਨਤੀਜਾ ਸੀ ਕਿ ਵੀ ਕਿੰਨੀ ਦੇਰ IMF ਨੇ ਦੌੜਾਂ ਲਵਾਤੀਆਂ, $1 ਬਿਲੀਅਨ ਦੇਣ ਦੇ ਲਈ ਕਿੰਨੀਆਂ ਸ਼ਰਤਾਂ ਕਿਸ ਲੈਵਲ ਤੇ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ, ਤੇ ਹੁਣ ਵੀ ਜਿਹੜਾ ਉਸ ਲਾਈਨ ਦੇ ਉੱਤੇ ਗੱਲ ਜਾਏਗੀ। ਪਰ ਅਸੀਂ ਫਿਰ ਵੀ, ਕਿਉਂਕਿ ਅਸੀਂ ਵੀ ਪਲੇਨ ਸਪੀਕਿੰਗ ਕਰਦੇ ਹਾਂ, ਸੋ ਮੈਨੂੰ ਤਾਂ ਪਰਸਨਲੀ ਪਸੰਦ ਹੁੰਦੇ ਨੇ ਪਲੇਨ ਸਪੀਕਿੰਗ ਵਾਲੇ। ਔਰ ਇਮਰਾਨ ਖਾਨ ਹੋਰਾਂ ਨੇ ਇਸ ਦੇ ਜਵਾਬ ਦੇ ਵਿੱਚ ਕਿਹਾ, ਉਹਨਾਂ ਸਾਰਿਆਂ ਨੂੰ ਜਿਹੜਾ ਇਹ ਜਿਨ੍ਹਾਂ ਨੇ ਲੈਟਰ ਲਿਖਿਆ, ਉਹਨਾਂ ਨੇ ਕਿਹਾ ਕਿ ਵੀ ਇਹ what do you think of us? Are we your slaves? That whatever you say we will do? ਉਹਨੇ ਕਿਹਾ ਜੀ ਤੁਸੀਂ ਸਾਨੂੰ ਕੀ ਸਮਝਦੇ ਹੋ? ਸਮਝਦੇ ਤੁਹਾਡੇ ਨੌਕਰ ਹੈ, ਗੁਲਾਮ ਹੈ ਤੁਹਾਡੇ। ਸਹੀ ਗੱਲ ਹੈ ਵੀ ਜੋ ਤੁਸੀਂ ਕਹੋਗੇ ਅਸੀਂ ਉਹੀ ਕਰਾਂਗੇ। ਔਰ I want to ask the European Union ambassadors, did you write such a letter to India? ਉਹਨਾਂ ਨੇ ਕਿਹਾ ਮੈਂ ਇਹਨਾਂ ਨੂੰ ਪੁੱਛਦਾ ਹਾਂ ਵੀ ਇੰਡੀਆ ਨੇ ਵੀ ਤਾਂ ਐਬਸਟੇਨ ਕੀਤਾ ਹੈ ਨਾ, ਤੁਸੀਂ ਇਦਾਂ ਦੀ ਚਿੱਠੀ ਉਹਨੂੰ ਲਿਖੀ ਹੈ ਇੰਡੀਆ ਨੂੰ? ਉਹਨਾਂ ਨੇ ਫਿਰ ਇਹ ਕਿਹਾ ਕਿ ਵੀ European countries had not censured India for its actions in Kashmir, a mountainous region over which Pakistan and India have fought 2 wars. ਉਹਨਾਂ ਨੇ ਕਿਹਾ ਜੀ ਕਸ਼ਮੀਰ ਦੇ ਮੁੱਦੇ ਤੇ ਯੂਰਪੀਅਨ ਯੂਨੀਅਨ ਵਾਲੇ ਮੁਲਕ ਬੋਲੇ ਸੀ। ਉਹਨੇ ਕਿਹਾ ਵੀ ਇਹਦੇ ਉਲਟ he said Pakistan had suffered because it had supported the Western NATO alliance in Afghanistan and instead of gratitude faced criticism. ਉਹਨੇ ਕਿਹਾ ਅੱਜ ਜੋ ਸਾਡਾ ਹਾਲ ਹੈ, ਅਸੀਂ ਅਫਗਾਨਿਸਤਾਨ 'ਚ ਤੁਹਾਡੇ ਅਲਾਇੰਸ ਦੀ 20 ਸਾਲ ਸਪੋਰਟ ਕੀਤੀ। ਹਾਲਾਂਕਿ ਇਹ ਬਿਲਕੁਲ ਇਮਰਾਨ ਖਾਨ ਦੇ ਕ੍ਰੈਡਿਟ 'ਚ ਜਾਂਦਾ ਹੈ ਕਿ ਉਹਨੇ ਕਦੇ ਵੀ, ਉਹ ਸ਼ਾਇਦ ਸੋਲ ਆਵਾਜ਼ ਸੀ ਮੁਲਕ ਦੇ ਵਿੱਚ ਜਿਹੜੇ ਕਹਿੰਦੇ ਸੀ ਇਹ ਸਾਡੀ ਵਾਰ ਨਹੀਂ ਹੈ ਅਫਗਾਨਿਸਤਾਨ ਦੀ, ਤੁਸੀਂ ਜਿਹੜਾ ਇਸ ਦੇ ਵਿੱਚ ਨੁਕਸਾਨ ਵੀ ਕਰਾ ਰਹੇ ਹੋ। ਔਰ ਅਮਰੀਕਾ ਨੂੰ ਵੀ ਉਹਦੀ ਐਡਵਾਈਸ ਸੀ ਕਿ ਵੀ ਮੈਂ ਪਠਾਨ ਹੈ, ਮੈਂ ਸਮਝਦਾ ਹਾਂ ਵੀ ਤੁਸੀਂ ਇੱਦਾਂ ਤਾਕਤ ਦੇ ਜ਼ੋਰ ਨਾਲ ਉਹਨਾਂ ਨੂੰ ਨਹੀਂ ਨਿਭਾ ਸਕਦੇ, ਗੱਲਬਾਤ ਰਾਹੀਂ ਮਸਲਾ ਹੱਲ। ਔਰ ਉਹ ਗੱਲ ਠੀਕ ਹੋਈ। ਉਦੋਂ ਇਹੀ ਮੀਡੀਆ ਕਹਿੰਦਾ ਸੀ ਵੀ ਇਮਰਾਨ ਖਾਨ ਨਹੀਂ, ਇਹ ਤਾਲਿਬਾਨ ਖਾਨ ਹੈ। ਸੋ ਹੁਣ ਵੀ ਮੈਂ ਸਮਝਦਾ ਵੀ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਪਾਕਿਸਤਾਨ ਦੇ ਆਪਣੇ ਕ੍ਰਾਈਸਿਸ ਨੇ, ਇਨਰ ਵੀ ਨੇ। ਇਸ ਵੇਲੇ ਆਪੋਜੀਸ਼ਨ ਪਾਰਟੀਆਂ ਉੱਥੇ ਇਮਰਾਨ ਖਾਨ ਦੀ ਹਕੂਮਤ ਦੇ ਖਿਲਾਫ ਨੋ ਕੌਨਫੀਡੈਂਸ ਮੂਵ ਲਿਆਉਣ ਦੇ ਲਈ ਜੋੜ ਤੋੜ ਵੀ ਚੱਲ ਰਿਹਾ ਹੈ। ਆਲਮੋਸਟ 3 ਸਾਲ ਪੂਰੇ ਹੋ ਗਏ ਨੇ, ਚੋਣਾਂ ਵੀ ਅਰਾਊਂਡ ਜਦੋਂ ਅਖੀਰਲਾ ਸਾਲ 1.5 ਸਾਲ ਤਾਂ ਫਿਰ ਵੋਟਾਂ ਮੰਗਣ ਤੇ ਹੁੰਦਾ। ਲੇਕਿਨ ਇਸ ਸਾਰੇ ਤੋਂ ਇੱਕ ਗੱਲ ਸਾਬਤ ਹੁੰਦੀ ਹੈ ਕਿ ਈਵਨ ਪਾਕਿਸਤਾਨ ਨੇ ਚਾਈਨਾ ਨਾਲੋਂ ਵੀ ਜ਼ਿਆਦਾ ਮਜ਼ਬੂਤੀ ਨਾਲ ਜਿਹੜਾ ਹੈ ਰੂਸ ਦੇ ਹੱਕ 'ਚ ਲਾਈਨ ਲਈ ਹੈ। ਲੇਕਿਨ ਉਹਨਾਂ ਨੇ ਇਮਰਾਨ ਖਾਨ ਹੋਰਾਂ ਨੇ ਵੈਸਟਰਨ ਮੁਲਕਾਂ ਨੂੰ ਸ਼ੀਸ਼ਾ ਵੀ ਦਿਖਾਇਆ ਕਿ ਵੀ ਪਹਿਲਾਂ ਆਪਣੀ ਸ਼ਕਲ ਦੇਖੋ ਕਿ ਵੀ ਤੁਸੀਂ ਕਿੱਥੇ ਕੀ ਹੋ,
ਬਿਲਕੁਲ ਹਾਲਾਂ ਸਾਡੀ ਦੇ ਤੇ ਇਹ ਹੈ ਕਿ ਭਾਈ ਇਹਦਾ ਮਤਲਬ ਟੂ ਰੋਂਗਸ ਡੋਂਟ ਮੇਕ ਏ ਰਾਈਟ, ਕਿ ਜੇ ਜੋ ਕੁਛ ਇੰਡੀਆ ਨੇ ਕਸ਼ਮੀਰ 'ਚ ਕੀਤਾ ਉਹ ਤਾਂ ਮਤਲਬ ਇਹਨਾਂ ਦਾ ਫਰਜ਼ ਸੀ ਉਹਦਾ ਨੋਟਿਸ ਲੈਂਦੇ, ਪਰ ਜੇ ਅੱਜ ਇੱਕ ਮੁਲਕ ਦੀ ਸੋਵਰਨਿਟੀ ਨੂੰ ਦੂਸਰਾ ਮੁਲਕ ਵਾਇਓਲੇਟ ਕਰਦਾ ਹੈ, ਕੱਲ ਨੂੰ ਇਹੀ ਮਾਡਲ ਜੇ ਐਸਟੈਬਲਿਸ਼ ਹੋ ਜਾਂਦਾ ਹੈ ਤੇ ਭਾਰਤ ਵਰਗਾ ਮੁਲਕ ਜਿਹਨੇ ਆਲਰੇਡੀ ਉਹ ਭਾਵੇਂ ਡਰਾਮਾ ਹੀ ਕੀਤਾ ਬਾਲਾਕੋਟ ਦਾ, ਉਹ ਇਸ ਤੋਂ ਬਿਯੋਂਡ ਵੀ ਜਾ ਸਕਦਾ। ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਨੇ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਾਂਗੇ ਕਿ ਯੂਪੀ, ਪੰਜਾਬ, ਉੱਤਰਾਖੰਡ, ਗੋਆ ਅਤੇ ਮਨੀਪੁਰ ਵਿੱਚ ਅਸੈਂਬਲੀ ਚੋਣਾਂ ਲਈ ਵੋਟਾਂ ਜਿਹੜੀਆਂ ਨੇ ਉਹ ਪੈ ਚੁੱਕੀਆਂ ਹਨ ਔਰ ਲਗਭਗ ਸਾਰੇ ਐਗਜ਼ਿਟ ਪੋਲ ਬੀਜੇਪੀ ਦੀ ਜਿਹੜੀ ਚੜ੍ਹਤ ਨੇ ਉਹ ਦਿਖਾ ਰਹੇ ਨੇ ਔਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ बढ़त ਦਿੱਤੀ ਜਾ ਰਹੀ ਹੈ। ਹਾਲਾਂਕਿ ਸਾਰੇ ਪਾਸੇ ਬੀਜੇਪੀ ਦੇ ਖਿਲਾਫ ਇੱਕ ਲਹਿਰ ਸੀ। ਹੁਣ ਨਤੀਜਿਆਂ ਵਿੱਚ ਈਵੀਐਮ ਮਸ਼ੀਨਾਂ ਦਾ ਕਮਾਲ ਦੇਖਣ ਨੂੰ ਮਿਲੇਗਾ। ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਪੰਜਾਬ ਦੇ ਹਵਾਲੇ ਨਾਲ ਇਹ ਗੱਲ ਕਰੀਏ ਕਿ ਫਤਿਹਗੜ੍ਹ ਸਾਹਿਬ ਜਿੱਥੇ ਦੀਪ ਸਿੱਧੂ ਦੀ ਯਾਦ ਦੇ ਵਿੱਚ ਅੰਤਮ ਅਰਦਾਸ ਹੋਈ ਸੀ, ਉਸ ਇਕੱਠ ਤੋਂ ਬਾਅਦ ਬਹੁਤ ਵੱਡਾ ਇਕੱਠ ਬਰਗਾੜੀ ਵਿਖੇ, ਜਿੱਥੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ, ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਮੋਰਚਾ ਚੱਲ ਰਿਹਾ, ਉੱਥੇ ਉਹਨਾਂ ਨੇ ਦੀਪ ਸਿੱਧੂ ਦੀ ਯਾਦ ਦੇ ਵਿੱਚ ਜਿਹੜਾ ਸਮਾਗਮ ਰੱਖਿਆ ਸੀ ਜੀ ਔਰ ਬਹੁਤ ਵੱਡੀ ਗੈਦਰਿੰਗ ਸੀ। ਔਰ ਜੇ ਤੁਸੀਂ ਉੱਥੋਂ ਦੇ ਉਹਨਾਂ ਦੇ ਨੈਸ਼ਨਲ ਮੀਡੀਆ ਜਾਂ ਦੂਸਰੇ ਨੂੰ ਦੇਖੋ, ਉਹਨਾਂ ਨੇ ਤਾਂ ਬਿਲਕੁਲ ਇਗਨੋਰ ਕੀਤਾ। TV 84 ਨੇ ਜਿੰਨੀ ਕੁ ਸਾਨੂੰ ਉਹਨਾਂ ਦਾ ਲਿੰਕ ਮਿਲਿਆ, ਜਿੰਨੀ ਕੁ ਕਵਰੇਜ ਹੋ ਸਕੀ, ਕੁਝ ਇੰਟਰਪਟਡ ਵੀ ਸੀ, ਲੇਕਿਨ ਮਾਨ ਸਾਹਿਬ ਦੀ ਸਪੀਚ ਔਰ ਦੂਸਰੀ TV 84 ਦੇ ਵੈਬਸਾਈਟ ਤੇ ਦੇਖੀ ਜਾ ਸਕਦੀ ਹੈ। ਸੋ ਇਸ ਚੋਂ ਇੱਕ ਮੈਸੇਜ ਫੇਰ ਇਹ ਗਿਆ ਕਿ ਪੰਜਾਬ ਦੀ ਜਵਾਨੀ ਡਾਇਰੈਕਸ਼ਨ ਦੀ ਭਾਲ 'ਚ ਹੈ, ਉਹ ਡਾਇਰੈਕਸ਼ਨ ਲੱਭ ਰਹੇ ਨੇ। ਔਰ ਇਹ ਵੀ ਸਾਹਮਣੇ ਆਇਆ ਕਿ ਜਿਵੇਂ ਦੀਪ ਸਿੱਧੂ ਜਿਨ੍ਹਾਂ ਨੇ ਵਾਰਸ ਪੰਜਾਬ ਦੇ ਜਥੇਬੰਦੀ ਬਣਾਈ ਸੀ, ਉਹਨਾਂ ਦੀ ਥਾਂ ਉਹ ਦੁਨੀਆ ਤੋਂ ਤੁਰ ਗਏ ਵੀਰ ਅੰਮ੍ਰਿਤਪਾਲ ਸਿੰਘ, ਜਿਹੜੇ ਸ਼ਾਇਦ ਦੁਬਈ ਬੇਸਡ ਨੇ ਔਰ ਉਸ ਤੋਂ ਪਹਿਲਾਂ ਇਸ ਸਾਰੀ ਟੀਮ ਦਾ ਉਹ ਬੜਾ ਅਹਿਮ ਹਿੱਸਾ ਸਨ। ਉਹਨਾਂ ਨੂੰ ਜਿਹੜੀ ਹੈ ਅੱਗੋਂ ਸੇਵਾ ਦਿੱਤੀ ਗਈ ਹੈ। ਮੇਰੀ ਕਦੇ ਉਹਨਾਂ ਨਾਲ ਰਾਬਤਾ ਤਾਂ ਨਹੀਂ ਹੋਇਆ, ਲੇਕਿਨ ਅੰਮ੍ਰਿਤਪਾਲ ਸਿੰਘ ਨੌਜਵਾਨ ਯੰਗ ਮੈਨ, ਉਹਨਾਂ ਦਾ ਜਿਹੜਾ ਇੰਟਰਵਿਊ 20-22 ਮਿੰਟ ਦਾ TV 84 ਨੇ ਚਲਾਇਆ, ਉਹ ਮੈਂ ਸੁਣਿਆ ਤੇ ਉਸ ਚੋਂ ਮੈਨੂੰ ਬਹੁਤ ਪੋਜ਼ਿਟਿਵਿਟੀ ਨਜ਼ਰ ਆਈ ਕਿ ਉਹਨਾਂ ਦੇ ਕੋਲ ਇੱਕ ਵਿਜ਼ਨ ਹੈ, ਜਿਵੇਂ ਦੀਪ ਸਿੱਧੂ ਦੇ ਹਵਾਲੇ ਨਾਲ ਸੀ ਕਿ ਵੀ ਇੱਕ ਵਿਜ਼ਨ ਹੈ। ਬਾਕੀ ਤੁਹਾਡੇ ਨਿੱਜੀ ਜੀਵਨ 'ਚ ਕੀ ਘਾਟਾਂ ਨੇ, ਕਿੱਥੇ ਕੀ ਹੈ, ਇਹ ਨਾਲ ਜਦੋਂ ਤੁਸੀਂ ਇਸ ਰਸਤੇ ਤੇ ਤੁਰਦੇ ਹੋ ਗੁਰੂ ਵੱਲ ਮੂੰਹ ਕਰਕੇ, ਤੇ ਫਿਰ ਜਿਵੇਂ ਭਾਈ ਗੁਰਦਾਸ ਜੀ ਯਾਦ ਦਹਾਨੀ ਕਰਵਾਉਂਦੇ ਨੇ ਕਿ ਚਰਨ ਸ਼ਰਨ
ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਜੇ ਤੁਹਾਡੀ ਨੀਅਤ ਸਾਫ਼ ਹੈ, ਜੇ ਤੁਹਾਡੇ ਅੰਦਰ ਇਮਾਨਦਾਰੀ ਹੈ, ਔਰ ਤੁਸੀਂ ਬੇਸ਼ੱਕ ਤੁਹਾਡੀ ਜ਼ਿੰਦਗੀ 'ਚ ਅਸੀਂ ਸਾਰੇ ਗੁਨਾਹਗਾਰ ਹਾਂ, ਕੌਣ ਇਹ ਹੱਥ ਖੜਾ ਕਰਕੇ ਕਹਿ ਸਕਦਾ ਹੈ ਕਿ ਉਹਨੇ ਜ਼ਿੰਦਗੀ 'ਚ ਗੁਨਾਹ ਨਹੀਂ ਕੀਤਾ? ਅਸੀਂ ਸਾਰੇ ਪਾਪੀ ਹਾਂ, ਕਿਸੇ ਦਾ ਪਤਾ ਹੈ, ਕਿਸੇ ਦਾ ਨਹੀਂ ਪਤਾ, ਕਿਸੇ ਨੇ ਲੁਕੋਏ ਹੋਏ ਨੇ, ਰੱਬ ਤਾਂ ਜਾਣਦਾ ਹੈ। ਔਰ ਜਿਵੇਂ ਸਾਡੇ ਮੇਰੇ ਲਈ ਹਮੇਸ਼ਾ ਹੀ ਇੱਕ ਸਪਿਰਿਚੁਅਲ ਮੋਟੀਵੇਟਰ ਵੀ ਹੁੰਦੇ ਨੇ ਅਸ਼ਫਾਕ ਅਹਿਮਦ ਸਾਹਿਬ, ਪਾਕਿਸਤਾਨ ਦੇ ਬਹੁਤ ਵੱਡੇ ਜਿਹੜੇ ਨੇ, ਜਿਹੜੇ ਇਸ ਕੱਢਲੇ ਅਦਬ ਦੇ ਫੀਲਡ ਦੇ ਵਿੱਚ ਹੀ ਨਹੀਂ, ਕਲਾ ਦੇ, ਡਰਾਮੇ ਦੇ, ਪਰ ਇੱਕ ਬਹੁਤ ਵੱਡੇ ਸਪਿਰਿਚੁਅਲਿਸਟ। ਤੇ ਉਹਨਾਂ ਨੇ ਇੱਕ ਗੱਲ ਜਦੋਂ ਇਹ ਕਹਿਣੀ, ਉਹਨਾਂ ਨੇ ਕਹਿਣਾ ਵੀ ਇਹ ਨਹੀਂ ਹੈ ਕਿ ਵੀ ਸਾਡੇ ਸਾਰੇ ਅਸੀਂ ਹਾਂ ਹੀ ਗੁਨਾਹਗਾਰ, ਪਰ ਕਿਸੇ ਦੇ ਗੁਨਾਹ ਨੂੰ ਜਾਂ ਕਿਸੇ ਦੀਆਂ ਗਲਤੀਆਂ ਨੂੰ ਉਜਾਗਰ ਵੀ ਨਹੀਂ ਕਰਨਾ ਚਾਹੀਦਾ। ਫਿਰ ਉਹਨਾਂ ਨੇ ਕਹਿਣਾ ਵੀ ਜਦੋਂ ਅਸੀਂ ਕਿਸੇ ਦੇ ਗੁਨਾਹ ਜਗਜ਼ਾਰ ਕਰਦੇ ਹਾਂ ਤੇ ਜੇ ਸਾਡੇ ਕੋਈ ਕਰਦੇ, ਤੇ ਉਹਨੂੰ ਕਹਿੰਦੇ ਵੀ ਜੇ ਅੱਲਾ ਸਭ ਦੇ ਉੱਤੇ ਪਰਦਾ ਰੱਖਦਾ ਜਾਣ ਕੇ ਵੀ ਉਹ ਸਾਨੂੰ ਦੇਈ ਜਾਂਦਾ, ਤੇ ਸਾਨੂੰ ਇਹ ਹੱਕ ਕਿਹਨੇ ਦਿੱਤਾ ਵੀ ਅਸੀਂ ਕਿਸੇ ਦੇ ਕਰੀਏ? ਸੋ ਮੈਂ ਸਮਝਦਾ ਵੀ ਇਹ ਵੀ ਇੱਕ ਸਾਡਾ ਟ੍ਰੈਂਡ ਬਣਦਾ ਚਲਾ ਜਾ ਰਿਹਾ ਕਿ ਵੀ ਅਸੀਂ ਕਿਸੇ ਵੀ ਇੱਕ ਅੱਧੀ ਨੈਗੇਟਿਵਿਟੀ ਨੂੰ ਲੈ ਕੇ ਕਿਸੇ ਦੇ ਐਸਾ ਦੁਆਲੇ ਹੁੰਦੇ ਹੈ ਕਿ ਭਾਈ ਉਸ ਪਾਸੇ ਹੀ ਫਿਰ ਤੁਰਨ ਵਾਲਾ ਕੰਮ ਹੁੰਦਾ। ਸੋ ਮੈਂ ਅੰਮ੍ਰਿਤਪਾਲ ਸਿੰਘ ਉਹਨਾਂ ਨੇ ਜਿਹੜਾ ਆਪਣਾ ਵਿਜ਼ਨ ਕਿ ਭਾਈ ਪੰਜਾਬ ਕਿਵੇਂ ਅੰਡਰ ਸੀਜ ਹੈ, ਦਿੱਲੀ ਦਾ ਕਬਜ਼ਾ ਹੈ, ਔਰ ਉਹਨਾਂ ਨੇ ਐਕਸਪਲਿਸਿਟਲੀ ਕਿਹਾ ਵੀ ਸਾਡਾ ਗੋਲ ਜਿਹੜਾ ਉਹ ਖਾਲਿਸਤਾਨ ਹੈ, ਕਿ ਉਸ ਤੋਂ ਬਿਨਾਂ ਸਾਡੇ ਮਸਲੇ ਹੱਲ ਨਹੀਂ ਹੋਣੇ। ਲੇਕਿਨ ਗਿਵਨ ਸਿਚੁਏਸ਼ਨਸ ਦੇ ਵਿੱਚ ਸਾਨੂੰ ਆਪਣਾ ਮੈਡੀਕਲ ਇਨਫਰਾਸਟ੍ਰਕਚਰ, ਲੀਗਲ ਇਨਫਰਾਸਟ੍ਰਕਚਰ, ਜਿਹੜੇ ਝਗੜੇ ਸਾਡੇ ਪਿੰਡਾਂ ਦੇ ਇੱਕ ਦੂਜੇ ਨੂੰ ਜਿਹੜਾ ਜਾ ਕੇ ਇਹਨਾਂ ਦੀਆਂ ਅਦਾਲਤਾਂ 'ਚ ਸੈੱਟ ਹੁੰਦੇ ਨੇ, ਉਹਨਾਂ ਦਾ ਲੀਗਲ ਸਿਸਟਮ, ਔਰ ਇਹ ਇਕਨੋਮਿਕਲ ਸਿਸਟਮ, ਕਿ ਇਹ ਸਾਨੂੰ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਮੁਲਕ ਜਿਹੜੇ ਨੇ ਉਹਨਾਂ ਦੇ ਬਣਤਰ ਤੋਂ ਪਹਿਲਾਂ ਵੀ ਔਰ ਬਣਨ ਤੋਂ ਬਾਅਦ ਵੀ ਜੇ ਇਹ ਚੀਜ਼ਾਂ ਨਾ ਹੋਣ, ਆਜ਼ਾਦੀ ਦਾ 47 'ਚ ਅੰਗਰੇਜ਼ ਚਲੇ ਗਏ, ਦੇ ਗਏ ਉਸ ਖਿੱਤੇ ਨੂੰ, ਪਰ ਜੇ 40% ਤੋਂ ਜ਼ਿਆਦਾ ਲੋਕ ਗਰੀਬੀ ਰੇਖਾ ਤੋਂ ਥੱਲੇ ਨੇ, ਲੋਕ ਜਿਹੜੇ ਨੇ ਉਸ ਚੋਂ ਨਿਕਲ ਹੀ ਨਹੀਂ ਸਕੇ। ਜਿਹੜੇ ਲੀਡਰ ਨੇ ਉਹ ਨਾਅਰੇਬਾਜ਼ੀ ਕਰਕੇ, ਇੰਦਰਾ ਗਾਂਧੀ ਜਦੋਂ ਅਨਪੋਪੂਲਰ ਹੋਈ ਉਹਨੇ ਨਾਅਰਾ ਦਿੱਤਾ ਜੀ ਗਰੀਬੀ ਹਟਾਓ ਦੇਸ਼ ਬਚਾਓ, ਉਹ ਗਰੀਬੀ ਹਟਾਉਂਦੀ ਆਪ ਹਟ ਗਈ, ਤੇ ਉਹੀ ਮੋਦੀ ਆਇਆ, ਲੋਕਾਂ ਨੂੰ ਸਭ ਕਾ ਸਾਥ ਸਭ ਕਾ ਵਿਕਾਸ, ਲੋਕਾਂ ਨੂੰ ਲੱਗਾ ਜੀ ਵੀ ਹੁਣ ਮਤਲਬ ਇਹ ਹੈ ਵੀ ਇੱਕ ਉੱਪਰ ਗੱਲਾਂ ਕਰਨੀਆਂ ਨੇ। ਇਸੇ ਤਰ੍ਹਾਂ ਜੇ ਅਸੀਂ ਸਿਰਫ ਤੇ ਸਿਰਫ ਇੱਕ ਖਾਬ ਦਿਖਾਉਂਦੇ ਰਹੀਏ ਕਿ ਜੀ ਖਾਲਿਸਤਾਨ ਦੀ ਇਕਨੋਮੀ ਇਹ ਹੋਏਗੀ, ਸਾਨੂੰ ਇਹ ਵਕਤ ਵੀ ਹੈ ਕਿ ਗਰਾਊਂਡ ਲੈਵਲ ਦੇ ਉੱਤੇ ਅਸੀਂ ਆਪਣਾ ਇਸ ਲੈਵਲ ਦੇ ਉੱਤੇ ਕੰਮ ਕਰੀਏ। ਸੋ ਸਾਡੀਆਂ ਸ਼ੁਭੇਛਾਵਾਂ ਵੀ ਨੇ ਵਾਰਿਸ ਪੰਜਾਬ ਦੇ ਜਥੇਬੰਦੀ ਨੂੰ, ਔਰ ਖਾਸ ਤੌਰ ਤੇ ਸਰਦਾਰ ਅੰਮ੍ਰਿਤਪਾਲ ਸਿੰਘ ਹੋਰਾਂ ਨੂੰ, ਔਰ ਅਸੀਂ ਇਹ ਕਾਮਨਾ ਕਰਦੇ ਹਾਂ ਕਿ ਭਾਈ ਇਹ ਸਾਡੇ ਗੱਭਰੂ ਨੌਜਵਾਨ ਜਿਹੜੇ ਬੱਚੇ ਬੱਚੀਆਂ ਇਸ ਪਾਸੇ ਸੋਚਦੇ ਨੇ, ਪੰਜਾਬ ਦੀ ਧਰਤੀ ਨੂੰ ਹਰ ਪੱਖੋਂ ਜਿਹੜਾ ਅੱਜ ਚੈਲੰਜ ਹੈ ਉਹ ਇਕੱਲਾ ਇੱਕ ਜੈਨੋਸਾਈਡ ਨਹੀਂ ਹੈ, ਇਕਨੋਮਿਕਲ ਦੇ ਹਵਾਲੇ ਨਾਲ ਖੇਤੀ ਕਾਨੂੰਨਾਂ ਦੀ ਗੱਲ ਹੁੰਦੀ ਰਹੀ, ਐਵਰੀ ਟੋਟਲ ਵਾਰ ਹੈ, ਔਰ ਅਸੀਂ ਉਹਨਾਂ ਨੂੰ ਵੈਲ ਵਿਸ਼ੇਸ ਦਿੰਦੇ ਹਾਂ। ਹੁਣ ਗੱਲ ਅਸੀਂ ਕਰੀਏ ਕਿ ਵੀ ਇਸ ਸਾਰੇ ਦੇ ਚੱਲਦੇ ਆ ਆਮ ਲੋਕਾਂ ਦੇ ਲਈ, ਜਿਵੇਂ ਉਹ ਮੇਲੇ ਦੇ ਵਿੱਚ ਜੇ ਢੋਲ ਨਾ ਵੱਜੇ, ਢੋਲ 'ਚ ਛਿੰਝ ਨਾ ਪਏ, ਤੇ ਉਹ ਮੇਲਾ ਕੱਲਾ ਜਲੇਬੀਆਂ ਦਾ ਤਾਂ ਨਹੀਂ ਹੁੰਦਾ, ਉਹ ਤਾਂ ਫਿਰ ਛਿੰਝ ਛੁੰਝ ਦੇਖ ਕੇ ਫਿਰ ਜਲੇਬੀਆਂ ਤਾਂ ਦੂਜੇ ਵੱਲ ਹੁੰਦਾ। ਇਵੇਂ ਹੀ ਇਹ ਚੋਣਾਂ ਦਾ ਦੰਗਲ ਹੁੰਦਾ, ਇਹਨੂੰ ਦੰਗਲ ਹੀ ਕਹਿੰਦੇ ਨੇ, ਕਿਉਂਕਿ ਔਰ ਚੋਣਾਂ ਦੇ ਦੰਗਲ 'ਚ ਵੀ ਇਹੀ ਹੁੰਦਾ ਹੈ ਵੀ ਕੋਈ ਢੋਲ ਵੱਜਿਆ ਜਿੱਤੇਗਾ ਵੀ ਜਿੱਤੇਗਾ, ਫਲਾਣੇ ਵਾਲਾ ਜਿੱਤੇਗਾ, ਕੋਈ ਇੱਧਰ ਜਿੱਤੇਗਾ। ਐਤਕੀ ਤਾਂ ਪਾਬੰਦੀਆਂ ਹੀ ਇੰਨੀਆਂ ਕਿਸੇ ਵੀ ਬਹੁਤੇ ਢੋਲ ਤੇ ਨਹੀਂ, ਪਰ ਪੈਸਾ ਵੀ, ਦਾਰੂ ਵੀ, ਔਰ ਦੂਜੇ ਇਨਫਲੂਐਂਸ, ਖਰੀਦੋ ਫਰੋਖਤ। ਅਜੇ 10 ਤਰੀਕ ਨੂੰ ਉਹ ਬਕਸੇ 'ਚੋਂ ਨਿਕਲਣਾ ਵੀ ਕੀ ਨਿਕਲੇਗਾ ਕਿਹਦਾ, ਲੇਕਿਨ ਆਲਰੇਡੀ ਖਰੀਦੋ ਫਰੋਖਤ ਹੋ ਰਹੀ ਹੈ, ਜਿਹਦਾ ਪਤਾ ਹੈ ਵੀ ਇਹਦੀ ਸੰਭਾਵਨਾ ਹੈ, ਉਹਨੂੰ ਉਹਦਾ ਮੁੱਲ ਦੱਸਦਾ ਗਿਆ ਵੀ 10 ਤਰ੍ਹਾਂ ਕਿੰਨਾ ਖਰਚਾ ਹੋਇਆ ਉੱਤੇ, ਇੰਨੇ ਉੱਤੇ ਚੱਲ ਇਧਰੋਂ ਉਧਰ। ਉਹ ਜਿਹੜੀ ਆ ਉਹ ਕਲਾ ਤਾਂ ਦੇਖਣ ਚਾਹੇਗੀ। ਪਰ ਹੁਣ ਗੱਲ ਕਰੀਏ ਐਗਜ਼ਿਟ ਪੋਲਸ ਦੀ। ਹੁਣ ਕਰਪਸ਼ਨ ਜਿਹੜੀ ਹੈ ਉਹ ਇਸ ਲੈਵਲ ਤੇ ਇੰਸਟੀਟਿਊਸ਼ਨਲਾਈਜ਼ ਹੋ ਚੁੱਕੀ ਹੈ ਕਿ ਹਰ ਚੀਜ਼, ਹੁਣ ਇੱਕ ਜ਼ਮਾਨਾ ਸੀ ਕਿ ਪੇਰੈਂਟਸ ਕਹਿੰਦੇ ਸੀ ਜੀ ਨਹੀਂ ਮੁੰਡੇ ਨੂੰ ਵਕੀਲ ਨਹੀਂ ਬਣਾਉਣਾ, ਇਹ ਝੂਠ ਦੀ ਰੋਟੀ ਖਾਂਦੇ ਨੇ। ਮੈਡੀਕਲ ਔਰ ਐਜੂਕੇਸ਼ਨ ਇਹ ਕਿੱਤੇ ਮੰਨੇ ਜਾਂਦੇ ਸੀ ਕਿ ਵੀ ਇਮਾਨਦਾਰੀ, ਪਰ ਤੁਸੀਂ ਦੇਖੋ ਵਕਤ ਨੇ ਦੱਸ ਦਿੱਤਾ ਹੈ ਵੀ ਜਿੰਨੀ ਕਰਪਸ਼ਨ ਇਹ ਮੈਡੀਕਲ ਔਰ ਐਜੂਕੇਸ਼ਨ ਦੇ ਹਵਾਲੇ ਨਾਲ ਹੈ, ਇਹ ਤੇ ਪੁਲਸੀਆਂ ਔਰ ਬਿਜਲੀ ਮਹਿਕਮੇ ਨੂੰ ਵੀ ਪਿੱਛੇ ਛੱਡ ਕੇ ਜਿਹੜੇ ਸਭ ਤੋਂ ਕਰਪਟ ਮੰਨੇ ਜਾਂਦੇ ਸੀ। ਔਰ ਇਹ ਹਰ ਕੋਈ ਜਾਣਦਾ ਉੱਥੇ ਵੀ ਕੀ ਚੱਲ ਰਿਹਾ ਹੈ।
ਹੁਣ ਇਹੀ ਜਦੋਂ ਸ਼ੁਰੂ ਦੇ ਵਿੱਚ ਵੈਸਟਰਨ ਵਰਲਡ ਨੇ ਇਹ ਐਗਜ਼ਿਟ ਪੋਲਸ ਦਾ ਕਨਸੈਪਟ ਸ਼ੁਰੂ ਕੀਤਾ, ਮਕਸਦ ਇਹ ਸੀ ਕਿ ਵੀ ਜਦੋਂ ਤੱਕ ਹੈਂਡ ਵਾਲੀਆਂ ਹੀ ਬੈਲਟਸ ਹੁੰਦੀਆਂ ਸੀ, ਗਿਣੀਆਂ ਵੀ ਹੱਥ ਨਾਲ ਜਾਂਦੀਆਂ ਸੀ, ਹੁਣ ਵੀ ਹੱਥ ਨਾਲ ਹੀ ਗਿਣੀਆਂ ਜਾਂਦੀਆਂ, ਇੱਥੇ ਤਾਂ ਪਾਈਆਂ ਹੀ ਹੱਥ ਨਾਲ ਜਾਂਦੀਆਂ। ਔਰ ਉਹਦੇ 'ਚ ਇਹ ਲੋਕਾਂ ਦੀ ਰਾਏ ਜਾਣਨ ਦੇ ਲਈ ਕਿ ਵੀ ਜਿਹੜੇ ਲੋਕ ਵੋਟਾਂ ਪਾ ਕੇ ਨਿਕਲੇ ਨੇ ਉਹਨੂੰ ਇੱਕ ਸੈਂਪਲਿੰਗ ਹੁੰਦੀ ਸੀ ਕਿ ਤੁਸੀਂ 100 ਬੂਥ ਨੇ ਉਹਨਾਂ 'ਤੇ, ਔਰ ਉਹਦੇ 'ਚ ਕਈ ਵਾਰ ਕੁਝ ਗਲਤ ਵੀ ਹੁੰਦਾ ਸੀ, ਪਰ ਬਾਈ ਐਂਡ ਲਾਰਜ ਲੋਕਾਂ ਦਾ ਟ੍ਰੈਂਡ ਔਰ ਇਹਨਾਂ ਦਾ ਇਹ ਇੱਕ ਫਿਰ ਬਿਜ਼ਨਸ ਬਣ ਗਈ। ਇੰਡੀਆ 'ਚ ਪਹੁੰਚਦੇ ਇਹ ਕਰਪਸ਼ਨ ਦੀ ਰਾਣੀ ਬਣ ਗਈ ਐਗਜ਼ਿਟ ਪੋਲਸ। ਕਿੰਨੇ ਲੋਕ ਸਾਰੇ ਟੀਵੀਆਂ ਵਾਲੇ ਜਿਹੜੇ ਨੇ, ਜਿਹੜੇ ਪਹਿਲਾਂ ਹੀ ਵੱਡੇ ਘਰਾਣੇ ਅੰਬਾਨੀ, ਅਡਾਨੀ, ਪਤੰਜਲੀ ਨੇ, ਉਹਨਾਂ ਨੇ ਇਹ ਵੀ ਧੰਦਾ ਸ਼ੁਰੂ ਕਰ ਲਿਆ, ਉਹਨਾਂ ਦੀ ਸੈਂਪਲਿੰਗ ਹੋਣ ਲੱਗ ਗਈ ਦੂਜੀ। ਔਰ ਉਹਦੇ 'ਚ ਇੱਕ ਤਾਂ ਚਲੋ ਇਲੈਕਸ਼ਨ ਕਮਿਸ਼ਨ ਨੇ ਉੱਥੇ ਕੀਤਾ ਵੀ ਜਿਹੜੇ ਪਹਿਲਾਂ ਹੁੰਦੇ ਸੀ ਕਿ ਵੀ ਤੁਸੀਂ ਕੀ ਦੇਣਾ ਹੈ ਕੀ ਨਹੀਂ ਹੈ, ਉਹਨਾਂ ਦੇ ਉੱਤੇ ਕੁਛ ਨਾ ਕੁਛ ਪਾਬੰਦੀ ਲਾਈ ਵੀ ਜਦੋਂ ਤੱਕ ਸਾਰੀਆਂ ਚੋਣਾਂ ਖਤਮ ਨਾ ਹੋਣ। ਜਿਵੇਂ ਜੇ 5 ਸਟੇਟਾਂ 'ਚ ਉੱਥੇ ਸੀ, ਪੰਜਾਬ, ਯੂਪੀ, ਉੱਤਰਾਖੰਡ, ਮਨੀਪੁਰ ਔਰ ਗੋਆ, ਹੁਣ ਲਾਸਟ ਸਾਰੇ ਪਾਸੇ ਖਤਮ ਹੋ ਗਈਆਂ, ਹੁਣ ਉਹ ਆਏ ਨੇ ਤਾਂ ਕਿ ਇੱਕ ਥਾਂ ਤੇ ਦੂਜੇ ਨੂੰ ਪ੍ਰਭਾਵਿਤ ਨਾ ਕਰਨ। ਪਰ ਇਹ ਤਾਂ ਹੋਏ ਵੀ ਜੇ ਫੇਅਰ ਹੋਣ। ਪਹਿਲੀ ਗੱਲ ਤਾਂ ਇਹਨਾਂ ਨੂੰ ਵੀ ਉਹੀ ਰਨ ਕਰਦੇ ਨੇ ਜਿਹੜੇ ਇਲੈਕਸ਼ਨ ਮਸ਼ੀਨਰੀ ਨੂੰ ਰਨ ਕਰਦੇ ਨੇ, ਤੇ ਜਿਨ੍ਹਾਂ ਦੇ ਕੋਲ EVM ਮਸ਼ੀਨਾਂ ਜ਼ਿੰਦਾਬਾਦ, ਅੱਗੇ ਤਾਂ ਹੁੰਦਾ ਸੀ ਨਾ ਭੋਲੇਨਾਥ ਜ਼ਿੰਦਾਬਾਦ, ਹੁਣ ਤਾਂ ਉਹਨਾਂ ਨੂੰ ਭੋਲੇਨਾਥ ਦੀ ਲੋੜ ਹੀ ਨਹੀਂ ਹੈ। ਉਹ ਤਾਂ ਹੈ ਨਾ ਕਿ ਵੀ ਉਹ ਕਹਿੰਦੇ ਕਿ ਵੀ ਐਨ ਜਦੋਂ ਵੋਟਾਂ ਪੈ ਜਾਂਦੀਆਂ ਨੇ ਤੇ ਜਾਂ ਜੋਤਸ਼ੀਆਂ ਵੱਲ ਦੌੜਦੇ ਨੇ ਜਾਂ ਮੰਦਰਾਂ ਵੱਲ ਦੌੜਦੇ ਨੇ, ਕਹਿੰਦੇ ਵੀ ਮੰਦਰਾਂ ਗੁਰਦੁਆਰਿਆਂ ਵੱਲ ਦੌੜਦੇ ਨੇ ਕਿ ਵੀ ਉੱਥੇ ਜਾ ਕੇ ਕਈ ਦਰਗਾਹਾਂ ਵੱਲ ਵੀ ਦੌੜਦੇ ਨੇ, ਤੇ ਕਹਿੰਦਾ ਵੀ ਉਸ ਤੋਂ ਪਹਿਲਾਂ ਵੋਟਰ ਭਗਵਾਨ, ਫਿਰ ਦੂਜਾ ਭਗਵਾਨ, ਫਿਰ ਹੁਣ ਵੋਟਰ ਤੋਂ ਤਾਂ ਉਹਨੂੰ ਤਾਂ ਖਰੀਦ ਲਿਆ, ਫਿਰ ਦੂਜੇ ਭਗਵਾਨ ਕੋਲ ਗਏ। ਹੁਣ ਇਹਦੇ 'ਚ ਪਹਿਲੇ ਦਿਨ ਤੋਂ ਅਸੀਂ ਈਵਨ 2014 'ਚ ਵੀ ਮੋਦੀ ਕਿਆਂ ਤੋਂ ਲੈ ਕੇ 2019 ਤੱਕ EVM ਮਸ਼ੀਨਾਂ। ਹੁਣ ਐਸੀ ਕਿਹੜੀ ਮਸ਼ੀਨ ਦੁਨੀਆ 'ਚ ਬਣੀ ਹੈ ਜਿਹਦਾ ਕਿਸੇ ਕੋਲ ਕੋਡ ਨਹੀਂ ਹੈ, ਕਿਸੇ ਕੋਲ ਕੰਟਰੋਲ ਨਹੀਂ ਹੈ। ਔਰ ਜੇ ਉੱਥੇ ਮਸ਼ੀਨਾਂ ਜਿਹੜੀਆਂ ਨੇ ਉਹ ਤੁਸੀਂ ਲਿਆ, ਅਮਰੀਕਾ ਨੇ ਨਾ ਲੈ ਆਂਦੀਆਂ EVM, ਯੂਰਪੀਅਨ ਕੰਟਰੀਜ਼ ਕਿਉਂ ਨਹੀਂ ਇਸਤੇਮਾਲ ਕਰਦੇ? ਲੇਕਿਨ ਉਹਨਾਂ ਨੇ ਕਿਹਾ ਵੀ ਕਿੱਥੇ ਜਾ ਕੇ ਕੱਲੇ ਦਾ ਨੂੰ ਖੁਸ਼ ਕਰਨ ਤੇ ਲੱਗੋ, ਇੱਕੋ ਹੀ ਕੋਡ ਕਮਾਓ, ਜਿੱਥੇ ਕਿਤੇ 2% ਚੱਕ ਦਿਓ, ਕਿਤੇ ਥੱਲੇ ਕਰ ਦਿਓ, ਤਾਂ ਕਿ ਜਿਹੜਾ ਲੈ ਦੇ ਕੇ ਪਹਿਲਾਂ ਰੌਲਾ ਪਾ ਦਿਓ। ਹੁਣ ਜਿਵੇਂ ਸੀ ਕਿ ਜੀ ਯੂਪੀ 'ਚ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਜਿਹੜੀਆਂ ਪਹਿਲੀਆਂ ਰੈਲੀਆਂ ਇਸ ਤੋਂ ਪਹਿਲਾਂ ਕਿ ਇਲੈਕਸ਼ਨ ਕਮਿਸ਼ਨ ਨੇ ਰੈਲੀਆਂ ਤੇ ਪਾਬੰਦੀ ਲਾਈ, ਸਮਾਜਵਾਦੀ ਲੱਖਾਂ ਲੋਕ, ਔਰ ਯੂਪੀ 'ਚ ਵੈਸਟਰਨ ਯੂਪੀ ਵੈਸੇ ਹੀ ਖਿਲਾਫ ਸੀ ਆਦਿੱਤਿਆਨਾਥ ਯੋਗੀ ਦੇ, ਔਰ ਇਹ ਆ ਰਿਹਾ ਸੀ ਵੀ ਉਹ ਗੋਰਖਪੁਰ ਦੀ ਆਪਣੀ ਸੀਟ ਵੀ ਹਾਰ ਸਕਦਾ, ਵੇਵ ਇਸ ਕਿਸਮ ਦੀ ਸੀ। ਲੇਕਿਨ ਹੁਣ ਤੁਸੀਂ ਐਗਜ਼ਿਟ ਪੋਲਸ ਦਾ ਸੁਣ ਲਓ, ਅੱਜ ਜਿੰਨੀਆਂ ਵੀ ਨੇ, ਪਹਿਲਾਂ ਪੰਜਾਬ ਤੋਂ ਗੱਲ ਸ਼ੁਰੂ ਕਰੀਏ। ਹੁਣ ਪੰਜਾਬ 'ਚ ਉਹਨਾਂ ਨੇ ਕੇਜਰੀਵਾਲ, ਆਮ ਆਦਮੀ ਪਾਰਟੀ B ਟੀਮ RSS ਦੀ, ਭਾਵੇਂ ਉਹ ਮੋਦੀ ਨੇ, ਅਮਿਤ ਸ਼ਾਹ ਨੇ ਉਹਨੂੰ ਖਾਲਿਸਤਾਨੀ ਬਣਾਇਆ ਜੀ, ਉਹਨਾਂ ਤੋਂ ਪੈਸੇ ਲਏ, ਉਹਦੇ ਨਾਲ ਇਲੈਕਸ਼ਨ ਰਨ ਹੋਈ, ਨੈਗੇਟਿਵਿਟੀ ਪਰ ਹਰ ਇੱਕ ਨੂੰ ਪਤਾ ਹੈ ਕਿ ਕੇਜਰੀਵਾਲ ਦੀ ਲਾਇਲਟੀ। ਹੁਣ ਪੰਜਾਬ 'ਚ BJP ਸਿੱਧੇ ਤੌਰ ਤੇ ਗੜਬੜ ਕਰ 60-70 ਆਪਣੇ ਖੜੇ ਕੀਤੇ ਹੋਏ ਨੇ, ਸਿੱਧੇ ਆਉਂਦੀ ਸਿੱਧਾ ਨਜ਼ਰ ਆਉਣਾ ਸੀ ਵੀ ਇਹਨਾਂ ਕੋਲ ਤਾਂ ਕਦੇ 14-15 ਤੋਂ ਜ਼ਿਆਦਾ ਸੀਟਾਂ ਹੀ ਨਹੀਂ ਸੀ ਉਦੋਂ ਅਕਾਲੀਆਂ ਨਾਲ ਹੁੰਦੇ ਸੀ। ਸੋ ਉਹਨਾਂ ਨੇ ਕਿਹਾ ਵੀ ਇਹਨੂੰ ਇਵੇਂ ਰੱਖੋ ਵੀ ਪੰਜਾਬ 'ਚ ਇਹਨਾਂ ਨੂੰ ਜਿਤਾ ਦਿਓ, ਕਿਉਂਕਿ ਵੋਟਾਂ 'ਚ ਵੀ ਅੱਗੋਂ ਜਿਤਾਉਣਾ ਹੈ। ਇਸ ਲਈ ਜਿਹੜੇ ਪੋਲ ਸਰਵੇ ਨੇ ਸਾਰੇ ਹੀ ਮੈਂ ਦੱਸਾਂਗਾ ਵੀ ਕਿਹੜੇ ਯੂਪੀ ਸਭ ਤੋਂ ਅਹਿਮ ਹੈ, 80-85 ਸੀਟਾਂ ਪਾਰਲੀਮੈਂਟ ਦੀਆਂ, 2024 'ਚ ਮੋਦੀ ਨੇ ਫਿਰ ਆਣਾ ਉਹਦੇ ਲਈ। ਇਸ ਲਈ ਵੇਵ ਚੱਲ ਰਹੀ ਹੈ ਸਮਾਜਵਾਦੀ ਪਾਰਟੀ ਦੀ, ਤਾਂ ਹੁਣ ਐਗਜ਼ਿਟ ਪੋਲ ਸਾਰੇ ਹੀ ਦਿਖਾ ਰਹੇ ਨੇ ਜੀ ਯੋਗੀ ਤਾਂ ਜਿੱਤ ਹੈ। ਸੀਟਾਂ 15 ਵੀ ਅੱਗੇ ਪਿੱਛੇ ਕਰ ਦਿੰਦੇ ਨੇ ਜੀ, ਪਹਿਲੇ ਨਾਲੋਂ 20 ਘਟ ਜਾਣਗੀਆਂ, 30 ਸਰਕਾਰ ਯੋਗੀ ਦੀ ਬਣੇਗੀ। ਉੱਤਰਾਖੰਡ 'ਚ ਕਿਉਂਕਿ ਬਣਨੀ ਉੱਥੇ ਵੀ BJP, ਉੱਥੇ ਦਿਖਾਤਾ ਜੀ ਕਾਂਗਰਸ ਨਾਲ ਬੜਾ ਗਹਿ-ਗਚ ਮੁਕਾਬਲਾ ਹੈ। ਬਾਕੀ ਮਨੀਪੁਰ, ਗੋਆ, ਉਹ ਤੇ ਜੀ ਸੈਫਰਨ ਵੇਵ। ਔਰ ਇਹ ਹੁਣ ਕਿਹਨਾਂ ਦੇ ਨੇ ਜੀ ਪੋਲ ਸਰਵੇ? ABP ਨਿਊਜ਼, ETG ਰਿਸਰਚ, ਇੰਡੀਆ ਨਿਊਜ਼, ਇੰਡੀਆ ਟੁਡੇ, ਨਿਊਜ਼ 18 ਪੰਜਾਬ, ਨਿਊਜ਼ X, ਰਿਪਬਲਿਕ TV, ਟਾਈਮਜ਼ ਨਾਓ ਔਰ ਪੋਲ ਆਫ ਐਗਜ਼ਿਟ ਪੋਲਸ। ਇਹ ਸਾਰਿਆਂ 'ਚ ਤੁਸੀਂ ਦੇਖੋਗੇ ਤੁਹਾਨੂੰ ਨਜ਼ਰ ਆਏਗਾ ਕਿ ਇੱਕ ਪੈਟਰਨ, ਇਹ ਸਾਰੇ ਚੈਨਲ ਉਹਨਾਂ ਦੇ ਹੀ ਨੇ, ਅੰਬਾਨੀਆਂ, ਅਡਾਨੀਆਂ, ਮੋਦੀਆਂ, ਜਿਹਨੂੰ ਗੋਦੀ ਮੀਡੀਆ ਕਿਹਾ ਜਾਂਦਾ ਹੈ। ਔਰ ਉਹਨਾਂ ਨੇ ਪੰਜਾਬ ਦੇ ਵਿੱਚ ਆਪ ਨੂੰ ਐਬਸੋਲੂਟ ਮੈਜੋਰਿਟੀ ਦਿੱਤੀ ਹੈ। ਕਿਸੇ ਨੇ 60 ਤੋਂ
65 ਦਿੱਤੀਆਂ ਤੇ ਕਈਆਂ ਨੇ ਤਾਂ 90 ਤੋਂ 100 ਤੱਕ ਦਿੱਤੀਆਂ। ਸੋ ਇਸ ਤੋਂ ਅੰਦਾਜ਼ਾ ਲਾਓ ਕਿ EVM ਮਸ਼ੀਨਾਂ ਜ਼ਿੰਦਾਬਾਦ। ਔਰ ਉਹਨੇ ਭਗਵੰਤ ਮਾਨ ਨੇ ਆਪਣੀ ਸ਼ੇਰਵਾਨੀ ਤੇ ਲੋਹੇ ਵਾਲੀ ਪ੍ਰੈਸ 2-4 ਵਾਰੀ ਹੋਰ ਫੇਰੀ ਹੋਣੀ ਹੈ ਵੀ ਵੱਟ ਨਾ ਰਹਿ ਗਏ, ਕਿਉਂਕਿ ਕਈ ਵਾਰੀ ਉਹ ਲਿਟਣ ਵੀ ਲੱਗ ਜਾਂਦਾ ਨਾ ਨਾਲ ਦੀ ਨਾਲ ਹੀ ਵਿਚਾਰਾ। ਹੁਣ ਮੈਂ ਨਹੀਂ ਕਹਿਣਾ ਵੀ ਲਿਟਦਾ ਕਿਉਂ ਹੈ, ਤੇ ਉਹਨੂੰ ਇਹ ਆ ਕਿ ਵੀ ਇਹ ਚੀਫ ਮਿਨਿਸਟਰ ਬਣਿਆ। ਹੁਣ ਉੱਤਰ ਪ੍ਰਦੇਸ਼ ਦੇ ਉੱਤੇ ਤੁਸੀਂ ਦੇਖੋ, ਉਹੀ ਸਾਰੇ ਚੈਨਲ ਬੀਜੇਪੀ ਨੂੰ ਜਿਹੜੀਆਂ ਨੇ ਉਹ 250 ਸੀਟਾਂ ਦੇ ਕੇ ਉਹਨੂੰ ਜਿਤਾ ਰਹੇ ਨੇ। ਉੱਤਰਾਖੰਡ ਦਾ ਵੀ ਇਹੀ ਐਗਜ਼ੈਕਟ ਪੋਲ ਉਹਦੇ ਚ ਬਰਾਬਰ ਜੇ ਤੇ ਦਿਖਾ ਰਹੇ ਨੇ ਕਿ 26 ਤੋਂ 32 ਭਾਜਪਾ ਦੀਆਂ, ਕਾਂਗਰਸ ਦੀਆਂ 32 ਤੋਂ। ਕਿ ਜੀ ਇਹ ਦੱਸਣ ਲਈ ਕਿ ਜੀ ਉੱਥੇ ਬਹੁਤ ਗਹਿ ਚ ਮੁਕਾਬਲਾ ਹੈ ਔਰ ਮਨੀਪੁਰ ਔਰ ਗੋਆ ਚ ਤਾਂ ਬੀਜੇਪੀ ਦੀ ਵੇਵ ਹੈ। ਸੋ ਕੁੱਲ ਮਿਲਾ ਕੇ ਅਸੀਂ ਇਹ ਪਹਿਲਾਂ ਹੀ ਦੱਸ ਦਈਏ ਵੀ ਕਿਉਂਕਿ ਅੱਜ ਅਸੀਂ 7 ਤਰੀਕ ਨੂੰ ਗੱਲ ਕਰ ਰਹੇ, ਉੱਥੇ 8 ਦੀ ਸਵੇਰ ਹੋ ਚੁੱਕੀ ਹੈ। ਹੋਰ 2 ਦਿਨ ਚ ਬਕਸਿਆਂ ਨੂੰ ਖੁੱਲ੍ਹਣਾ। ਇਸ ਤੋਂ ਪਹਿਲਾਂ ਕਿ ਵੀ ਬਹੁਤਿਆਂ ਨੂੰ ਲੱਗੇ ਕਿ ਜੀ ਦੇਖੋ ਲੋਕ ਤਾਂ ਬੀਜੇਪੀ ਦੇ ਨਾਲ ਨੇ। ਸੋ ਅਸੀਂ ਹੁਣ ਇਹੀ ਕਹਿਣਾ ਚਾਹੁੰਦੇ ਹਾਂ ਕਿ ਵੀ ਇਹ ਉੱਥੇ ਜਿਹੜੇ ਕਦੇ ਵੋਟਾਂ ਬੰਮ ਭੋਲੇਨਾਥ ਕਹਿ ਕੇ ਮੰਗਦੇ ਸੀ। ਮੈਂ ਬਨਾਰਸ ਗਿਆ, ਮੋਦੀ ਕਹਿੰਦਾ ਭੋਲੇਨਾਥ ਕੀ ਨਗਰੀ में एक और भोला आया, पर ਹੁਣ ਜਿਹੜੀ ਹੈ ਬੰਮ EVM ਮਸ਼ੀਨਾਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਵਕਤ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਦਰਸ਼ਕੋ ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਹਾਂ। ਹੁਣ ਆਪਾਂ ਕਰਤਾਰਪੁਰ ਸਾਹਿਬ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਰਤਾਰਪੁਰ ਸਾਹਿਬ ਦੀਆਂ ਜਿਹੜੀਆਂ ਰੌਣਕਾਂ ਨੇ, ਜਿਹੜੇ ਦਿਨੋਂ ਦਿਨ ਨੇ ਉਹ ਜਗਜਾਰ ਹੋ ਰਹੀਆਂ ਨੇ। ਸੋ ਲਾਹੌਰ ਤੋਂ ਕਰਤਾਰਪੁਰ ਸਾਹਿਬ ਤੱਕ ਨੌਜਵਾਨਾਂ ਵੱਲੋਂ ਮੋਟਰਸਾਈਕਲ ਰੈਲੀ ਅਤੇ ਮੁਕਤਸਰ ਸਾਹਿਬ ਕਰਤਾਰਪੁਰ ਸਾਹਿਬ 0 ਪੁਆਇੰਟ ਤੱਕ ਨਗਰ ਕੀਰਤਨ ਚੜ੍ਹਦੀ ਕਲਾ ਦੇ ਜਲਵੇ ਦਾ ਪ੍ਰਤੀਕ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਪਾਕਿਸਤਾਨ ਦੀ ਧਰਤੀ ਤੋਂ ਜਦੋਂ ਵੀ ਕੋਈ ਖਬਰ ਖਾਸ ਤੌਰ ਤੇ ਸਾਡੇ ਮਜ਼ਹਬੀ ਹਵਾਲੇ ਨਾਲ ਆਉਂਦੀ ਹੈ ਤਾਂ ਸਾਨੂੰ ਚਾਅ ਵੀ ਚੜ੍ਹਦਾ ਹੈ। ਔਰ ਮੈਂ ਪਿਛਲੇ ਦਿਨਾਂ 'ਚ ਡਾਕਟਰ ਚੀਮਾ ਜਿਹੜੇ ਇੱਥੋਂ ਟ੍ਰਾਂਜ਼ਿਟ 'ਚ ਜਾ ਰਹੇ ਸੀ ਲੰਡਨ, ਉਹਨਾਂ ਦੇ ਨਾਲ ਮੁਲਾਕਾਤ ਹੋਈ ਤੇ ਗੱਲ ਚੱਲੀ ਤਾਂ ਮੈਂ ਉਹਨਾਂ ਨੂੰ ਕਿਹਾ ਜੀ ਵੀ ਸਾਡੇ ਲਈ ਤਾਂ ਸੱਚਮੁੱਚ ਹੀ ਪਾਕਿਸਤਾਨ, ਪਾਕ ਦਾ ਮਤਲਬ ਪਵਿੱਤਰ ਹੁੰਦਾ ਹੈ, ਪਾਇਸ ਹੁੰਦਾ ਹੈ, ਉਹ ਪਵਿੱਤਰ ਧਰਤੀ ਹੈ। ਸਗੋਂ ਪਾਕਿਸਤਾਨ ਦੇ ਮੁਸਲਮਾਨਾਂ ਦੇ ਲਈ ਜਿਹੜੀ ਪਾਕ ਧਰਤੀ ਹੈ ਉਹ ਸਾਊਦੀ ਅਰੇਬੀਆ ਹੈ, ਕਿਉਂਕਿ ਮੱਕਾ ਮਦੀਨਾ ਹੈ। ਸੋ ਮੈਂ ਕਿਹਾ ਵੀ ਸਾਡੇ ਦਿਲ ਹਮੇਸ਼ਾ ਹੀ ਧੜਕਦੇ ਰਹਿਣਗੇ ਕਿਉਂਕਿ ਸਾਡੇ ਲਈ ਉਹ ਪਾਕ ਧਰਤੀ ਹੈ, ਪਾਕਿਸਤਾਨ ਹੈ। ਕਿਉਂਕਿ ਸਾਡਾ ਮੱਕਾ ਮਦੀਨਾ ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ ਪਾਕਿਸਤਾਨ 'ਚ ਨੇ ਔਰ ਅਸੀਂ ਇਸ ਗੱਲ ਲਈ ਸ਼ੁਕਰਗੁਜ਼ਾਰ ਹਾਂ ਕਿ ਪਾਕਿਸਤਾਨ ਦੇ ਅਵਾਮ ਔਰ ਪਾਕਿਸਤਾਨ ਦੀ ਹਕੂਮਤ ਉਹਨਾਂ ਦੀ ਠੀਕ ਹਿਫਾਜ਼ਤ ਵੀ ਕੀਤੀ ਔਰ ਅੱਗੋਂ ਵੀ ਪੇਸ਼ਕਦਮੀ ਹੋ ਰਹੀ ਹੈ ਕਿ ਜਿਹੜੀਆਂ ਕਮੀਆਂ ਪੇਸ਼ੀਆਂ ਰਹੀਆਂ ਪਿਛਲੇ ਪੀਰੀਅਡ 'ਚ, ਇਹਦੇ ਬਾਵਜੂਦ ਕਿ ਇੰਡੀਅਨ ਸਟੇਟ ਦੀ ਹੌਸਟਿਲਿਟੀ ਪਾਕਿਸਤਾਨ ਪ੍ਰਤੀ ਬਹੁਤ ਵਧੀ ਹੈ, ਲੇਕਿਨ ਪਾਕਿਸਤਾਨ ਦਾ ਇੱਕ ਅਵਾਮੀ ਜਿਹੜਾ ਪਿਆਰ ਹੈ ਸਿੱਖਾਂ ਦੇ ਲਈ। ਔਰ ਪਿਛਲੇ ਦਿਨਾਂ 'ਚ ਇੱਕ ਹੋਰ ਸੱਜਣ ਜਿਹੜੇ ਉਹਨਾਂ ਦੇ ਇੰਟੈਲੈਕਚੁਅਲ, ਉਹ ਕਹਿੰਦੇ ਜੀ ਸਿੱਖ ਜਿਹੜੇ ਨੇ ਉਹ ਪਾਕਿਸਤਾਨੀਆਂ ਦੇ ਲਈ ਇੱਕ ਖਾਸ ਦਰਜਾ, ਉਹ ਕਹਿੰਦੇ ਪਤਾ ਨਹੀਂ ਕਿਉਂ, ਕਹਿੰਦੇ ਹਾਲਾਂਕਿ 47 'ਚ ਅਸੀਂ ਦੋਨੋਂ ਪਾਸੇ ਪਾਗਲਪਨ ਵੀ ਕੀਤਾ ਪਰ ਸਿੱਖਾਂ ਦੇ ਲਈ ਪਿਆਰ ਬੜਾ ਉਮੜਦਾ ਹੈ ਆਮ ਜਿਹੜਾ ਹੈ। ਔਰ ਇਹ ਬਿਲਕੁਲ ਠੀਕ ਗੱਲ ਹੈ। ਜਿਹੜੇ ਗੁਰਦੁਆਰਿਆਂ ਦੇ ਦਰਸ਼ਨਾਂ ਨੂੰ ਜਾਂਦੇ ਨੇ ਉਹ ਇਹ ਮਹਿਸੂਸ ਭਰ ਕੇ ਆਉਂਦੇ ਨੇ ਉਸ ਮੁਹੱਬਤ ਦੇ ਨਾਲ। ਔਰ ਪਹਿਲਾਂ ਤੇ ਇਹ ਖਬਰ ਕਿ ਵੀ ਹੁਣ ਸਿਰਫ ਕਰਤਾਰਪੁਰ ਸਾਹਿਬ ਦੀ ਹੋਂਦ ਜਾਂ ਦੂਸਰੀ ਸਿਰਫ ਸਿੱਖ ਕੌਮ ਤੱਕ ਹੀ ਮਹਿਦੂਦ ਨਹੀਂ ਹੈ। ਇਹ ਖਬਰ ਜਿਹੜੀ ਹੈ ਉਹ ਲਾਹੌਰ ਦੇ ਹਵਾਲੇ ਨਾਲ ਲੱਗੀ ਹੋਈ ਹੈ। ਲਾਹੌਰ ਤੋਂ ਕਰਤਾਰਪੁਰ ਸਾਹਿਬ ਤੱਕ ਕੱਢੀ ਗਈ ਮੋਟਰਸਾਈਕਲ ਰੈਲੀ ਔਰ ਉਹਦੇ 'ਚ ਜਿਹੜੇ ਨੇ ਸਾਡੇ ਪਾਕਿਸਤਾਨੀ ਮੁਸਲਮਾਨ ਭਰਾ ਜਿਹੜੇ ਨੇ ਵੱਡੀ ਗਿਣਤੀ 'ਚ ਨਜ਼ਰ ਆ ਰਹੇ ਨੇ ਕਿ ਇਹ ਖਬਰ ਦੇ ਮੁਤਾਬਕ ਕਿ ਇਸ ਰੈਲੀ 'ਚ 50 ਤੋਂ ਜ਼ਿਆਦਾ
ਬੰਦੇ ਔਰ ਬੀਬੀਆਂ ਉਹਨਾਂ ਨੇ ਮੋਟਰਸਾਈਕਲਾਂ ਤੇ ਨੇ ਹਿੱਸਾ ਲਿਆ। ਦਰਸ਼ਕ ਦੇਖ ਸਕਦੇ ਨੇ ਪਿਕਚਰ। ਔਰ ਜਦੋਂ ਉਹ ਕਰਤਾਰਪੁਰ ਸਾਹਿਬ ਪਹੁੰਚੇ ਤੇ ਕਰਤਾਰਪੁਰ ਪ੍ਰੋਜੈਕਟ ਮੈਨੇਜਮੈਂਟ ਯੂਨਿਟ ਦੇ ਜਿਹੜੇ ਉੱਥੇ ਆਫੀਸ਼ੀਏਟਿੰਗ ਇੰਚਾਰਜ ਨੇ ਮੁਹੰਮਦ ਲਤੀਫ ਔਰ ਉਹਨਾਂ ਦੇ ਅਸਿਸਟੈਂਟ ਕਮਿਸ਼ਨਰ ਸ਼ਕਰਗੜ੍ਹ ਦੇ ਬੀਬੀ ਆਮਨਾ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਗਿਆ। ਔਰ ਜਿਹੜੇ ਵੀ ਉਸ ਵਾਲੇ ਆਏ ਰੈਲੀ ਦੇ ਵਿੱਚ ਉਹਨਾਂ ਨੇ ਜਿੱਥੇ ਗੁਰਦੁਆਰਾ ਸਾਹਿਬ ਦੇ ਔਰ ਮਜ਼ਾਰ ਇਤਿਹਾਸਕ ਖੂਹ ਦੇ ਦਰਸ਼ਨ ਕੀਤੇ, ਉੱਥੇ ਜਿਹੜੇ ਖੇਤਾਂ ਦੇ ਵਿੱਚ ਹੁਣ ਆਰਗੈਨਿਕ ਖੇਤੀ ਦੇ ਨਾਲ ਉਹ ਚੀਜ਼ਾਂ ਹੋਣੀਆਂ ਨੇ, ਜੈਤੂਨ ਦਾ ਇੱਕ ਇੱਕ ਬੂਟਾ ਵੀ ਸਾਰਿਆਂ ਨੇ ਲਾਇਆ। ਇਹ ਹੈ ਜਦੋਂ ਤੁਸੀਂ ਸਿੰਬੋਲਿਜ਼ਮ ਦੀ ਗੱਲ ਵੀ ਕਰਦੇ ਹੋ ਔਰ ਅੱਗੇ ਪੇਸ਼ਕਦਮੀ, ਕਿਉਂਕਿ ਇਹ ਆਲਰੇਡੀ ਪ੍ਰੋਜੈਕਟ ਹੈ ਕਿ ਭਾਈ ਉੱਥੇ ਉਹਨਾਂ ਖੇਤਾਂ ਦਾ ਜਿਹੜਾ ਪ੍ਰੋਡਿਊਸ ਆ ਉਹੀ ਲੰਗਰ 'ਚ ਹੋਏਗਾ। ਫਰੂਟ ਜਿਹੜੇ ਨੇ ਉਹ ਐਜ਼ ਏ ਪ੍ਰਸ਼ਾਦ, ਉਹ ਜਾਮਨੂ ਜਿਹੜੇ ਨੇ, ਸੰਤਰੇ ਨੇ, ਮਾਲਟੇ ਨੇ, ਹਾਂ ਅਮਰੂਦ ਹੈ ਤੁਹਾਡੀ ਜਿਹਨੇ ਫੇਵਰੇਟ ਹੈ ਤੁਸੀਂ, ਸੋ ਹਾਂ, ਸੋ ਉਹ ਐਜ਼ ਏ ਪ੍ਰਸ਼ਾਦ ਦਿੱਤੇ ਜਾਣਗੇ। ਸੋ ਇਹ ਮੈਂ ਸਮਝਦਾ ਵੀ ਬਹੁਤ ਚੰਗਾ ਜੈਸਚਰ ਹੈ ਕਿ ਭਾਈ ਲਾਹੌਰ ਤੋਂ ਜਿਹੜਾ ਉਸ ਖਿੱਤੇ ਦੀ ਜਿਹੜੀ ਸੱਭਿਅਤਾ ਹੈ, ਉਹਨਾਂ ਦੀ ਤਹਿਜ਼ੀਬ ਦਾ ਦਿਲ ਹੈ, ਉੱਥੋਂ ਸਾਡੇ ਨੌਜਵਾਨ ਵੀਰ ਭੈਣਾਂ ਜਿਹੜੇ ਨੇ ਉਹਨਾਂ ਨੇ ਇਹ ਕੀਤਾ। ਦੂਸਰੇ ਪਾਸੇ ਮੈਂ ਇਹ ਦੇਖ ਰਿਹਾ ਸੀ ਕਿ ਵੀ ਭਾਰਤ ਵੱਲੋਂ ਇਹ ਮੰਗ ਹੁਣ ਕਿਉਂ ਨਹੀਂ ਆ ਰਹੀ ਅਜੇ ਵੀ, ਕਿਉਂਕਿ ਆਨਲਾਈਨ ਅਪਲਾਈ ਕਰਨਾ ਪੈਂਦਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਔਰ ਬਹੁਤ ਸਾਰੀਆਂ ਰੁਕਾਵਟਾਂ ਤੁਹਾਨੂੰ ਕਦੋਂ ਮਿਲਦਾ ਹੈ। ਔਰ ਇਹ ਈਵਨ ਉਹਨਾਂ ਦਾ ਹੀ ਟੁਚਾ ਹੈ, ਤਰਲੋਚਨ ਸਿੰਘ ਮਾਈਨੋਰਟੀ ਕਮਿਸ਼ਨ ਦਾ ਚੇਅਰਮੈਨ ਰਿਹਾ, ਉਹਨੇ ਇੱਕ ਇੰਟਰਵਿਊ ਦੇ ਵਿੱਚ ਇਹ ਕਿਹਾ ਕਿ ਯਾਤਰਾ ਲਈ ਆਨਲਾਈਨ ਅਪਲਾਈ ਕਰਨ ਵਰਗੀਆਂ ਬੇਲੋੜੀਆਂ ਕਾਰਵਾਈਆਂ ਕਾਰਨ ਯਾਤਰੂਆਂ ਦੀ ਗਿਣਤੀ 'ਚ ਵਾਧਾ ਨਹੀਂ ਹੋ ਰਿਹਾ। ਉਹਨਾਂ ਨੇ ਕਿਹਾ ਕਿ ਵੀ ਇਹ ਦੋਨੋਂ ਦੇਸ਼ਾਂ ਦੇ ਜਿਹੜੇ ਫੋਰਨ ਮਿਨਿਸਟਰੀਆਂ ਨੇ ਆਪਸ ਦੇ ਵਿੱਚ ਕੰਪਰੋਮਾਈਜ਼ ਕਰਨ ਔਰ ਇਹ ਪਾਸਪੋਰਟ ਵਗੈਰਾ ਦੀ ਲੋੜ ਨੂੰ ਖਤਮ ਕੀਤਾ ਜਾਏ। ਆਧਾਰ ਕਾਰਡ ਹਰ ਇੱਕ ਦੇ ਕੋਲ ਹੈ ਔਰ ਇਹ ਆਨਲਾਈਨ ਦੀ ਥਾਂ ਤੇ ਉਹ ਮੌਕੇ ਤੇ ਪਹੁੰਚਣ, ਉੱਥੇ ਹੀ ਡੈਸਕ ਲੱਗੇ ਹੋਣ, ਉਹਨਾਂ ਨੂੰ ਉੱਥੇ ਜਾਣ ਦਿੱਤਾ ਜਾਏ ਔਰ ਇਸ ਸਾਰੇ ਦੇ ਨਾਲ ਜਿਹੜਾ ਯਾਤਰੂਆਂ ਦੀ ਰੌਣਕ ਵਧੇਗੀ। ਪਰ ਮੈਂ ਸਮਝਦਾ ਵੀ ਕੁਛ ਨਾ ਕੁਛ ਇਸ ਲਾਈਨ ਦੇ ਉੱਤੇ ਕੰਮ ਹੋ ਰਿਹਾ ਹੋਏਗਾ, ਕਿਉਂਕਿ ਖਬਰ ਤਾਂ ਇਹ ਪਿਛਲੇ 2 ਹਫ਼ਤੇ ਪਹਿਲਾਂ ਸੀ ਕਿ ਵੀ ਮੁਕਤਸਰ ਸਾਹਿਬ ਤੋਂ ਕਰਤਾਰਪੁਰ ਸਾਹਿਬ ਪਾਕਿਸਤਾਨ ਲਈ ਨਗਰ ਕੀਰਤਨ ਰਵਾਨਾ, ਕਿ ਵੀ ਇਹ ਮੁਕਤਸਰ ਸਾਹਿਬ ਜਿਹੜਾ ਹਿਸਟੋਰੀਕਲ ਮੁਕਾਮ ਹੈ ਮਾਲਵੇ ਦੇ ਵਿੱਚ ਵੀ, ਉੱਥੋਂ ਇੱਕ ਮੈਂ ਆਪਣੇ ਪਾਕਿਸਤਾਨੀ ਭੈਣਾਂ ਭਰਾਵਾਂ ਦੀ ਸਹੂਲਤ ਲਈ ਦੱਸਦੇ ਹਾਂ, ਨਗਰ ਕੀਰਤਨ ਨੂੰ ਤੁਸੀਂ ਜਲੂਸ ਲਫ਼ਜ਼ ਕਹਿ ਸਕਦੇ ਹੋ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਦੇ ਵਿੱਚ ਸਿੱਖ ਸੰਗਤ ਜਿਹੜੀ ਹੈ ਉਹ ਗੁਰੂ ਦੀ ਬਾਣੀ ਪੜ੍ਹਦੇ ਆ, ਮਾਰਚ ਕਰਦੇ ਨੇ, ਉਹਦੇ ਵਿੱਚ ਬੈਂਡ ਬਾਜੇ ਗੱਤਕਾ ਪੂਰੀ ਉਹ ਜਾਓ ਜਲਾਲ ਹੁੰਦਾ ਜਿਹੜਾ ਜਲੂਸ ਜਾਂ ਜਲੌ ਤੋਂ ਹੀ ਜਲੂਸ ਲਫ਼ਜ਼ ਬਣਿਆ, ਪਰ ਉਹਦਾ ਰੰਗ ਧਾਰਮਿਕ ਹੁੰਦਾ। ਔਰ ਇਹ ਉਹਨਾਂ ਨੇ ਕਿ ਮੁਕਤਸਰ ਸਾਹਿਬ ਤੋਂ ਜਿਹੜਾ ਅਸੀਂ ਕਰਤਾਰਪੁਰ ਸਾਹਿਬ ਜਾਣਾ, ਸੋ ਉਹ ਭਾਰਤੀ ਕਬਜ਼ੇ ਵਾਲੇ ਪੰਜਾਬ ਦੇ ਬਹੁਤ ਸਾਰੇ ਟਾਊਨਸ ਕਸਬਿਆਂ ਚੋਂ ਕਈ ਦਿਨਾਂ ਦੇ ਸਫ਼ਰ ਪੜਾਅ ਤੋਂ ਬਾਅਦ ਡੇਰਾ ਬਾਬਾ ਨਾਨਕ ਆਏ, ਉੱਥੋਂ ਤੱਕ ਹੁਣ ਤੋਂ ਬਾਅਦ ਫਿਰ ਮੈਨੂੰ ਸੀ ਕਿ ਵੀ ਇਹ ਉੱਥੋਂ ਤੱਕ ਤਾਂ ਹੋ ਸਕਦਾ ਵੀ ਬਾਰਡਰ ਤੇ ਆ ਕੇ ਉਹ ਕਰ ਦੇਣ ਕਿ ਜੀ ਡੇਰਾ ਬਾਬਾ ਨਾਨਕ, ਪਰ ਇਹਦਾ ਮਤਲਬ ਇਹ ਹੈ ਵੀ ਇਹਨਾਂ ਸਾਰਿਆਂ ਨੇ ਪਰਮਿਸ਼ਨ ਵੀ ਲਈ ਹੋਈ ਸੀ ਔਰ ਉਹ ਜਿਹੜਾ ਪਰਮਿਟ ਜਿਹੜਾ ਉਹਨਾਂ ਨੂੰ ਅਲਾਉ ਵੀ ਕੀਤਾ ਹੋਏਗਾ, ਕਿਉਂਕਿ ਇਹ ਨਗਰ ਕੀਰਤਨ ਜਿਹੜਾ ਮੁਕਤਸਰ ਤੋਂ ਕਰਤਾਰਪੁਰ ਸਾਹਿਬ ਲਈ ਰਵਾਨਾ ਹੋਇਆ, ਉਹ ਜਿਹੜਾ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਪਿੰਡਾਂ 'ਚ ਹੁੰਦਾ ਹੋਇਆ 6 ਮਾਰਚ ਨੂੰ ਕਰਤਾਰਪੁਰ ਸਾਹਿਬ ਨਾਰੋਵਾੜ ਵਿੱਚ ਪਹੁੰਚ ਕੇ ਖਤਮ ਹੋਇਆ। ਔਰ ਦਰਸ਼ਕ ਦੇਖ ਸਕਦੇ ਨੇ ਕਿ ਭਾਈ ਕਿਵੇਂ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਸਜੀ ਹੋਈ ਔਰ ਇਹ ਗੁਪਤਸਰ ਸਾਹਿਬ ਤੋਂ ਇਹਦੀ ਆਰੰਭਤਾ ਹੋਈ ਸੀ, ਮੁਕਤਸਰ ਸਾਹਿਬ ਤੋਂ, ਔਰ ਨਾਲ ਦੀ ਨਾਲ ਇਹਦੇ 'ਚ ਇੱਕ ਚਲਦੀ ਫਿਰਦੀ ਐਗਜ਼ੀਬਿਸ਼ਨ ਵੀ ਸੀ ਜਿਹੜੀ ਲੋਕਾਂ ਦੇ ਲਈ ਜਿਹੜੇ ਨੇ ਇੰਟਰਸਟ ਦਾ ਕਾਰਨ ਸੀ। ਤੇ ਇਸ ਦੇ ਉੱਤੇ ਉਹਨਾਂ ਨੇ ਵੱਡੇ ਵੱਡੇ ਮਾਡਲ ਜਿਹੜੇ ਨੇ ਉਹ ਟਰਾਲਿਆਂ ਦੇ ਉੱਤੇ ਰੱਖੇ ਹੋਏ ਸੀ ਔਰ ਇੱਕ ਮਾਡਲ ਜਿਹੜਾ 2 ਬਲਦ ਜਿਹੜੇ ਨੇ ਉਹ ਪੂਰੇ ਜਿਵੇਂ ਖੇਤੀ ਕਿ ਗੁਰੂ ਬਾਬੇ ਨਾਨਕ ਨੇ ਖੇਤੀ ਕੀਤੀ ਹੈ, ਉਹ ਮਾਡਲ ਉਹਦੇ ਪਿੱਛੇ ਕਰਤਾਰਪੁਰ ਸਾਹਿਬ ਦਾ ਦਰਸ਼ਕ ਦੇਖ ਸਕਦੇ ਨੇ ਗੁਰਦੁਆਰਾ ਸਾਹਿਬ ਸੀ, ਉਹ ਬੜਾ ਖਿੱਚ ਦਾ ਕਾਰਨ ਸੀ। ਔਰ ਜਦੋਂ ਹੁਣ ਇਹ ਪਹੁੰਚ ਜਾਂਦਾ ਹੈ ਔਰ ਅੱਜ ਦੀ ਖਬਰ ਇਹ ਜਿਹੜੀ ਮੈਂ ਪਹਿਲੀ ਖਬਰ ਹੈ ਇਹ 28 ਫਰਵਰੀ ਦੀ ਸੀ ਜਦੋਂ ਕਿ ਇਹ ਮਾਰਚ ਸ਼ੁਰੂ ਹੋਇਆ ਮੁਕਤਸਰ ਸਾਹਿਬ ਤੋਂ, ਤੇ ਅੱਜ 6 ਮਾਰਚ ਦੀ ਡੇਟ ਲਾਈਨ ਦੇ ਨਾਲ 7 ਦੀ ਅਖਬਾਰ ਦੇ ਵਿੱਚ ਖਬਰ ਹੈ ਕਿ ਵੀ ਗੁਰੂ ਨਾਨਕ ਸਾਹਿਬ ਨੂੰ ਸਮਰਪਿਤ ਮੁਕਤਸਰ ਸਾਹਿਬ ਤੋਂ ਆਰੰਭ ਹੋਇਆ ਨਗਰ ਕੀਰਤਨ ਕਰਤਾਰਪੁਰ ਲਾਂਘੇ ਰਾਹੀਂ ਜੈਕਾਰਿਆਂ ਦੀ ਗੂੰਜ 0 ਪੁਆਇੰਟ ਵਿੱਚ ਪਹੁੰਚਿਆ। ਹੁਣ ਉੱਥੇ ਜਿਹੜਾ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਨੇਜਮੈਂਟ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਗਈ, ਫਿਰ ਉਹਨਾਂ ਸਾਰਿਆਂ ਦੇ ਨਾਂ ਨੇ ਔਰ ਇਹ
ਪੰਜ ਪਿਆਰੇ ਜਿਹੜੇ ਨੇ ਸਵੇਰੇ 10:30 ਵਜੇ ਪਾਕਿਸਤਾਨੀ ਸਮੇਂ ਮੁਤਾਬਕ 0 ਪੁਆਇੰਟ ਤੇ ਪਹੁੰਚੇ। ਉੱਥੋਂ ਟਰਮੀਨਲ 1 ਤੇ ਉੱਥੋਂ ਫਿਰ ਪੈਦਲ ਕਰਤਾਰਪੁਰ ਸਾਹਿਬ ਪਹੁੰਚੇ। ਯਾਨੀ ਇਹ ਹੈ ਵੀ ਉਹਨਾਂ ਨੂੰ ਅਲਾਉ ਕਰ ਦਿੱਤਾ, ਅਦਰਵਾਈਜ਼ ਤਾਂ ਹੁੰਦਾ ਵੀ ਉਹ ਕੈਰੀ ਕਰਦੇ ਨੇ ਜਾਂ ਦੂਜੇ। ਔਰ ਉੱਥੇ ਉਹਨਾਂ ਨੇ ਪਹੁੰਚ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਹ ਇੱਕ ਬਹੁਤ ਹੀ ਪੋਜ਼ਿਟਿਵ ਐਫਰਟ ਹੈ ਮੈਂ ਸਮਝਦਾ। ਔਰ ਆਉਣ ਵਾਲੇ ਪੀਰੀਅਡ 'ਚ ਜੇ ਪਾਸਪੋਰਟ ਦੀ ਸ਼ਰਤ ਖਤਮ ਹੋਏ, ਮੌਕੇ ਦੇ ਉੱਤੇ ਡੈਸਕ ਹੋਣ ਤੇ ਹਜ਼ਾਰਾਂ ਦੀ ਗਿਣਤੀ ਸਿੱਖ ਸੰਗਤਾਂ ਰੋਜ਼ਾਨਾ ਹੋਣਗੀਆਂ। ਇਸੇ ਤਰ੍ਹਾਂ ਇੱਕ ਖਬਰ ਅੱਜ ਜਿਹੜੀ ਹੈ ਫੈਸਲਾਬਾਦ ਦੇ ਹਵਾਲੇ ਨਾਲ ਆਈ ਹੈ ਕਿ ਪਾਕਿਸਤਾਨ ਫੈਸਲਾਬਾਦ ਦੇ ਗੁਰਦੁਆਰੇ 'ਚ ਬਣਾਏਗਾ ਸਿੱਖ ਵਿਰਾਸਤੀ ਅਜਾਇਬ ਘਰ। ਕਿ ਵੀ ਇਹ ਜਿਵੇਂ ਅਸੀਂ ਸਿੱਖ ਆਰਟ ਗੈਲਰੀ ਦਾ ਜ਼ਿਕਰ ਕੀਤਾ ਸੀ ਕਿ ਉਹਨੂੰ ਫੇਸਲਿਫਟ ਦਿੱਤੀ ਗਈ ਹੈ ਲਾਹੌਰ 'ਚ। ਪਰ ਇਹ ਵੀ ਅੱਜ ਦੀ ਖਬਰ ਹੀ ਹੈ ਕਿ ਇਹ ਪਾਕਿਸਤਾਨ ਦੇ ਜ਼ਿਲ੍ਹਾ ਫੈਸਲਾਬਾਦ ਦੀ ਰੇਲਵੇ ਰੋਡ ਕਚਹਿਰੀ ਰੋਡ ਸਥਿਤ ਗੁਰਦੁਆਰਾ ਸਿੰਘ ਸਭਾ ਦੀ ਇਮਾਰਤ 'ਚ ਸਿੱਖ ਹੈਰੀਟੇਜ ਮਿਊਜ਼ੀਅਮ ਉਸਾਰੇ ਜਾਣ ਲਈ 11 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। 11 ਮੈਂਬਰ ਬਣਾਏ ਨੇ ਔਰ ਉਹਦੇ ਵਿੱਚ ਜਿਹੜੀ ਮੈਂਬਰ ਨੇ ਕਮੇਟੀ ਦੇ ਫੈਸਲਾਬਾਦ ਦੇ ਐਡੀਸ਼ਨਲ ਕਮਿਸ਼ਨਰ, ਉਹ ਕੋਆਰਡੀਨੇਟਰ ਨੇ, ਐਡੀਸ਼ਨਲ ਡਿਪਟੀ ਕਮਿਸ਼ਨਰ, ਸਹਾਇਕ ਡਿਪਟੀ ਕਮਿਸ਼ਨਰ, ਚੀਫ ਐਗਜ਼ੈਕਟਿਵ ਆਫਿਸਰ। ਔਰ ਇਹ ਸਾਰੇ ਦੇ ਹੈ ਕਿ ਭਾਈ ਇਸ ਦੇ ਵਿੱਚ ਇਸ ਤੋਂ ਪਹਿਲਾਂ ਜਿਹੜਾ ਉਹਨਾਂ ਨੇ ਜਿਹੜਾ ਚੱਕ ਨੰਬਰ 105 GB ਵਿਚਲੀ ਸ਼ਹੀਦ ਆਜ਼ਮ ਭਗਤ ਸਿੰਘ ਦੀ ਹਵੇਲੀ ਦੇ ਰਖਵਾਲੇ ਵਕੀਲ ਸਾਹਿਬ ਵਿਰਕ, ਕਿਉਂਕਿ ਆਲਰੇਡੀ ਉਹਦੇ 'ਚ ਵੀ ਉਹਨਾਂ ਨੇ ਬਣਾਇਆ ਹੋਇਆ। ਔਰ ਉਹਨਾਂ ਨੇ ਕਿਹਾ ਕਿ ਭਈ ਇਸ ਅਜਾਇਬ ਘਰ ਲਈ ਜਿਹੜਾ ਹੈ ਉਹ ਇਸ ਦੇ ਉੱਤੇ ਉਹ ਕੰਮ ਕਰ ਰਹੇ ਨੇ। ਔਰ ਉਹਨਾਂ ਨੇ ਅਖਬਾਰ ਨੂੰ ਇਹ ਕਿਹਾ ਕਿ ਭਈ ਅਸੀਂ ਇਸ ਵੇਲੇ ਉੱਥੇ ਪਾਕਿਸਤਾਨ ਮਾਡਲ ਹਾਈ ਸਕੂਲ ਹੈ, ਪਰ ਉਹਨੂੰ ਅਸੀਂ ਕਨਵਰਟ ਕਰਾਂਗੇ ਔਰ ਦਰਸ਼ਕ ਉਸ ਦੀ ਪਿਕਚਰ ਵੀ ਦੇਖ ਸਕਦੇ ਨੇ, ਜਿਹੜਾ ਕਿ ਪੁਰਾਣਾ ਗੁਰਦੁਆਰਾ ਸਿੰਘ ਸਭਾ ਸੀ ਔਰ ਹੁਣ ਮਾਡਲ ਸਕੂਲ ਹੈ। ਸੋ ਅਸੀਂ ਸਮਝਦੇ ਹਾਂ ਵੀ ਇਹ ਭਾਵੇਂ ਸਾਡੇ ਵੀਰ ਟੋਰਾਂਟੋ ਤੋਂ ਉਹਨਾਂ ਨੇ ਸਾਨੂੰ ਲਿਖਿਆ ਸੀ, ਉਹਨਾਂ ਦੀਆਂ ਚਿੱਠੀਆਂ ਹੋਰ ਵੀ ਆਉਣ ਵਾਲੇ ਦਿਨਾਂ 'ਚ ਡਿਸਕਸ ਕਰਾਂਗੇ ਕਿ ਭਾਈ ਇਹ ਜੋ ਉਹਨਾਂ ਨੇ ਸਿੱਖ ਆਰਟ ਗੈਲਰੀ ਲਾਹੌਰ ਤੇ ਲਿਖਿਆ ਵੀ ਇਹ ਤਾਂ ਕੁਝ ਵੀ ਨਹੀਂ ਹੈ, ਅਸੀਂ ਤਾਂ ਆਪਣੇ ਦਿਲ ਖੋਲੇ ਹੋਏ ਨੇ ਆਪਣੇ ਸਿੱਖ ਭਰਾਵਾਂ ਲਈ। ਸੋ ਅਸੀਂ ਸਮਝਦੇ ਹਾਂ ਵੀ ਆਉਣ ਵਾਲੇ ਪੀਰੀਅਡ 'ਚ ਇਹ ਸਾਰੇ ਜੈਸਚਰ ਜਿਹੜੇ ਨੇ ਹੋਰ ਵੀ ਅੱਗੇ ਵਧਣਗੇ ਔਰ ਅਲਟੀਮੇਟਲੀ ਖਾਲਿਸਤਾਨ ਇੱਕ ਆਜ਼ਾਦ ਮੁਲਕ ਬਣ ਕੇ ਪਾਕਿਸਤਾਨ ਦੇ ਗਵਾਂਢੀ ਮੁਲਕ ਔਰ ਇਹ ਦੋਨੋਂ ਹੀ ਭਰਾ ਮੁਲਕ ਜਿਹੜੇ ਨੇ ਉਹ ਆਈਡੀਅਲ ਬਣਨਗੇ। ਅਮਰੀਕਾ ਕੈਨੇਡਾ ਨੂੰ ਵੀ ਇਸ ਆਈਡੀਅਲਿਜ਼ਮ ਦੇ ਵਿੱਚ ਪਿੱਛੇ ਛੱਡਣਗੇ। ਜਿਵੇਂ ਅਕਸਰ ਅਮਰੀਕਾ ਕੈਨੇਡਾ ਦੇ ਸਬੰਧਾਂ ਦੀ ਗੱਲ ਕੀਤੀ ਜਾਂਦੀ ਹੈ ਔਰ ਕਾਇਦੇ ਆਜ਼ਮ ਉਹਨਾਂ ਦਾ ਇਹ ਡ੍ਰੀਮ ਸੀ ਇੰਡੀਆ ਦੇ ਹਵਾਲੇ ਨਾਲ। ਉਹ ਕਹਿੰਦੇ ਸੀ ਕਿ ਭਾਈ ਅਸੀਂ ਇਵੇਂ ਹੀ ਰਿਲੇਸ਼ਨ ਬਣਾਈਏ ਜਿਵੇਂ ਅਮਰੀਕਾ ਕੈਨੇਡਾ ਦੇ ਨੇ, ਪਰ ਉਹ ਤਾਂ ਉਹਨਾਂ ਨੇ ਬਣ ਨਹੀਂ ਦਿੱਤੇ। ਲੇਕਿਨ ਖਾਲਿਸਤਾਨ ਦੇ ਨਾਲ ਜ਼ਰੂਰ ਪਾਕਿਸਤਾਨ ਇਸ ਤੋਂ ਵੀ ਜਿਹੜੇ ਨੇ ਪੁਖਤਾ ਰਿਲੇਸ਼ਨ ਸਾਡੇ ਹੋਣਗੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਚਾਰ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਣੇ ਆ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV84.TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪ੍ਰਣਤ ਨੂੰ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।